ਉੱਥੇ ਲੈ ਕੇ ਗਿਆ ਇਹਨੂੰ ਮੈਂ। ਅੱਗੋਂ ਉਹਨੇ ਕਿਹਾ ਮੈਂ ਆਪਣੇ ਬੰਦੇ ਦੇ ਕਤਲ ਦੇ ਕੇਸ ਚ ਆਈ ਉਹਨੇ ਕਿਹਾ ਮੈਂ ਸੁਣ ਬੰਜੇਲੀ ਦੀ ਮਿੱਠੜੀ ਮੈਂ ਕਹਿੰਦਾ ਸਿੰਕ ਕਰਕੇ ਵਜਾਈ। ਬਾਕੀ ਰਾਜੇ ਜਿਹੜੀ ਤੇਰੀ ਬਾਂਸਰੀ ਹੈ ਨਾ ਇਹਦੇ ਨਾਲ ਵੇਸਣ ਖੋਲਿਆ ਹੀ ਕਾਸ਼ੀ ਨੇ। ਇੱਧਰ ਕੀ ਲੈਣ ਗਈ ਸੀ ਇੱਧਰ ਮੈਂ ਕੰਮ ਗਿਆ ਸੀ ਤੇ ਇੱਧਰ ਫਿਰ ਵਾਪਸੀ ਤੇ ਮੈਂ ਕਿਹਾ ਚਲੋ ਇਧਰੋਂ ਹੋ ਜਾਂਦਾ। अस्सलाम वालेकुम जी, प्रोग्राम में खुश आमदीद। नाज़रीन साढ़े नाल नवे दौर का रांझा टाइप करैक्टर आशिक भाजी ठहर जो हाले ना वजाओ, हाले तरह तारफ करा लेंदे हो। ते साढ़े नाल एक बाबा जी ने जेड़े कारोबार च बंदिश, बरौने मुल्क सफ़र और शौहर को राह रास्त पे लाना, हीर आपके कदमों में ते जनाब जी उस तो बाद सास के जुल्मों से छुटकारा, ठीक है जी, सुसर की बक बक म्यूट, इस टाइप का सारा निजाम करते ने। बरौने मुल्क सफर कहता मैं थोड़ी अक लगी सी उन्हें क्या बरौने मुल्क सफर। ये दो जने ते साढ़े नाल है, एक आशिक आ बेचारा, प्राइस बॉन्ड ਦਾ ਵੀ ਦੱਸਣ। ਉਹ ਸਾਰੇ ਪ੍ਰਾਈਜ਼ ਬੌਂਡਾਂ ਦੇ ਨੰਬਰ ਵੀ ਤੇ ਉਸ ਤੋਂ ਬਾਅਦ ਸੱਸ ਦਾ ਕੰਡਾ ਕੱਢਣਾ। ਆਹੋ ਮੈਂ ਕਹਤਾ ਤੇ ਕੋਈ ਚੀਜ਼ ਤੁਹਾਡੀ ਗਵਾਚ ਜਾਏ, औलाद का ना औलाद का होना, औलाद का ना होना या अल्लाह करे ਇਹੋ ਜੀ का ਹੋ ਕੇ ਨਦੀ ਹੋ ਜਾਣਾ। ਤੇ ਇੰਜ ਦੇ ਸਾਰੇ ਕੰਮ ਯਾਨੀ ਜਿਹੜਾ ਵੀ ਤੁਹਾਡੇ ਸਿਰ 'ਚ ਕੰਮ ਆ ਕਿ ਇੰਜ ਹੋਵੇ, ਉਹ ਬਾਬਾ ਜੀ ਨੇ ਦਾਵਾ ਕਰਦੇ ਨੇ ਕਿ ਮੈਂ ਕਰ ਲੈਣਾ। ਉਹ ਕੋਈ ਏਡਾ ਰੌਲੇ ਵਾਲੀ ਗੱਲ ਨਹੀਂ। ਤੇ ਜਨਾਬ ਜੀ ਹੁਣ ਅਗਲੀ ਗੱਲ ਇਹ ਹੈ ਕਿ ਬਾਬਾ ਜੀ ਨੇ ਪੇਚਕਸ ਪੜਿਆ, ਜਿਹਦੇ ਹਾਲਾਤ ਟੈਟ ਹੋਣ ਉਹ ਇਧਰ ਢਿੱਲੇ ਕਰ ਦਿੰਦੇ ਨੇ। ਚਾਰ ਮੂੰਹ ਵਾਲੇ ਹਾਲਾਤ ਦਾ ਪੇਚਕਸ ਲੈਦਾ ਵਾ, ਦੋ ਮੂੰਹ ਵਾਲੇ ਪੇਚਕਸ ਦੇ ਹਾਲਾਤ ਲੈਦਾ ਵਾ। ਉਹ ਜਵਾਨਾ ਇਹਦੇ ਨਾਲ ਅਸੀਂ ਰਿਸ਼ਤੇ ਜੋੜਦੇ ਹਾਂ। ਨਹੀਂ ਰਿਸ਼ਤੇ ਜੋੜਨ ਨਹੀਂ, ਇਹ ਢਿੱਲਾ ਕਰੀਦਾ ਜਾਂ ਕੱਸੀ ਦਾ। ਜੋੜਨ ਵਾਲੀ ਟੇਪ ਹੁੰਦੀ ਹੈ, ਟੇਪ ਨਹੀਂ ਕਿ ਜੇਬ 'ਚ। ਭਾਈ ਇੱਕ ਮਿੰਟ ਠਹਿਰ ਜੋ ਨਾ, ਤੁਸੀਂ ਤੇ ਸਾਡੇ ਨਾਲ ਜਨਾਬ ਅਲਿਆਸਪੁਰੀਆ ਮਿੱਠਾ ਤਬਸਮ ਲਿਆਸ ਅੰਜਮ ਸਾਹਿਬ ਤੇ ਮਿੱਠਾਪੁਰੀਆ ਸਾਹਿਬ। ਭਾਜੀ ਇੱਕ ਮਿੰਟ, ਤੁਹਾਨੂੰ ਕਾਹਦੀ ਏਡੀ ਅੱਗ ਲੱਗੀ, ਕੀ ਤੁਹਾਡਾ ਚੇਂਜ ਚ ਆਇਆ? ਤੁਸੀਂ ਇੱਕ ਮਿੰਟ ਠਹਿਰ ਜੋ, ਮੈਂ ਸੁਣ ਲੈਣਾ ਤੁਹਾਡੇ ਕੋਲ। ਮੈਨੂੰ ਅੰਕਲ ਵੱਲ ਵੇਖ ਕੇ ਤੁਹਾਨੂੰ ਅੰਕਲ ਨਾਲ ਵੇਖ ਕੇ ਪਤਾ ਕੀ ਗੱਲ ਆ ਰਾਂਝਾ ਸਾਹਿਬ, ਇਹ ਕੋਈ ਹੀਰ ਨੂੰ ਜੱਫੀ ਨਹੀਂ ਪਾਈ ਤੁਸੀਂ, ਉਹਦੇ ਕੰਨ 'ਚ ਗੱਲਾਂ ਨਹੀਂ ਕਰ ਰਹੇ। ਸਾਡਾ ਮਾਈਕ ਉਹ ਲੱਗਾ, ਆਹੋ ਇੱਥੇ ਜ਼ਰਾ ਹੀਰ ਦੂਰ ਆ, ਠੀਕ ਆ ਜੀ। ਭਾਜੀ ਇੱਕ ਮਿੰਟ ਠਹਿਰ ਜੋ ਨਾ। ਅੰਕਲ ਜੋ ਮੈਨੂੰ ਮੇਰੀ ਹੀਰ ਨਜ਼ਰ ਆ ਰਹੀ ਹੈ ਜਾਨੀ ਸਾਹਿਬ। ਲਓ ਜੀ ਤੁਸੀਂ ਇਹ ਨਹੀਂ, ਰਾਂਝਾ ਨਹੀਂ ਹੈ ਤੂੰ, ਰਾਂਝੇ ਦੇ ਫਾਰਮੈਟ ਤੇ ਚੱਲ ਰਿਹਾ ਤੂੰ। ਹਾਂਜੀ ਆਸ਼ਿਕ ਅੱਜ ਦਾ ਯਾਨੀ ਕਿ ਆਸ਼ਿਕ ਆ ਤੂੰ, ਅੱਜ ਦੇ ਦੌਰ ਦਾ। ਤੇ ਰਾਂਝਾ ਟੈਪ ਕਰ ਲਓ ਤੁਸੀਂ। ਭਾਂਡਾ ਟੈਪ ਕਰ ਆ ਭਾਂਜਾ ਵਾ ਤੂੰ, ਪਤਾ ਨਹੀਂ ਕਿਸੇ ਦਾ। ਤੇ ਨਹੀਂ ਹੈ ਰਾਂਝੇ ਹੀ ਹਜੇ ਵੀ ਮੱਝਾਂ ਦੀ ਬੋ ਆਉਂਦੀ ਹੀਰਦੀਆਂ ਦੀ। ਤੁਸੀਂ ਇਹ ਕੈਸੇ ਤੇ ਕਿ ਰਾਜੇ ਦਾ ਫਾਲੋਅਰ ਆ। ਹਾਂ ਰਾਂਝੇ ਦਾ ਫਾਲੋਅਰ ਆ, ਉਹਦੇ ਚੈਨਲ ਉਹਨੇ ਸਬਸਕ੍ਰਾਈਬ ਕੀਤਾ, ਕਾਪੀ ਕਰਦਾ ਵਾ ਤੂੰ। ਹਨਾ ਡਾਈ ਹਾਰਡ ਫੈਨ ਹੈ ਜਾਨੀ ਸਾਹਿਬ। ਡਾਈ ਹਾਰਡ ਇਹਦਾ ਬੜਾ ਬੰਨੇ ਬਾਂਦਰ ਵਰਗਾ। ਓਏ ਹੋਏ ਅੱਛਾ ਨਾ ਜਵਾਨਾ ਮੁਹੱਬਤ ਦੇ ਦੁਸ਼ਮਣ ਨਾ ਬਣੋ, ਓਏ ਮਿਲਾਣ ਵਾਲੇ ਬਣੋ। ਓਏ ਨਾ ਕਰੋ, ਓਏ ਇੱਕ ਦੂਸਰੇ ਮਹਿਬੂਬ ਨੂੰ ਮਿਲਣ ਦਿਓ। ਤੁਹਾਨੂੰ ਕੀ ਮਸਲਾ ਹੈ? ਭਾਜੀ ਜੇ ਨਹੀਂ ਮਿਲਣ ਦਿੰਦੇ ਤੁਸੀਂ ਕਿਸ ਮਰਜ਼ ਦੀ ਦੁਆ ਹੋ? ਤੁਸੀਂ ਪੈਸੇ ਲੈ ਕੇ ਮਲਵਾਓ, ਤੁਸੀਂ ਮਸ਼ੂਕ ਤੇ ਆਸ਼ਿਕ ਮਿਲਾ ਦਿੰਦੇ ਹੋ ਆਪਸ 'ਚ। ਉਹ ਨਹੀਂ ਜਾਨੀ ਸਾਹਿਬ। ਓਏ ਚੁੱਪ ਕਰ ਜਾ, ਓਏ ਉਹ ਕਿਤੇ ਹੋਰ ਲੈ ਕੇ ਚੱਲੀ ਤੂੰ। ਉਹ ਮੈਂ ਕਿਤੇ ਵੀ ਨਹੀਂ ਭਾਈ ਲੈ ਕੇ ਚੱਲਾ ਬਾਬਾ ਜੀ। ਮਾਰੋ ਬਾਬਾ ਜੀ ਦੇ। ਅੱਛਾ ਹਾਂਜੀ ਬਾਬਾ ਜੀ, ਮੈਂ ਕਿਤੇ ਵੀ ਨਹੀਂ ਲੈ ਕੇ ਚੱਲਾ। ਤੁਹਾਡੇ ਅੰਦਰ ਦੀ ਗੰਦਗੀ ਮੇਰਾ ਹਾਲ ਖਤਮ ਨਹੀਂ ਹੋ ਰਹੀ, ਤੁਹਾਨੂੰ ਹਰ ਗੱਲ 'ਚ ਬਾਬਾ ਜੀ ਗੰਦਗੀ ਨਜ਼ਰ ਆ। ਓਏ ਮਹਿਬੂਬ ਨੂੰ ਇੱਕ ਦੂਜੇ ਨਾਲ ਮਿਲਣ ਦਿਓ। ਓ ਦੁਸ਼ਮਣੋ, ਓਏ ਸਾਰੀ ਦੁਨੀਆ ਦੁਸ਼ਮਣ ਹੈ ਮਹਿਬੂਬਾਂ ਦੀ। ਓਏ ਦੋ ਪਿਆਰ ਕਰਨ ਵਾਲੇ ਉਹਨੂੰ ਜੁਦਾ ਨਾ ਕਰਿਆ ਕਰੋ, ਮਿਲਣ ਦਵੋ ਉਹਨਾਂ ਨੂੰ। ਉਹ ਬਾਬਾ ਜੀ ਤੁਸੀਂ ਆਪਣੇ ਹੀ ਕਰੈਕਟਰ ਦੇ ਖਿਲਾਫ ਫਾਰਮੈਟ ਤੇ ਗੱਲ ਕਰੀ ਜਾ ਰਹੇ। ਹਾਂ ਉਹ ਤੁਸੀਂ ਕਹੋ ਜੇ ਨਹੀਂ ਕੋਈ ਮਿਲਣ ਦਿੰਦਾ ਤੇ ਮੈਂ ਬੈਠਾ ਵਾਂ, ਮੈਂ ਮਲਾਵਾਂਗਾ, ਮੈਂ ਦੁਸ਼ਮਣਾਂ ਦੀ ਐਸੀ ਤੈਸੀ। ਇਹ ਗੱਲ ਕਰੋ ਤੁਸੀਂ ਬਾਬੇ ਬਣ ਕੇ, ਮੈਂ ਤੁਹਾਡਾ ਤਾਰਫ ਕੁਛ ਕਰਾਇਆ, ਤੁਸੀਂ ਅੱਗੋਂ ਮਸਕੀਨੀ ਸ਼ੁਰੂ ਕਰਦੇ ਹੋ ਮਿਲਣ ਦੇ ਹੋਏ। ਤੁਸੀਂ ਕਾਹਦੇ ਪੈਸੇ ਲੈਂਦੇ ਹੋ? ਮੈਂ ਉਹੀ ਤੇ ਗੱਲ ਕਰਨ ਡਿਆ ਵਾਂ। ਇਹ ਜਿਹੜੇ ਲੋਕ ਨਹੀਂ ਮਿਲਣ ਦੇ ਰਹੇ, ਹਾਂ 1 ਮਿੰਟ ਚ ਉਹਨਾਂ ਦਾ ਮੈਂ ਕੰਡਾ ਕੱਢਾਂਗਾ। ਹਾਂ ਇੱਧਰ ਆਓ, ਇੱਧਰ ਹੀ ਮੈਂ ਆਣਾ। ਹਾਂ ਠੀਕ ਹੈ। ਹਾਂ ਹਾਂ ਲੇਕਿਨ ਇੱਕ ਗੱਲ ਵਾ ਜੀ, ਕਾਂਡਾ ਕੈਸਾ ਪਾਇਆ ਲੱਗਦਾ ਕਿਸੇ ਨੇ ਬਾਬੇ ਦੇ ਥੁੱਕਿਆ। ਨਹੀਂ ਐਡਾ ਸੋਹਣਾ ਕਿੰਨੇ ਥੁੱਕਣਾ, ਐਡਾ ਥੁੱਕ ਕਿਹੜਾ ਕਿੱਦਾਂ ਦਾ ਵੀ ਓ ਯਾਰ
ਇਹ ਚਾਚੇ ਦਾ ਬੜਾ ਚੱਬੇ ਪੀਰ ਵਰਗਾ ਮੂੰਹ ਮੈਨੂੰ ਇਹਦੇ ਰਾਜਾ ਜੀ ਇੱਕ ਮਿੰਟ ਯਾਰ, ਹੁਣ ਮਸਲਾ ਪੁੱਛ ਲੈਣ ਦਿਓ। ਰਾਂਝਾ ਸਾਹਿਬ, ਬਾਂਸਰੀ ਵਜਾ ਲੈਂਦੋ। ਅੱਛਾ ਤੁਸੀਂ ਉਹ ਜ਼ਿਆਦਾ ਉਹੀ ਵਜਾਓਗੇ ਨਾ, ਸੁਣ ਵੰਜੇਲੀ, ਉਹ ਸੁਣ ਮੈਂ ਪਾਗਲ ਹੋ ਗਿਆ। ਮੈਂ ਉਹ ਮੈਨੂੰ ਉਹ ਨਹੀਂ ਮੈਂ ਸੁਣਨਾ। I'm not that type of ਰਾਂਝਾ, I'm you ਰਾਂਝਾ। ਹਾਂ ਤੁਸੀਂ ਸੁਣਾਓ ਕੀ ਸੁਣਾਉਣਾ ਮੈਨੂੰ। ਤੇਰਾ ਮੂੰਹ ਨਾ ਲਾਓ ਬਾਂਸਰੀ। ਜੱਜ 1 2 ਚਲੋ। ਵਾਹ ਜੀ ਵਾਹ। ਭਾਜੀ ਆਵਾਜ਼ ਨਹੀਂ ਆ ਰਹੀ ਕੀ? ਲੈ ਸਕਰ ਨੂੰ ਜਾਨੀ ਸਾਹਿਬ ਦਾ। ਅੱਛਾ ਚਲੋ ਜੀ, ਨਾਦਰੇ ਬਾਂਸਰੀ। ਲੇਕਿਨ ਇੱਕ ਗੱਲ ਬਾਜੀ, ਇਹ ਅੱਜ ਤੇ ਇਹ ਤੇ ਹੋਰ ਕੋਈ ਵਜਾਤੀ ਹੈ ਤਾਂ ਤੁਸੀਂ ਇਹ ਕਿਹੜੇ ਤੁਸੀਂ ਰਾਂਝੇ ਹੋ? ਮੈਂ ਇਮਰਾਨ ਰਾਂਝਾ ਵਾਂ। ਮੇਰੀ ਫਿਲਮ ਨਹੀਂ ਵੇਖੀ ਜੀ ਸਮ? ਰਾਜਾ ਹਾਸ਼ਮੀ। ਨਹੀਂ ਇਹ ਕਹਿੰਦਾ ਮੈਂ ਇਮਰਾਨ ਰਾਂਝਾ ਵਾਂ। ਅੱਛਾ ਇਹ ਮਿਊਜ਼ਿਕ ਸੁਣ ਕੇ ਬਾਬਾ ਕਿਤੇ ਹੋਰ ਚਲਾ ਗਿਆ। ਹੈ ਹਾਂਜੀ। ਚਲੋ ਚੰਡਾ ਖਾ ਕੇ ਆ ਜਾਏਗਾ ਵਾਪਸ। ਨਹੀਂ ਬਾਬਾ ਜੀ, ਅੱਛਾ ਰੌਲਾ ਕੀ ਹੈ ਇਹਦੇ ਨਾਲ? ਜਾਨੀ ਸਾਹਿਬ ਇਹ ਬੜਾ ਫਰਾਟ ਗਿਆ ਪਾਪਾ। ਮੈਂ ਇਹਨੂੰ ਅਰਜ਼ਾ ਗੁਜ਼ਾਰੀਆਂ ਨੇ ਬੀਬਾ ਮੇਰੀ ਹੀਰ ਮਿਲਾ ਦੇ, ਮੇਰੀ ਹੀਰ। ਇਹਨੇ ਮੈਨੂੰ ਕਿਹਾ 5000 ਰੁਪਏ, ਮੈਂ ਇਹਨੂੰ 7000 ਰੁਪਇਆ ਦਿੱਤਾ ਜਾਨੀ ਸਾਹਿਬ। ਅੱਛਾ ਪੈਸੇ ਨੇ। ਆ ਦੱਸੋ ਹੋਰ ਕੀ ਲਿਆ ਨੇ ਤੁਹਾਡੇ ਕੋਲ ਇਸ ਕੰਮ ਦਾ? ਮਹੀਨਾ ਹੋ ਗਿਆ ਮੈਨੂੰ ਇੱਕ ਵੀ ਹੀਰ ਨਾਲ ਨਹੀਂ ਮਿਲਾਇਆ। ਕਿਸੇ ਦਾ ਵੀ ਨਹੀਂ ਮਿਲਾ ਹੀਰ ਨਾ? ਯਾਰ ਤੂੰ 7000 ਲਿਆ, ਕਮ ਸੇ ਕਮ ਹੀਰ ਦਾ ਹੱਥ ਹੀ ਵਿਖਾ ਦੇ ਹੁਣ। ਮੈਂ ਕਹਿੰਦਾ ਵਾ ਬੱਚਾ ਤੂੰ 7000 ਦਿੱਤਾ, ਕਮ ਸੇ ਕਮ 10 ਤੇਰਾ ਬਣਦਾ ਸੀ। ਬੇਸਿਕ ਤੌਰ ਤੇ ਇਹਦੀ ਜਿਹੜੀ ਮਹਿਬੂਬਾ ਹੈ ਨਾ, ਉਹਦੀ ਮਾਂ ਦੇ ਨਾਂ ਦਾ ਨਹੀਂ ਮੈਨੂੰ ਪਤਾ। ਮੈਂ ਕਹਿੰਦਾ ਉਹਦੀ ਮਾਂ ਦੇ ਨਾਂ ਦਾ ਪਤਾ ਕਰਾ, 1 ਮਿੰਟ 'ਚ ਤੇਰੇ ਕਦਮਾਂ 'ਚ ਹੋਊਗੀ ਉਹ। ਜਾਨੀ ਸਾਹਿਬ ਬੜਾ ਫਰਾਟ ਗਿਆ ਬੰਦਾ। ਉਹ ਫਰਾਡੀਆ ਕਹੀ ਜਾਂਦੇ ਆ। ਉਹ 7000 ਰੁਪਇਆ ਲਿਆ ਵਾ, ਉਹਦੇ ਬਦਲੇ ਨੂੰ ਕੋਈ ਤੇ ਹੀਰ ਦੇ। ਮੈਂ ਕਹਿੰਦਾ ਸ਼ਾਮ ਤੱਕ ਮੈਂ ਰਾਂਝਾ ਰਾਜ਼ੀ ਕਰ ਦੇਣਾ। ਤੁਸੀਂ ਪਰੇਸ਼ਾਨ ਨਾ ਹੋਵੋ। ਇਹ ਮੈਨੂੰ ਰੋਜ਼ ਲਾਰੇ ਲਾ ਰਿਹਾ ਜਾਨੀ ਸਾਹਿਬ। QR ਕੋਡ ਮੇਰੇ ਕੋਲੋਂ ਕਰਾ ਕੇ ਕਿੰਨੇ ਪੈਸੇ ਕਢਾ ਲਏ ਮੈਨੂੰ ਪਤਾ ਨਹੀਂ ਲੱਗਾ। ਮੈਂ ਹੁਣ ਇਹਦੇ ਫਰਾਡਾ ਚਾਹਤਾ ਨਹੀਂ। ਬਾਬਾ ਮੇਰੀ ਗੱਲ ਸੁਣ, ਤੂੰ ਕੋਈ 7000 ਰੁਪਇਆ ਲਿਆ, ਉਹਦਾ ਰਾਂਝੇ ਦਾ ਕੋਈ ਹਿਸਾਬ ਲਵਾ। ਹੀਰ ਨਹੀਂ ਲੱਭਣ ਦੇ, ਫੂਕਾਂ ਨਹੀਂ ਅਸਰ ਕਰਦੀਆਂ ਪਈਆਂ। ਹੱਥ ਨਾਲ ਹਿਸਾਬ ਲਵਾ ਦੇ, ਉਹਦਾ ਹੱਥ ਚੁੱਕ ਦੋਵੇ। ਕੋਈ ਕਰ ਕੋਈ ਖੈਰ ਦਾ ਕੋਈ ਨਿਜ਼ਾਮ। ਦਰਅਸਲ ਗੱਲ ਹੈ ਵਾ। ਲੇਕਿਨ ਉਸਤਾਦ ਜੀ ਉਹ ਰਾਂਝੇ ਦੀ ਵੰਜਲੀ ਕੋਈ ਥੋੜੀ ਕਾਲੀ ਇਹਦੇ ਨਾਲ ਕੱਲਾ ਲਾਉਂਦਾ ਰਿਹਾ। ਓਏ ਬਦਤਮੀਜ਼, ਇਹਨੂੰ ਰੋਕ ਲੋ। ਓਏ ਕਹਿਤੋਂ ਕੋਲੋਂ ਚਪੇਰਾ ਖਾਣ ਆ ਰਿਹਾ। ਹਾਂਜੀ ਇਹਦੇ ਕੋਲੋਂ ਮੇਰੇ ਪੈਸੇ ਵਾਪਸ ਲੈ। ਉਹ ਪੈਸੇ ਕਿਹੜੇ ਵਾਪਸ? ਮੇਰੀ ਗੱਲ ਸੁਣੋ, ਮੈਂ ਇਹਦਾ ਪਹਿਲੇ ਕੰਮ ਕੀਤਾ। ਇਹ ਕਹਿੰਦਾ ਮੈਂ ਵਿਆਹ ਨਹੀਂ ਕਰਾਉਣਾ। ਮੈਂ ਇਹਨੂੰ ਮਿਲਾਇਆ, ਇਹਦੀ ਮਹਿਬੂਬਾ ਨਾਲ ਮਿਲਾਇਆ। ਮੈਂ ਇਹਨੂੰ ਕਹਿੰਦਾ ਮੈਂ ਵਿਆਹ ਨਹੀਂ ਕਰਾਉਣਾ, 2 ਸਾਲ ਬਾਅਦ ਵਿਆਹ ਕਰਾਵਾਂਗਾ। ਫਿਰ ਮੁੱਕਰ ਗਿਆ। ਐਡੀ ਮੁਸ਼ਕਲ ਨਾਲ ਮੰਦਰ ਯਾਰ ਕਰਕੇ। ਜਦੋਂ ਆਇਆ ਸੀ ਉਹ, ਜਦੋਂ ਆਈ ਸੀ ਉਦੋਂ ਤੂੰ ਕੀ ਕਰਦਾ ਤੂੰ ਫਿਰ? ਉਦੋਂ ਹਲੇ ਹੀਰ ਆਪਣੇ ਪੈਰਾਂ ਤੇ ਨਹੀਂ ਸੀ ਖਲੋਤੀ ਜਾਨੀ ਸਾਹਿਬ। ਯਾਰ ਹੀਰ ਪੈਰਾਂ ਤੇ ਕਿਉਂ ਨਹੀਂ ਖਿਲਾਉਂਦੀ? ਕੀ ਗੱਲ ਹੀਰ ਨਾ ਕਹੋ ਯਾਰ, ਹੀਰ ਨਹੀਂ ਕਹਿਣਾ। ਇਹਦੀ ਕਹੋ ਇਹਦੇ ਵਾਲੀ ਹੀਰ, ਮਹਿਬੂਬਾ। ਇਹਦੀ ਮਹਿਬੂਬਾ, ਮੇਰੀ ਰੇਸ਼ਮਾ। ਇਹਦੀ ਰੇਸ਼ਮਾ ਕਹਿ ਲੋ। ਹਾਂ ਰਾਂਝੇ ਦੀ ਰੇਸ਼ਮਾ ਕਿੱਥੋਂ ਸੀਗੀ? ਹੈ ਰਾਂਝੇ ਦੀ ਰੇਸ਼ਮਾ ਕਿੱਥੋਂ ਸੀਗੀ? ਓਏ ਬੱਕ ਜਾਨੀ ਸਾਹਿਬ, ਮੇਰੀ ਰੇਸ਼ਮਾ ਹੁਣ ਇੰਟਰਲੋਕ 'ਚ ਲੱਗ ਗਈ ਹੈ। ਉਹ ਆਪਣੇ ਪੈਰਾਂ ਤੇ ਖਲੋ ਗਈ ਹੈ। ਬਾਬਾ ਮੈਨੂੰ ਮਿਲਾ ਦੇ ਮੇਰੀ। ਮੈਂ ਕਹਿਣ ਡਿਆ ਮੈਂ ਉਹਨੂੰ ਕਢਾਤਾ, ਉਹਨੂੰ ਇੰਟਰਲੂਪ ਚੋਂ ਕਢਾਤਾ। ਉਹਨਾਂ ਨੇ ਤਨਖਾਹ ਵਧਾਤੀ, ਉਹ ਫੇਰ ਲੱਗ ਗਈ। ਮੈਂ ਤੇ ਇੰਨਾ ਕੁ ਕਰ ਸਕਦਾ। 7000 ਰੁਪਇਆ ਲਿਆ। 7000 ਲਿਆ ਸਿਰਫ ਮਿਲਾਉਣ ਦਾ। ਚਲੋ ਬਾਕੀ ਵੀ ਤੁਹਾਨੂੰ ਦੇ ਦਾਂਗੇ, ਆਹੋ ਲੇਕਿਨ ਮਿਲਾਓ ਤੇ ਸਹੀ ਨਾ। ਸਰਵਿਸ ਢਿੱਲੀ ਤਾਂ ਨਹੀਂ ਬਾਬਾ ਜੀ, ਸਰਵਿਸ ਹੈ ਨਹੀਂ। ਉਹ ਸਿਰਫ ਦਰਸ਼ਨ ਕਰਾਉਣ ਦਾ ਮੈਂ 7000 ਰੁਪਇਆ ਲਿਆ। ਲੈ ਉਹ ਦਰਸ਼ਨ ਤੇ ਬੰਦਾ ਵੈਸੇ ਵੀ ਕਰਦਾ। ਨਹੀਂ ਕੀਤੇ। ਮੈਂ ਬਾਹਰ ਦੇ ਮੁਲਕੋਂ ਵਿਟਾਮਿਨ ਮੰਗਾ ਕੇ ਖਾਂਦੇ ਆ ਜਾਨੀ ਸਾਹਿਬ। ਕਿਉਂਕਿ ਤਾਮਨ, ਵਿਟਾਮਿਨ। ਅੱਛਾ ਵਿਟਾਮਿਨ। ਕਿਉਂਕਿ ਹੁਣ ਕਿਉਂ ਦੇਸੀ ਘਿਓ ਵਾਲੀ ਸ਼ੂਰੀ ਤੇ ਨਹੀਂ ਹੈ। ਨਹੀਂ ਉਹ ਉਹ ਕਰਦੇ। ਰਾਂਝੇ ਓਏ ਤੁਸੀਂ ਬਾਬੇ ਹੋ, ਤੁਸੀਂ ਏਦਾਂ, ਤੁਹਾਨੂੰ ਸ਼ਰਮ ਨਹੀਂ ਆਉਂਦੀ? ਕੀ ਸ਼ਰਮ? ਲੋਕਾਂ ਦੇ ਬਰਬਾਦ ਕਰ ਦਿੱਤਾ ਤੂੰ। ਲੋਕਾਂ ਨੂੰ ਤੁਸੀਂ ਲੁੱਟ ਕੇ ਜਿਹੜੇ ਕੰਮ, ਅੱਲਾ ਮਾਫੀ ਦੇਵੇ, ਤੁਹਾਡੀ ਕਿਸਮਤ 'ਚ ਹੀ ਹੈ ਨਹੀਂ। ਰੱਬ ਨੇ ਨਸੀਬਾਂ 'ਚ ਰੱਖੇ ਹੁੰਦੇ ਵੀ ਕਿਸੇ ਨੂੰ ਅਮੀਰ ਕਰਨਾ, ਕਿਸੇ ਨੂੰ ਗਰੀਬ ਰੱਖਿਆ, ਕਿਸੇ ਨੂੰ ਰਜਾਣਾ, ਕਿਸੇ ਨੂੰ ਥੋੜਾ ਖਿੱਚ ਕੇ ਰੱਖਿਆ, ਕਿਸੇ ਦੀ ਡੋਰੀ ਢਿੱਲੀ ਛੱਡੀ, ਕਿਸੇ ਦੀ ਕੱਸੀ। ਤੁਸੀਂ ਵਿੱਚ ਮਾਮੇ ਖਾਂ ਬਣੇ ਐਵੇਂ। ਕਾਹਦੇ ਮਾਮੇ ਖਾ? ਸਾਨੂੰ ਸਾਰਾ ਹੀ ਪਤਾ। ਮੈਂ ਕਹਿੰਦਾ ਸਾਨੂੰ ਚੈਲੰਜ ਨਾ ਕਰੋ। ਆਪਣੀ ਸੱਸ ਦਾ ਕੰਡਾ ਕੱਢਣਾ ਵਾ, ਗੱਲ ਕਰੋ। ਕਿੰਨੇ ਆਪਣੀ ਸੱਸ ਦਾ ਕੰਡਾ ਕੱਢਣਾ? ਲੈ ਵੀ ਰਹੂ ਸੱਸ ਵਾ, ਵੀ ਤਾਂ ਕੰਡਾ ਕਢਾਉਣਾ।
ਬਾਬਾ ਜੀ ਤੁਸੀਂ ਪਤਾ ਕੀ ਗੱਲ ਆ ਇੰਨੇ ਪੈਸੇ ਤੁਸੀਂ ਲੋਕਾਂ ਕੋਲ ਲੱਖਾਂ ਰੁਪਏ ਲੈਂਦੇ, ਆਪਣੀਆਂ ਅੱਖਾਂ ਦੇ ਤੁਹਾਡੇ ਹਲਕੇ ਪਏ ਆ। ਇਹ ਪੜ ਕੇ ਪੜਾਈਆਂ ਕੀਤੀਆਂ, ਚਿੱਲੇ ਤੇ ਕੱਟੇ, ਮਾਨ ਕੱਟੇ। ਹਾਂ, ਇਹਦਾ ਮਤਲਬ ਇਹ ਹੋਇਆ ਕਿ ਫਿਰ ਤੁਸੀਂ ਵੀ ਆਪਣਾ ਤੁਹਾਨੂੰ ਇਖਤਿਆਰ ਨਹੀਂ ਗਾ, ਤੁਸੀਂ ਪੜ ਕੇ ਇੰਨੇ ਜੋਗੇ ਨਹੀਂ ਹੋ ਸਕੇ ਕਿ ਹਲਕੇ ਨਾ ਪੈਣ ਤੁਹਾਡੇ। ਅਸੀਂ ਤਾਂ ਖਿਦਮਤਾਂ ਕਰਦੇ ਆ, ਇਹ ਹਲਕੇ ਪੈਣੇ ਆ। ਉਹ ਬਾਸਰੀ ਛੂਪਣ ਲੱਗ ਗਿਆ, ਆਵਾਜ਼ ਤੇ ਆਉਣੀ ਡਈ। ਉਹ ਐ ਥੱਲੇ ਰੱਖ ਭਾਜੀ ਇਹ ਆਵਾਜ਼ ਨਹੀਂ ਹੋਣੀ, ਮੈਂ ਇਧਰੋਂ ਪਲੇ ਕਰਨਾ ਉਹਦੇ ਆਉਣੀ ਆ। ਹੁਣ ਮੈਂ ਆਹ ਦੇਖਣਾ, ਅਬ ਜਾਓ। ਓਏ ਹੋਏ ਹੋਏ ਹੋਏ। ਚਲੋ ਸੁਬਹ ਤੱਕ ਰਾਂਝਾ ਜੀ ਤੁਸੀਂ ਜਦੋਂ ਬਾਸਰੀ ਵਜਾਉਂਦੇ ਵਿੱਚ ਲਫ਼ਜ਼ ਨਹੀਂ ਆਉਂਦਾ ਆ। ਉਹ ਆਪ ਮੂੰਹੋਂ ਕਹਿੰਦਾ ਵਾ। ਉਹੀ ਹਾਂ। ਇਹ ਆਵਾਜ਼ ਨਹੀਂ ਆਉਂਦੀ ਸਾਨੂੰ। ਇਹ ਮੈਨੂੰ ਦੱਸੇ ਕਿ ਉਹਨੇ ਵਿਆਹ ਕਰਨਾ, ਉਹਦੇ ਨਾਲ ਆਪਣੀ ਮਹਿਬੂਬਾ ਨਾਲ ਵਿਆਹ ਕਰਨਾ ਹੈ ਕਿ ਨਹੀਂ ਕਰਨਾ। ਯਾਰ ਜਿੰਨੇ ਤੈਨੂੰ 7000 ਰੁਪਏ ਦਿੱਤਾ ਉਹਨੇ ਵਿਆਹ ਤੇ ਨਹੀਂ ਨਾ ਕਰਨਾ। ਅੱਲਾ ਦੇ ਬੰਦੇ, ਇਹਨੂੰ ਵਿਆਹ ਕਰਨਾ ਪੈਣਾ ਕਿਉਂਕਿ ਮੁਹੱਬਤ ਸੱਚੀ ਹੈ ਤਾਂ ਫੇਰ ਹੀ ਮਿਲਣੀ ਹੈ, ਅਗਰ ਝੂਠੀ ਹੈ ਤਾਂ ਬਿਲਕੁਲ ਨਹੀਂ ਤੇਰੀ ਮਿਲਣੀ। ਮੁਹੱਬਤ ਸੱਚੀ ਆ ਓਏ? ਜਾਨੀ ਸਾਹਿਬ 7000 ਰੁਪਇਆ ਲੈ ਲਿਆ। ਉਹ ਤੇਰੀ ਮੁਹੱਬਤ ਸੱਚੀ ਆ? ਮੁਹੱਬਤ ਬਿਲਕੁਲ ਸੱਚੀ। ਸੱਚੀ ਆ ਮੁਹੱਬਤ ਭਾਜੀ? ਤੇ ਵਿਆਹ ਕਰਨਾ ਹੀ ਉਹਦੇ ਨਾਲ ਬੱਚਾ। ਵਿਆਹ ਕਰਾਉਣਾ ਚਾਹਨਾ ਮੈਂ ਹੀ। ਹਾਂ ਕਰਨਾ ਭਾਜੀ। ਓਏ ਮੇਰੀ ਗੱਲ ਸੁਣ ਲੈ, ਵਾਕਈ ਵਿਆਹ ਕਰਨਾ ਉਹ ਕਰਨਾ ਭਾਜੀ। ਤੇ ਪਿਛਲੇ ਦਿਨਾਂ 'ਚ ਕਿਉਂ ਮੁੱਕ ਰਹੇ ਆ ਫਿਰ? ਉਹ ਯਾਰ ਉਹ ਕਹਿੰਦਾ ਉਦੋਂ ਮੈਨੂੰ ਮਿਲੀ ਸੀ, ਉਦੋਂ ਜਰਾ ਉਹ ਅਸੀਂ ਹਾਲਾਤ ਨਹੀਂ ਸੀ ਸਾਡੇ ਠੀਕ। ਹੁਣ ਉਹ ਵੀ ਪੈਰਾਂ ਤੇ ਖਲੋ ਜਾਏਗੀ, ਮੈਂ ਵੀ ਪੈਰਾਂ ਤੇ ਖਲੋ ਜਾਵਾਂਗਾ। ਕੰਮ ਤੇ ਲੱਗ ਗਈ ਹੈ। ਕੰਮ ਤੇ ਕਰ ਲੈ, ਸਬਰ ਕਰ ਲੈ। ਆ ਕੇ ਬਹਿ ਗਈ ਉਹਦੇ ਨਾਲ ਗੱਲ ਕਰ, ਗੁਫ਼ਤਗੂ ਕਰ। ਕਿੱਥੇ ਬਹਿ ਗਈ? ਕਿੱਥੇ ਬਹਿ ਗਈ ਵਾ? ਇੱਧਰ ਦਰਮਿਆਨ 'ਚ ਆ ਕੇ ਬਹਿ ਗਈ, ਇਹ ਖਿਆਲੀ। ਇਹਨੂੰ ਇੱਥੋਂ ਸਾਹ ਜਾਨੀ ਸਾਹਿਬ ਲੱਗੋ, ਤੇਰੀ ਮਿਹਰਬਾਨੀ ਬਾਬਾ। ਆਹੋ ਕਿਤੇ ਚੱਲ ਕੁੜੀਏ ਇੱਧਰ ਆ ਕੇ ਬਹਿ। ਜਿੱਦਾਂ ਬਾਈ ਕਹਿੰਦੇ ਉਦਾਂ ਕਰ। ਇੱਕ ਮਿੰਟ, ਮੈਂ ਕੁੜੀ ਦੀ ਰੂਹ ਜਾਨੀ ਸਾਹਿਬ 'ਚ ਭੇਜ ਲੈਣ ਤੇ ਮੈਨੂੰ। ਨਹੀਂ ਇੱਥੇ ਮੇਰੇ ਨਾਲ ਡੀ ਜ਼ਿੰਮੇਵਾਰੀ ਪਾਓ। ਤੁਹਾਡੀ ਮਿਹਰਬਾਨੀ ਹੈ। ਯਾਰ ਜੋ ਸੰਜੇ ਲੀਲਾ ਬੰਸਾਰੀ ਸਾਹਿਬ ਕੋਲੋਂ ਹੀ ਨਹੀਂ ਸਾਰੀ ਡਾਇਰੈਕਸ਼ਨ ਕਰੀ ਜਾਣੀ, ਮੈਂ ਕਹਿੰਦਾ ਅਗਲੇ ਨੂੰ ਵੀ ਪੁੱਛ ਲੈਣਾ ਵਾ। ਹਾਂ, ਆਪਣੇ ਚ ਭੇਜੋ, ਨਹੀਂ ਤੇ ਕਿਸੇ ਹੋਰ ਚ ਭੇਜੋ। ਚੱਲ ਠੀਕ ਆ। ਲੈ ਇੱਕ ਮਿੰਟ, ਕੀ ਹੈ? ਕੁੜੀ ਦੀ ਰੂਹ ਆ ਗਈ ਇਹਦੇ 'ਚ। ਨਹੀਂ ਭਾਈ, ਨਹੀਂ ਓਏ, ਬਾਬਾ ਏਦਾਂ ਜੀ, ਨਹੀਂ ਹੋ- ਬਾਬਾ ਜੀ ਇਹ ਨਹੀਂ ਚਾਹੀਦਾ। ਜਾਲੀ ਬਾਬਾ। ਬਾਬਾ ਜੀ ਪੈਸੇ ਤੁਸੀਂ ਲਏ ਨੇ, ਕੰਮ ਵੀ ਤੁਸੀਂ ਕਰਨਾ ਵਾ, ਅਗਲਿਆਂ ਕੋਲ ਨਾ ਕਰਾਓ। ਤੇ ਹੁਣ ਮੈਂ ਉਹਦੇ ਘਰ ਜਾ ਕੇ ਲੈ ਕੇ ਆਵਾਂ। ਜਿੱਥੋਂ ਮਰਜ਼ੀ ਲੈ ਕੇ ਆਓ। ਤੁਸੀਂ ਇਹ ਦੱਸੋ, ਤੁਸੀਂ ਕਿੱਦਾਂ ਕਿਸੇ ਨੂੰ ਬਿਰੋਨੇ ਮੁਲਕ ਸਫ਼ਰ ਕਰਾ ਲੈਂਦੇ ਆ? ਬਿਲਕੁਲ ਕਰਾਣਾ। ਉਹਦੀ ਕਿੱਦਾਂ ਕਰਾ ਲੈਂਦੇ ਤੁਸੀਂ ਕਿਸੇ ਨੂੰ? ਢਾਈਆ ਪੜੀਦਾ। ਹੈਂ? ਪਹਿਲੇ ਢਾਈਆ ਪੜੀਦਾ, ਫਿਰ ਉਸ ਤੋਂ ਬਾਅਦ ਜਿਸ ਕੰਮ 'ਚ ਜਾਣਾ ਉਹਨਾਂ ਦਾ ਦਿਲ ਨਰਮ ਹੋ ਜਾਣੇ। ਇੱਕ ਤਵੀਦ ਰੱਖਣਾ ਹੈ ਤੁਸੀਂ ਵਜ਼ਨ ਦੇ ਥੱਲੇ, ਠੀਕ ਹੈ ਨਾ? ਉਹ ਬੰਦੇ ਦਾ ਦਿਲ ਤੁਹਾਡੇ ਵੱਲੋਂ ਨਰਮ ਹੋ ਜਾਏਗਾ, ਠੀਕ ਹੈ? ਇੱਕ ਪੱਖੇ ਨਾਲ ਬੰਨਣਾ ਤੁਸੀਂ, ਠੀਕ ਹੈ ਨਾ? ਇੱਕ ਤਵੀਦ ਨੂੰ ਤੁਸੀਂ ਸ਼ਾਮ ਨੂੰ ਛਿੱਤਰ ਮਾਰਨੇ ਨੇ, 7 ਛਿੱਤਰ ਮਾਰੋਗੇ ਉਹਦਾ ਦਿਲ ਨਰਮ ਹੋ ਜਾਏਗਾ, ਕਿਹਦਾ? ਜਿਸ ਬੰਦੇ ਦੇ ਖਿਲਾਫ ਤੁਸੀਂ ਕਰੋਗੇ। ਮੈਂ ਤੈਨੂੰ ਬਿਰੋਨੇ ਮੁਲਕ ਦਾ ਕਹਿੰਦੇ ਬਿਰੋਨੇ ਮੁਲਕ ਬਿਰੋਨੇ ਮੁਲਕ ਸਫ਼ਰ ਤੁਸੀਂ ਕਿੱਦਾਂ ਕਰਾ ਲੈਂਦੇ? ਇੱਕ ਬੰਦੇ ਦਾ ਵੀਜ਼ਾ ਹੀ ਨਹੀਂ ਲੱਗਣ ਦਿਆ। ਵੀਜ਼ਾ ਨਹੀਂ ਲੱਗਣ ਉਹ ਡਿਆ। ਡਿਫਾਲਟਰ ਆ, ਉਹਦੇ ਤੇ ਕੇਸ ਆ। ਬਾਬਾ ਜੀ ਦੀ ਹਮਸ਼ੀਰਾ 에ਅਰ ਹੋਸਟਸ ਲੈ ਜਾਣਗੇ ਤੁਹਾਨੂੰ। ਤੁਸੀਂ ਮੇਰਾ ਹੱਲ ਕਰਾਓ। 7000 ਰੁਪਇਆ ਲੱਗੇ, ਥੋੜਾ ਜਿਹਾ ਤੇ ਬੁਲਾ ਦਿਓ ਜੀ। ਓਏ ਗੱਲ ਸੁਣ ਲੈ, ਪਹਿਲੇ ਮੈਨੂੰ ਜਵਾਬ ਦੇ ਲੈਣ ਦੇ। ਜਿਸ ਬੰਦੇ ਦਾ ਠੱਪਾ ਨਹੀਂ ਲੱਗਣ ਡਿਆ ਉਹ ਸਾਡੇ ਕੋਲ ਆਵੇ, ਰੁਪਈਆ ਮੈਨੂੰ ਦੇਵੇ 15000 ਰੁਪਈਆ, ਠੀਕ ਹੈ? ਇੱਕ ਤਵੀਦ ਦਵਾਂਗਾ, ਸਿਰਫ ਇੱਕ ਤਵੀਦ। ਉਹਨੇ ਐਨ ਕਰਕੇ ਇੱਕ ਦੀਵਾਰ ਦੇ ਵਿੱਚ ਰੱਖਣਾ, ਇੱਕ ਵਜ਼ਨ ਥੱਲੇ ਤੇ ਇੱਕ ਛਿੱਤਰ ਮਾਰੇਗਾ ਤੇ ਉਸੇ ਟਾਈਮ ਠੱਪਾ ਲੱਗ ਜਾਊਗਾ। ਓਏ ਅਮਰੀਕਾ, ਉਹਦੇ ਕੋਲ ਤੂੰ 7000 ਰੁਪਏ ਲਿਆ। ਉਹ ਤੇ ਹੀਰ ਨੇ ਸਿਰਫ ਦਰਜਨ ਕਰਾਉਣ ਦਾ ਲਿਆ ਸੀ। ਜਾਨੀ ਸਾਹਿਬ ਮੈਨੂੰ ਆਈਸਕ੍ਰੀਮ ਵਾਲੀ ਦੁਕਾਨ ਤੇ ਲੈ ਗਿਆ। ਆ ਉੱਥੇ ਲੈ ਜਾ ਯਾਰ। ਉੱਥੇ ਲੈ ਕੇ ਗਿਆ ਇਹਨੂੰ ਮੈਂ। ਅੱਗੋਂ ਉਹਨੇ ਕਿਹਾ ਮੈਂ ਆਪਣੇ ਬੰਦੇ ਦੇ ਕਤਲ ਦੇ ਕੇਸ ਚ ਆਈ ਹਾਂ। ਉਹਨੇ ਕਿਹਾ ਮੈਂ ਬੰਦੇ ਦੇ ਕਤਲ ਦੇ ਕੇਸ ਚ ਆਈ। ਇਹਨੂੰ ਮੈਂ ਲੈ ਕੇ ਗਿਆ ਮੈਂ ਉਹਦੇ ਨਾਲ ਆਈਸਕ੍ਰੀਮ ਵਾਲੀ ਦੁਕਾਨ ਤੇ। 2 ਕੱਪ ਖਾ ਕੇ ਕਹਿੰਦਾ ਮੈਂ ਪੈਸੇ ਲੈ ਕੇ ਆਇਆ ਤੇ ਬਾਅਦ ਚੋਂ ਆਇਆ ਹੀ ਨਹੀਂ। ਉਹਨੇ ਵਿਚਾਰੀ ਨੇ ਆਪਣੇ ਟੌਪ ਤੇ ਲਗਾ ਕੇ ਭੇਜੀ। ਜਾਨੀ ਸਾਹਿਬ ਇਹਨੇ ਮੇਰਾ ਅੱਧਾ ਕੰਮ ਕੀਤਾ। ਮੈਨੂੰ ਆਈਸਕ੍ਰੀਮ ਵਾਲੀ ਦੁਕਾਨ ਤੇ ਪਾ ਕੇ ਕਹਿੰਦਾ ਇੱਥੇ ਬਹਿ, ਮੈਂ ਰੇਸ਼ਮਾ ਨੂੰ ਲੈ ਕੇ ਆਣਾ। ਤੇ ਰੇਸ਼ ਉੱਤੇ ਹੀ ਛੱਡ ਆਇਆ, ਕੱਲੀ ਮਾਂ ਨੇ। ਉਹ ਤੂੰ ਕਾਸ਼ਨਾ ਬਾਸਰੀ ਦਾ ਫਟਾਫਟ ਨਹੀਂ ਬਾਜੀ, ਜ਼ਾਇਆ ਹੋ ਨਹੀਂ ਆ। ਮੈਂ ਤੁਹਾਨੂੰ ਗੱਲ ਸਾਂ, ਲੋਕਾਂ ਨੂੰ ਕਹਿੰਦਾ ਬਿਰੂਨੇ ਮੁਲਕ ਜਾਣਾ, ਆਪ ਹਲੇ ਵਿਚਾਰੇ ਨੇ ਉਮਰਾ ਨਹੀਂ ਕੀਤਾ। ਆ ਉਮਰਾ ਆਪ ਕਮਾਲੀਆਂ ਨਹੀਂ ਟੱਪਿਆ। ਹਾਂਜੀ, ਤੇ ਲੋਕਾਂ ਨੂੰ ਭੇਜਦੇ ਨੇ ਇਹ ਦੂਜੇ ਮੁਲਕਾਂ 'ਚ ਲੱਖਾਂ ਰੁਪਈਆ ਲੈ ਕੇ। ਤੇਰਾ ਵੀਜ਼ਾ ਲੱਗੂ, ਫਰਾਂ ਕਰੂ। ਇਹਨੇ ਉਤੋਂ ਫਿਰ ਝੂਠ ਕੀ ਬੋਲਦੇ ਭਲਾ? ਵੀ ਤੇਰੇ ਕੋਲ ਰੁਪਈਆ 2 ਲੱਖ ਲੈ ਗਿਆ ਅਮਰੀਕਾ ਦੇ ਵੀਜ਼ੇ ਦਾ, ਵੀ ਜਾ ਹੁਣ ਇਸ ਟਾਈਮ ਜਾਈ। ਉਸ ਟਾਈਮ ਜਾਂਦੇ ਜਦੋਂ ਜੇ ਲੱਗ ਜੇ ਤੇ ਬਾਬੇ ਦੀ ਬੱਲੇ ਬੱਲੇ, ਜੇ ਨਾ ਵੀਜ਼ਾ ਲੱਗੇ ਤੇ ਆ ਕੇ ਕਹਿੰਦੇ ਪੁੱਤਰ ਐਨ ਟਾਈਮ ਅਫਸਰ ਦੀ ਡਿਊਟੀ ਚੇਂਜ ਹੋ ਗਈ। ਹਾਂਜੀ। ਮੈਂ ਜਿਸ ਅਫਸਰ ਤੇ ਸਾਰਾ ਕੁਝ ਕੀਤਾ ਸੀ ਉਹ ਅਫਸਰ ਆਇਆ ਹੀ ਨਹੀਂ, ਉਹਨਾਂ ਨੇ ਡਿਊਟੀ ਬਦਲ ਦਿੱਤੀ। ਇਸ ਅਫਸਰ ਦਾ ਲੈਦਾ 2 ਲੱਖ ਲੱਗਣਾ ਹੁਣ। ਔਰ ਇਦਾਂ ਦੇ ਬਾਬੇ 9 ਵਜੇ ਦਰਬਾਰ ਖੋਲਦੇ, 9:15 ਵਜੇ ਚੜਾ ਜੋੜਾ ਖਾ ਕੇ ਬੈਠੇ ਹੁੰਦੇ। ਮੈਂ ਵੇਖਦਾ ਉਹ ਯਾਰ ਜਾ ਯਾਰ, ਅਸੀਂ ਝੂਠ ਨਹੀਂ ਬੋਲਦੇ। ਲੋਕਾਂ ਨੂੰ ਕਹਿੰਦੇ ਮੇਰੇ ਬੱਚੇ ਬਾਹਰ ਜਾਣਗੇ, ਆਪਣੇ ਇਹਨਾਂ ਦੇ ਘਰੋਂ ਬਾਹਰ ਨਹੀਂ ਜਾਂਦੇ। ਆਪਣੇ ਸਾਰੇ ਜੇਲ੍ਹ 'ਚ ਆ। ਆਪਨੇ ਇਹਨਾਂ ਦੇ ਬੱਚੇ ਬਚਨ ਹੀ ਨਹੀਂ ਦੇ ਭਾਜੀ। ਔਰ ਕੈਸੀ ਗੱਲ ਹੈ, ਇਹਦਾ ਪੀਰਾਂ ਨੇ ਕੱਟਾ ਤਿਆਰ ਕੀਤਾ ਵਾ। ਅੱਛਾ, ਅਗਲੀ ਗੱਲ ਇਹ ਹੈ ਕਿ ਤੁਸੀਂ ਕਹਿੰਦੇ ਹੋ ਕਿ ਜੀ ਕਾਰੋਬਾਰ ਕੀ ਬੰਦਸ਼। ਕਾਰੋਬਾਰ 'ਚ ਬੰਦਸ਼
ਕੋਈ ਤਵੀਜ਼ ਕਰਾ ਦਿੰਦਾ ਨਾ, ਕਾਰੋਬਾਰ ਬੰਦ ਕਰ ਦਿੰਦਾ। ਮਤਲਬ ਰੱਬ ਜਿਹੜਾ ਵਾ, ਰੱਬ ਨੇ ਅਗਰ ਕਿਸੇ ਦੇ ਨਸੀਬ 'ਚ ਥੋੜਾ ਰਿਜ਼ਕ ਲਿਖਿਆ, ਤੁਸੀਂ ਮਾਮੇ ਖਾਂ ਬਣ ਕੇ ਉਹਨੂੰ ਤੁਸੀਂ ਕਿੱਦਾਂ ਵਧਾ ਸਕਦੇ? ਦੁਆਵਾਂ ਨਾਲ, ਮੁਅੱਕਲਾਂ ਨਾਲ। ਉਹ ਆਪ ਦੁਆ ਨਹੀਂ ਕਰ ਸਕਦਾ, ਉਹ ਆਪਣੀ ਮਾਂ ਕੋ ਦੁਆ ਕਰਾਵੇ, ਉਹਦੀ ਬੁੱਢੀ ਬੱਚੇ ਦੁਆ ਕਰਨ, ਉਹਦੀਆਂ ਭੈਣਾਂ ਦੁਆ ਕਰਨ, ਤੂੰ ਉਹਦਾ ਸਾਲਾ ਲੱਗਦਾ? ਆਹੋ, ਅਗਲੇ ਦਾ ਰਿਜ਼ਕ ਵਧਾਉਂਦੇ, ਐਦਾਂ ਦਾ ਬਾਬਾ ਆਪ ਸਲਾਨੀ ਤੇ ਬੈਠਾ ਹੁੰਦਾ। ਓ ਯਾਰ ਮੇਰੀ ਗੱਲ ਸੁਣ ਲੈ, ਅਭੀ ਨਾ ਕਰ। ਆਪਣਾ ਰਿਜ਼ਕ ਵਧਾ, ਆਪ ਉਹਨਾਂ ਦੇ ਖਰਚੇ ਤੋਂ ਤੂੰ ਪਲਣਿਆ ਵਾ। ਘਰੇਲੂ ਨਚਾਕੀ। ਹਾਲਾ ਅੱਛਾ, ਲੋਕਾਂ ਦੇ ਰਿਸ਼ਤੇ ਜੁੜਨਗੇ ਤੇ ਇਦਾਂ ਦੇ ਬਾਬੇ ਦੀਆਂ ਆਪਣੀਆਂ 2 ਬੁੜੀਆਂ ਮਰੀਜ਼ਾਂ ਦੌੜੀਆਂ ਹੁੰਦੀਆਂ ਤੇ ਗੱਲਾਂ ਕਰੂਗਾ। ਘਰੇਲੂ ਬਾਅਦ ਚ ਕਹਿੰਦੇ ਨਸੀਬ ਹੀ ਇਦਾਂ ਲਿਖੇ ਸੀਗੇ। घरेलू नचाकी, संग दिल महबूब आपके कदमों में। ਮੈਂ ਵਾਰੀ-ਵਾਰੀ ਤੈਨੂੰ ਪੁੱਛਣਾ ਸਾਰਾ ਕੁਝ, ਇੱਕਦਮ ਨਾ ਸਾਰਾ ਕੁਝ ਜ਼ਾਇਆ ਕਰ। ਦੱਸੋ, ਦੱਸੋ, ਹਾਂ, ਮੇਰਾ ਦੱਸੋ। ਟਾਈਮ ਹਾਲੇ ਪਿੱਛੇ ਬਹੁਤ ਦੱਸੋ, ਪਿਆ ਦੱਸੋ। ਬਾਬਾ। ਦੱਸੋ ਮੈਨੂੰ ਇਹਦੀ ਪਹਿਲੇ ਸੁਣ ਲੈ, ਉਹ ਤੈਨੂੰ ਮੈਂ ਮਿਲਾਤਾ, ਕੰਮ ਖਤਮ ਹੁਣ ਦੁਬਾਰਾ 7000 ਰੁਪਏ ਦੇ ਤੇ ਅਗਲਾ ਕੰਮ ਮੈਂ ਫੇਰ ਪਹਿਲੇ ਸੱਤ ਦਾ ਉਹਦਾ ਕੀ ਕੀਤਾ ਈ? ਦਰਸ਼ਨ ਕਰਾਤੇ, ਆਈਸਕ੍ਰੀਮ ਦੋਵਾਂ ਨੂੰ ਬਿਠਾ ਕੇ ਖਵਾਈ ਨਹੀਂ ਮੈਂ। ਭਾਜੀ ਮੇਰੀ ਗੱਲ ਸੁਣੋ, 7000 ਚ ਉਹਨੇ ਸਿਰਫ ਤੁਹਾਨੂੰ ਦਿਖਾਇਆ ਵਾ। ਅਗਰ ਤੁਸੀਂ ਚਾਹੁੰਦੇ ਹੋ ਨਾ ਮੁਕੰਮਲ ਮਹਿਬੂਬਾ ਹਾਸਲ ਕਰਨੀ, ਤੇ ਇਹ 1.25 ਲੱਖ 1.5 ਲੱਖ ਲੱਗਣਾ। ਤੇ ਜੇ ਤੁਸੀਂ ਕਹੋ ਤੇ 65 ਮੈਂ ਪਾ ਲੈਣਾ, 65 ਹੈ ਹਾਂਜੀ, ਉਹ ਅੱਛਾ, ਜਿਹੜੀ ਕਿ ਉਹਦਾ ਭਲਾ ਕਰਨ ਡਏ ਹੋ। ਵੀ ਮੈਂ ਚੱਲ ਮੇਰੇ ਭਰਾ ਦਾ ਘਰ ਵਸ ਜਾਏਗਾ। ਉਹ ਭਾਜੀ ਉਹ 7 ਦੇ ਵਿੱਚੋਂ ਵੀ 5 ਮੈਂ ਉਹਦੇ ਭਰਾ ਨੂੰ ਦਿੱਤਾ ਤੇ 2 ਮੈਨੂੰ ਬਚੇ ਆ। ਓਏ ਤੂੰ ਕਿੱਡਾ ਲਾਂਤੀਆਂ, ਤੂੰ ਦੱਸਣ ਹੀ ਨਹੀਂ ਦਿਆ ਬਗੈਰ ਤਾਂ ਚਵਲਾ। ਲੱਗੇ ਸੀ ਗੱਲ, ਮੈਨੂੰ ਪਤਾ, ਮੈਨੂੰ ਆਪ ਨਹੀਂ ਪਤਾ, ਮੈਨੂੰ 5 ਆਇਆ, ਸੈੱਟ ਕੀਤਾ ਵਾ ਭਾਜੀ ਨੇ। ਕਹਿੰਦੀ ਸਾਹਿਬ ਤੁਸੀਂ 65 ਕਾਤੋਂ ਪੜ, ਤੁਸੀਂ 3.5 ਮੈਨੂੰ ਦਿਓ, ਮੈਂ 3.5 ਉਹਨੂੰ ਛੱਡਿਆ, 7 ਮੇਰਾ ਤੇ ਪੂਰਾ ਹੋ ਗਿਆ। ਤੇ ਮਿਲਣਾ ਨਹੀਂ ਫਿਰ ਉਹ। ਮੇਰੀ ਗੱਲ ਸੁਣੋ ਜਾਨੀ ਸਾਹਿਬ, ਮੈਂ 12 ਸਾਲ ਜੁਗਤਾਂ ਕੀਤੀਆਂ, ਓਏ ਮੈਨੂੰ ਇੱਥੇ ਕੰਮ ਤੇ ਮੈਂ 12 ਸਾਲ ਜੁਗਤਾਂ ਚੁਰਾਈਆਂ। ਉਹ ਅੱਛਾ, ਅੱਛਾ ਜਾਨੀ ਸਾਹਿਬ, ਜੇ ਉਹਨੇ 7000 ਮੇਲਿਆਂ ਦਾ ਦਿੱਤਾ ਨਾ ਤੇ 14000 ਮਹਿਬੂਬਾ ਨੇ ਇਸ ਕੰਮ ਦਾ ਦਿੱਤਾ ਕਿ ਮੈਨੂੰ ਮਨਾਉਣਾ ਨਹੀਂ ਉਹਦਾ। ਓਏ ਉਹ ਐ ਤੇ ਚਵਲਾ ਮਾਰਦਾ ਪਿਆ, ਇਹਦੀ ਮੈਂ ਮਹਿਬੂਬਾ ਨੂੰ ਲੈ ਕੇ ਆ, ਉਹਨੂੰ ਕਹੀ ਮੈਨੂੰ ਕੰਮ ਤੇ ਲਵਾ। ਲੈ ਇੰਜ ਕਹੀਦਾ ਭਲਾ? ਉਹ ਬਜਾਲਾ ਪਿੱਛੋਂ ਬੰਦ ਹੋਣ ਲੱਗੀ, ਬਜਾਲਾ। ਬਾਬਾ ਸਿਮ ਆ ਕੀ ਪਾਇਆ ਇੰਨਾ ਕੁਛ? ਓਏ ਮੈਂ ਉੱਥੇ ਪਏ ਸੀ, ਮੈਂ ਪਾ ਲਏ। ਅੱਛਾ ਮੇਰੀ ਗੱਲ ਸੁਣ, ਉਸ ਤੋਂ ਬਾਅਦ ਮੈਂ ਫੇਰ ਇਹਦੀ ਮਹਿਬੂਬਾ ਨੂੰ ਬੁਲਾਇਆ ਤੇ ਕਹਿੰਦਾ ਜ਼ੇਵਰ ਲੈ ਕੇ ਆ, ਅਮੀ ਦਾ ਨਸ ਜਾਈਏ। संग दिल महबूब आपके कदमों में, ਮਹਿਬੂਬਾ महबूब भी महबूबा भी। ਸੰਗ ਦਿਲ तू की साला लगदा वा? ਨਹੀਂ, तू की कर सकदा वा? ਸੰਗ ਦਿਲ ਮਹਿਬੂਬਾ। तू किदां लिया सकदा कदमां च? ਤੁਸੀਂ ਨਾਂ ਦੱਸੋ। ला इन्हें घटा ला ही करना, मैनू यही कही जांदा नाम दसो। ਨਹੀਂ ਨਹੀਂ, ਮੇਰੇ ਨਾਮ ਦੱਸੋ। अच्छा नाम, ਉਹਦੀ ਮਾਂ ਦਾ ਨਾਂ ਦੱਸੋ, ओके ਉਹਦੇ ਪਿਓ ਦਾ ਨਾਂ ਦੱਸੋ, ओके ਉਹਦੇ ਭਰਾਵਾਂ ਦੇ ਨਾਂ ਦੱਸੋ, Okay. ਉਹਦੀਆਂ ਭੈਣਾਂ ਦੇ ਨਾਂ ਦੱਸੋ, Okay. ਉਹ ਰਹਿੰਦੀ ਕਿੱਥੇ ਹੈ ਦੱਸੋ, Okay. ਕਿਹੜੀ ਗਲੀ 'ਚ ਰਹਿੰਦੀ ਏ ओके ਇਹ ਦੱਸੋ, ਕਿੰਨੇ ਕਮਰੇ ਨੇ ਉਹਨਾਂ ਦੇ ਘਰ ਦੇ ਇਹ ਦੱਸੋ। ओके ਠੀਕ ਹੈ ਨਾ? ਸਵੇਰੇ ਸਕੂਲ ਜਾਂਦੀ ਮੈਨੂੰ ਆਹ ਦੱਸੋ, ओके ਦੁਪਹਿਰੇ ਕਿੰਨੇ ਵਜੇ ਆਉਂਦੀ ਮੈਨੂੰ ਆਹ ਦੱਸੋ, ओके ਉਹਦੇ ਫੋਨ ਨੰਬਰ ਮੈਨੂੰ ਦੱਸੋ। ओके ਠੀਕ ਹੈ ਨਾ? ਉਸ ਤੋਂ ਬਾਅਦ ਉਹਦਾ ਅੱਬਾ ਕੀ ਕੰਮ ਕਰਦਾ ਮੈਨੂੰ ਆਹ ਦੱਸੋ, ਉਹਦੇ ਵਾਲਦ ਸਾਹਿਬ ਨਰਮ ਦਿਲ ਨੇ ਸਖਤ ਦਿਲ ਨੇ ਮੈਨੂੰ ਆਹ ਦੱਸੋ, ਉਹਦਾ ਖਾਨਦਾਨ ਕੀ ਹੈ ਮੈਨੂੰ ਆਹ ਦੱਸੋ, ਖਾਨਦਾਨ ਦੇ ਕਿੰਨੇ ਫਰਦ ਨੇ ਮੈਨੂੰ ਆਹ ਦੱਸੋ। ਸੰਗ ਦਿਲ ਮਹਿਬੂਬਾ ਆਪਕੇ ਕਦਮੋਂ में ना आए ਫੇਰ ਦੱਸੋ। मैं अपनी सकी भैन अपने कदमां च नहीं लियाउणी भी जिहदे बारे च मैं इन्ना कुछ जानदा। मैं थप्पड़ मार के तेरा बाबा दूजे पासे ला देना वा। ਮੈਂ ਕਹਿੰਦਾ ਮਹਿਬੂਬਾ ਆਪਕੇ ਕਦਮੋਂ में ਇੰਜ ਨਹੀਂ ਆਣੀ। मतलब इन्ना कुछ ते बंदे नूं अपनी सकी भैन दे बारे च नहीं पता हुंदा। ਤੁਸੀਂ ਯਕੀਨ ਕਰੋ ਜਿਹੜਾ ਤੂੰ ਕਿਸੇ ਦੀ ਭੈਣ ਦੇ ਬਾਰੇ ਚ ਮੇਰੇ ਕੋ ਪੁੱਛਣੇ ਇਹ ਕਰੈਕਟਰ ਦਾ ਇਹਦੀ ਮਹਿਬੂਬਾ ਉਹ ਨਾ ਉਹ ਇਤੀ ਪੈਂਦੇ ਪਏ ਮੈਂ ਇੰਨਾ ਕੁਝ ਤੈਨੂੰ ਦੱਸਣਾ ਵੀ ਆ ਵੀ ਦੱਸਾਂ, ਮੈਂ ਤੈਨੂੰ ਆ ਵੀ ਦੱਸਾਂ, ਇਹ ਵੀ ਦੱਸਾਂ, ਉਹ ਕਿਦੋਂ ਪੈਦਾ ਹੋਈ, ਉਹਦੀ ਤਰੀਕ ਪੈਦਾਇਸ਼ ਦੱਸਾਂ, ਉਹ ਕਿੱਥੇ ਪੜ੍ਹਦੀ ਇਹ ਦੱਸਾਂ, ਉਹਦਾ ਕੀ ਸਾਰਾ ਕੁਝ ਦੱਸਾਂ। ਜਾਨੀ ਸਾਹਿਬ ਇਹ ਸਭ ਕੁਝ ਮੈਂ ਇਹਨੂੰ ਦੱਸਿਆ, ਨਾਲ ਇੰਨੇ ਬੜੇ ਫਾਰਮ ਵੀ ਜਮ੍ਹਾਂ ਕਰਾਏਗਾ। ਓਏ ਮੈਂ ਤੈਨੂੰ ਬੁਲਾਇਆ ਵੀ ਜਾ, ਸੰਗ ਦਿਲ ਮਹਿਬੂਬਾ ਦੇ ਕਦਮਾਂ ਚ ਆਈ, ਉਲਟੀ ਕਰਕੇ ਵਾਪਸ ਚਲੀ ਗਈ ਹੈ। ਉਹਨੂੰ ਇੰਨੀ ਬਹੂ ਆਈ ਜਿਹਦੇ ਚ ਨਾਲੇ ਇੰਨੀ ਇਨਫੋਰਮੇਸ਼ਨ ਦੇ ਵਿੱਚ ਤਾਂ 5-7 ਮਹਿਬੂਬਾ ਕਦੋਂ ਚਾਹੀਦੀਆਂ। ਉਹ ਯਾਰ ਕੋਈ ਕਦਮਾਂ ਕੁਦਮਾਂ ਚ ਨਹੀਂ ਹੁੰਦਾ, ਐਵੇਂ ਬਕਵਾਸ ਕਰਦਾ ਪਿਆ ਵਾ। ਉਹ ਤੂੰ ਸਖਤ ਮਹਿਬੂਬਾ ਰਿਆਂ ਦੇ ਕਦਮਾਂ ਚ ਥੋੜੀ ਨਰਮ ਦਿਲ ਆ। ਤੂੰ ਇਸ ਤਰ੍ਹਾਂ ਕਰ, ਬੇਫਰਮ ਲੈ ਕੇ ਨਾ ਤੇ ਬਾਬਾ ਜੀ ਦੇ ਦੇ। ਮੈਂ ਕਹਿਣ ਡਿਆ ਮੈਂ ਇਹਦੀ ਤੂੰ ਕਦਮਾਂ ਚ ਨਾ ਆਵੇ, ਮੈਂ ਥੋੜੀ ਨੀਵੀਂ ਜੀ ਹੋ ਜਾਵੇ ਬਸ। ਮੇਰੀ ਗੱਲ ਸੁਣੋ, ਸਲਾਮ ਹੀ ਕਰਦੇ ਰਿਹਾ ਕਰ। ਯਾਨੀ ਸਾਹਿਬ ਨਾ ਮਜ਼ਾਕ ਕਰੋ। ਮੇਰੇ ਮੁਵੱਕਲ ਜਿਹੜੇ ਇਸ ਟਾਈਮ ਜਿਹੜੇ ਨਾ ਉਹ ਕਦਮਾਂ ਚ ਆਉਣਾ ਸੀ ਤੇ ਪੂਰਾ ਹੀ ਹੈ ਨਾ। ਬਿਲਕੁਲ, ਇਹਨੂੰ ਕਹੋ ਜਾਨੀ ਸਾਹਿਬ 50 ਰੁਪਏ ਮੇਰੇ ਕੋਲ ਲੈ ਲੈ, ਮੈਨੂੰ ਮਾੜਾ ਜਿਹਾ ਸ਼ੀਸ਼ਿਸ਼ ਕਰਾ ਦੇ। ਸ਼ਿਸ਼ ਕੀ ਉਹ ਰਾਂਝੇ ਯਕੀਨ ਕਰੋ, ਇਹਦੀ ਮਹਿਬੂਬਾ ਮੈਨੂੰ ਮਿਲਾਈ, ਉਹਨੇ ਇਹਦੇ ਮੂੰਹ 'ਚ ਬੁਰਗੀ ਪਾਈ, ਇਹਨੇ ਜਦੋਂ ਪਾਈ ਉਹਨੂੰ ਤੇ ਕਿਰਾਇਆ ਤਾਂ ਲੱਗ ਗਈ, ਇਹਨੇ ਹਾਥੀ ਨਹੀਂ ਸੀ ਦਿੱਤੇ। ਰਾਂਝਾ ਜੀ ਤੁਸੀਂ ਵੀ ਥੋੜਾ ਕਰਾਤਾ ਜਾਨੀ ਸਾਹਿਬ। ਬਾਬਾ ਜੀ ਤੂੰ ਫਲੂਟ ਵਜਾਉਣ ਲੱਗੇ? ਨਹੀਂ ਨਹੀਂ, ਮੈਂ ਆਪਣੀ ਨੈਚੁਰਲ ਵਜਾਣੀ ਲਾ। ਚਲੋ 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 ਲਾਓ ਮੂੰਹ ਨੂੰ, ਚਲੋ। ਚਲੋ ਤੁਸੀਂ ਇੱਕ ਗੱਲ ਨੋਟ ਕੀਤੀ ਆ, ਜਿੱਥੋਂ ਬਾਂਸਰੀ ਵਜਾਉਂਦਾ ਉੱਥੋਂ ਗਾਲੀ ਕਿੰਨੀ ਹੋਈ ਆ। ਉਹ ਵੇਖੋ ਓਏ ਇੱਥੋਂ ਕਾਲੀ ਹੁੰਦੀ ਹੈ। ਬਾਬਾ ਜੀ ਇਹ ਬਾਂਸਰੀ, ਇਹ ਫਲੂਟ ਆ, ਇਹ ਫਲੂਟ ਦਾ ਅਗਲਾ ਦਸਤਾ ਡਿੱਗ ਪਿਆ। ਥੋੜੀ ਜਿਹੀ ਉਸਤਾਦ ਜੀ
ਦਸਤੀ ਅੱਜ ਫਲੂਟ ਦੀ ਅੱਗੋਂ ਥੋੜੀ ਡਿੱਗ ਪਈ। ਔਰ ਬਾਬਾ ਜੀ ਤਾਂ ਟੂਬ ਲਾਓ ਤਾਂ ਹਲਕਾ ਜੀ ਕਰੀ ਜਾਓ ਆਰਾਮ ਨਾਲ। ਨਹੀਂ ਇਹਦੀ ਬੁਰਸ਼ੀ ਇੱਕ ਉਹ ਲੋਹੇ ਦੀ ਫਲੂਟ ਸੀ, ਉਹਦੇ ਚ ਇਹਦੇ ਆਪਸ਼ਨ ਸੀ, ਡਿਸਪਲੇ ਸੀ ਸਾਰਾ। ਆਹੋ ਲੈਟ ਬਾਹਰ ਇਹਦੇ ਉੱਤੇ ਬੁਰਸ਼ ਲੱਗਾ ਸੀ ਜਾਨੀ ਸਾਹਿਬ। ਹਾਂ ਅੱਛਾ, ਜਦ ਤੱਕ ਇੱਕ ਗੱਲ ਸੁਣ। ਰਾਂਝੇ ਵਾਲੀ ਟਿਊਨ ਮੇਰੇ ਕੋਲੋਂ ਸੁਣ। ਰਾਂਝੇ ਦੀ ਮੂੰਹ ਜ਼ਬਾਨੀ ਸੁਣ ਲਓ। ਮੂੰਹ ਜ਼ਬਾਨੀ ਸੁਣਾ ਦੇ। ਓਏ ਨਿਕਲਾ ਨਿਕਲਾ ਨਹੀਂ ਓਏ ਮਰੇ। ਇਹ ਰਾਂਝੇ ਵਾਲੀ ਨਹੀਂ ਭਾਜੀ, ਇਹ ਸਭ ਵਾਲੀ ਆ। ਹਾਂ ਇਹ ਸੱਪ ਵਾਲੀ ਆ। ਅੱਛਾ ਤੂੰ ਮੈਂ- ਸੱਪ ਕਹਿ ਦੋ। ਅੱਛਾ ਰਾਂਝੇ ਵਾਲੀ ਕਿਹੜੀ? ਰਾਂਝੇ ਵਾਲੀ ਪਤਾ ਨਹੀਂ ਕਿਹੜੀ ਸੀ। ਲੇਕਿਨ ਇੱਧਰ ਸੁਣ ਹਾਂ ਸੁਣ ਬੰਜੇਲੀ ਦੀ ਮਿੱਠੜੀ। ਰੁੱਟੇ ਮੂੰਹ। ਉਹ ਕਿਹੜਾ ਆਸ਼ਿਕ ਹੈ ਤੈਨੂੰ ਮੈਨੂੰ ਨਹੀਂ ਯਾਦ। ਓਏ ਚੁੱਪ ਕਰ ਓਏ। ਨਮਾਣਿਆ ਚੁੱਪ ਕਰ। ਵਜਾ ਕੇ ਦਿਖਾ ਫਿਰ ਓਏ। ਚੱਲਾ 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 ਓਏ ਯਾਰ ਅੱਜ ਬਾਬਾ ਦੇ ਮਾਹੀ। ਹਾਂ ਮੈਂ ਉਹ ਆਦੇ ਕਹਿ ਯਾਰ ਚੱਲਾ ਦਾ ਮੇਰੀ ਗੱਲ 7,000 ਰੁਪਇਆ ਦਿੱਤਾ ਤੈਨੂੰ। ਇਹਨੂੰ ਕਹੋ ਆਪਣੀ ਮਹਿਬੂਬਾ ਦੀ ਖਾਤਰ ਕੀ ਕਰ ਸਕਦਾ। ਹੈ ਗੋਲੀ ਖਾ ਤੇ ਯਾਰ ਸਕਦਾ। ਤੇਰੀ ਉੱਥੇ ਹੀ ਸੂਈ ਫਸੀ। ਸਾਨੂੰ ਨਹੀਂ ਮਹਿਬੂਬਾ ਜੋ ਮੈਂ ਪੁੱਛਦਾ ਪਿਆ ਨਾ ਉਹਦਾ ਤੇਰੇ ਕੋਲ ਜਵਾਬ ਨਹੀਂ। ਉਹ ਦੱਸ। ਨਹੀਂ ਹਾਂ ਕਿਹੜੀ ਗੱਲ ਕੀਤੀ ਤੂੰ? ਕੀ ਗੱਲ? ਸੀਨੇ ਤੇ ਗੋਲੀ। ਆਹੋ ਇੱਕ ਮਿਸਾਲ ਆ, ਮੈਂ ਜਿੱਥੇ ਕਵਾਂਗੇ ਐ ਇੱਥੇ ਮੇਰਾ ਰਿਸ਼ਤਾ ਹੋਵੇ ਔਰ ਉਹਦੇ ਸਾਰੇ ਘਰ ਦੇ ਮੰਨ ਜਾਣ, ਉਂਝ ਭਾਵੇਂ ਮੇਰੇ ਖਿਲਾਫ ਹੋਣ, ਮੰਨ ਜਾਣਗੇ। ਤੁਸੀਂ ਮੰਨ ਜਾਂਦੇ ਨੇ? ਮੰਨ ਜਾਣਗੇ। ਮੈਂ ਆਪਣੇ ਮੌਕਲ ਛੱਡਣੇ ਨੇ। ਉਹ ਕਰੈਕਟਰ ਨੇ ਜਾ ਕੇ ਸਿੱਧਾ ਉਸ ਬੰਦੇ ਦੇ ਦਿਮਾਗ, ਜਿਹੜਾ ਬੰਦਾ ਨਹੀਂ ਮੰਨਦਾ ਉਹਦਾ ਨਾਮ ਅੱਛਾ ਇਲਮ ਕਰਨਾ ਵਾ। ਇਲਮ ਕਰਨਾ। ਓਕੇ ਮੈਂ ਸਮਝਿਆ ਪਤਾ ਨਹੀਂ ਬਾਬੇ ਨੇ ਆਪਣੀਆਂ ਦੋ ਦੇ ਕੇ ਕਹਿਣਾ ਤੁਸੀਂ ਇੱਕ ਉਹਦੇ ਨਾਲ ਵਿਆਹ ਦਿਓ। ਅੱਜ ਮੌਕਾ ਦੋ ਮੇਰੀਆਂ ਦਾ। ਔਰ ਜਿੱਦਾਂ ਦੀ ਬਾਬੀ ਦੁਆ ਨੂੰ ਭਲਾ ਕੀ ਕਿਤੇ ਬਾਬਾ ਜੀ ਅੱਲਾਹ ਦੇ ਕਹਿੰਦੇ ਉਹੀ ਗੱਲ ਇੱਕ ਹੀ ਬਹੁਤ ਹੈ ਓਏ ਤੇਰੇ ਕੋਲ। ਚਪਲਾ ਨਾ ਮਾਰ। ਮੈਂ ਉੱਥੇ ਭੇਜਣਾ ਵਾ ਮੁਵੱਕਲ, ਜਿਹੜਾ ਬੰਦਾ ਨਹੀਂ ਮੰਨਦਾ। ਠੀਕ ਹੈ, ਹੁਣ ਉਸਤਾਦ ਤੁਸੀਂ ਜਿੱਥੇ ਸ਼ਾਦੀ ਕਰਨੀ ਚਾਹ ਅੱਛਾ ਰਹੇ, ਤੂੰ ਮੁਵੱਕਲ ਭੇਜਦਾ ਵਾ। ਮੈਂ ਮੁਵੱਕਲ ਭੇਜਦਾ। ਉਹ ਕੱਲ ਕੋਈ ਨਹੀਂ ਭੇਜਦਾ। ਗੱਟ ਵਾਲੇ ਪੁੱਲ ਦੇ ਥੱਲੇ ਨਸ਼ਈ ਹੁੰਦੇ ਉਹਨਾਂ ਨੂੰ ਕਹਿੰਦਾ 20 ਰੁਪਏ ਦੇ ਕੇ ਜਾਓਗੇ, ਕਹਿੰਦਾ ਮੌਕਾ ਦਾ ਭਾਈ ਮੌਕਾ ਦਾ। ਮੁਵੱਕਲ ਭੇਜਣਾ। ਉਹ ਹਾਂ ਕਹਿੰਦਾ ਮੌਕਾ ਦਾ ਜੀ। ਵਾਪੇ ਨੇ ਭੇਜਿਆ ਆਈ ਕੋ ਮੈਂ ਮੁਵੱਕਲ ਭੇਜਣਾ ਉੱਥੇ। ਹਾਂ। ਜਿਹੜਾ ਬੰਦਾ ਨਹੀਂ ਮੰਨਦਾ ਹਾਂ। ਉਹਦਾ ਨਾਮ ਦੱਸੋ, ਉਹਦੇ ਪਿਓ ਦਾ ਨਾਮ ਦੱਸੋ, ਉਹਦੀ ਮਾਂ ਦਾ ਨਾਮ ਦੱਸੋ। ਕੁੜੀ ਆਪ ਹੀ ਨਹੀਂ ਮੰਨਣ ਦੀ। ਕੁੜੀ ਵੀ ਨਹੀਂ ਮੰਨ ਰਹੀ। ਨਹੀਂ ਉਹ ਕੁੜੀ ਦਾ ਨਾਮ ਦੱਸੋ। ਰੇਸ਼ਮਾ ਪੁਰੀਆ। ਯਾਰ ਉਹੀ ਹੈ ਤੇਰੀ ਵੀ। ਮੈਂ ਆਪਣੀ ਉਹਨੂੰ, ਮੈਂ ਇੱਕ ਤੈਨੂੰ ਮਿਸਾਲ ਦੇ ਰਿਹਾ। ਰੇਸ਼ਮੂ ਮੈਂ ਵੈਸੇ ਪੁੱਛ ਰਿਹਾ ਕਿ ਚਲੋ ਮੈਂ ਤੁਹਾਨੂੰ ਕੁੜੀ ਦਾ ਨਾਂ ਦੱਸਦਾ, ਕੁੜੀ ਦੀ ਮਾਂ ਦਾ ਵੀ ਨਾਂ ਦੱਸਦਾ, ਦੱਸ। ਫਿਰ ਅੱਗੋਂ ਮੈਂ ਮੁਵੱਕਲ ਭੇਜਾਂਗਾ। ਓ ਯਾਰ ਮੌਕਲ ਉਹ ਨਾਂ ਮੈਂ ਦੱਸਦਾ, ਫਿਰ ਮੋਕਲ ਨੇ ਕੀ ਕਰਨ ਜਾਣਾ? ਤੁਸੀਂ ਨਾਮ ਦੱਸਦਾ ਨਾ, ਹਾਂ ਕਿਉਂਕਿ ਨਾਮ ਜ਼ਰੂਰੀ ਹੈ। ਕੁੜੀ ਦਾ ਨਾਮ ਤਾਂ ਕੁੜੀ ਦੀ ਮਾਂ। ਮੈਂ ਤੈਨੂੰ ਦੱਸਦਾ। ਮੈਨੂੰ ਦੱਸਦਾ। ਤੂੰ ਮੋਕਲ ਕਿਸ ਕੰਮ ਵਾਸਤੇ ਭੇਜਣਾ? ਕੁੜੀ ਨੂੰ ਮਨਾਉਣ ਵਾਸਤੇ। ਤੁਸੀਂ ਉਹਦੇ ਨਾਲ ਮੁਹੱਬਤ ਕਰਦੇ ਹੋ। ਕੁੜੀ ਉਹ ਮੋਕਲ ਉਹਨੂੰ ਜਾ ਕੇ ਕੀ ਮੰਨ ਜਾ। ਹਾਂਜੀ, ਉਹ ਕੁੜੀ ਦਾ ਦਿਲ ਨਰਮ ਕਰੇਗਾ ਤੁਹਾਡੇ ਵੱਲੋਂ। ਜਾਨੀ ਸਾਹਿਬ ਮੈਨੂੰ ਕਹਿੰਦਾ ਆਪਣੀ ਮਹਿਬੂਬਾ ਦਾ ਨਾਮ ਦੱਸ। ਮੈਂ ਨਾਮ ਦੱਸਿਆ ਤੇ ਆਪਣੀ ਬਾਂਹ ਤੇ ਲਿਖ ਕੇ ਫਿਰਨ ਲੱਗ। ਉਹ ਮੈਂ ਭਾਜੀ ਕਿਹਾ ਕਿਤੇ ਭੁੱਲ ਨਾ ਜਾਵਾਂ। ਇੱਧਰ ਮੇਰੀ ਸੁਣੋ ਗੱਲ ਜਾਨੀ ਸਾਹਿਬ। ਉਹਨੇ ਜਿਹੜਾ ਮੋਕਲ ਭੇਜਣਾ, ਮੋਕਲ ਨੇ ਜਾ ਕੇ ਬਕਾਇਦਾ ਉਹਦਾ ਘਰ ਫਾਰਮ ਬਣਾਉਣਾ ਵਾ, ਪੂਰਾ ਫਾਰਮ ਫਿਲ ਕਰਨਾ, ਫਿਰ ਇਹਨੇ ਮਹਿਬੂਬਾ ਤੁਹਾਡੇ ਏਦਾਂ ਤੁਸੀਂ ਗੱਲ ਮੁੱਕਰ ਕੇ ਫਿਰ ਅੱਜ ਮੌਕਾ ਛੱਡਣ ਡਿਆ, ਕੱਲ ਬੀਵੀ ਬੱਚੇ ਛੱਡੇ ਉਹ ਨਹੀਂ ਦੱਸਣ ਡਿਆ ਕਿਸੇ ਨੂੰ। ਸੱਸ ਨੂੰ ਉਹਦੀ ਲੜਾਈ ਹੋਵੇ, ਮੈਂ ਸੁਲ੍ਹਾ ਕਰਾ ਦਿੰਦਾ। 1 ਮਿੰਟ ਚ ਮੁਵੱਕਲ ਜਾਣਾ ਸਿੱਧਾ। ਮੋਕਲ ਕੀ ਕਰਦਾ ਵਾ? ਮੁਵੱਕਲ ਜਾ ਕੇ ਸਮਝਾਉਂਦਾ ਹੈ। ਭਾਜੀ ਉਹਦੇ ਦਿਮਾਗ ਦੇ ਵਿੱਚ ਵੜ ਜਾਂਦਾ। ਅੱਛਾ ਇਦਾਂ ਕਹਿ ਨਾ ਹਾਂ। ਕਿ ਉਹ ਗੈਬੀ ਤੋਂ ਤੇ ਅੰਦਰ ਜਾ ਕੇ ਉਹਨਾਂ ਦੇ ਦਿਮਾਗ ਦੀ ਦਿਮਾਗ ਘੁਮਾ ਦਿੰਦਾ ਵਾ। ਹਾਂਜੀ, ਫਿੜਕੀ ਨਹੀਂ ਘਮਾਉਂਦਾ, ਉਸੇ ਨੂੰ ਦਿਮਾਗ ਨੂੰ ਇੱਧਰ ਉੱਧਰ ਕਰਦਾ ਹੈ। ਜਿਵੇਂ ਲਫ਼ਜ਼ ਨਹੀਂ ਇੱਧਰ ਉੱਧਰ ਕਰੀਦੇ। ਅਬੀ ਆ ਇੱਥੇ ਹਾਂ ਕਹਿਣੀ, ਇੱਥੇ ਨਾ ਕਹਿਣੀ। ਹਾਂ, ਮੋਕਲ ਨੇ ਜਾ ਕੇ ਜਿਹੜੀ ਤੁਸੀਂ ਦੋ ਜ਼ਮਾਨਤਾਂ ਦਿੱਤੀ ਹੁੰਦੀ ਨਾ, ਉਹਨਾਂ ਕੋਈ ਇਨਫੋਰਮੇਸ਼ਨ ਲੈਣੀ ਕਿ ਬੰਦਾ ਠੀਕ ਆ। ਇਹਨੇ ਮੋਕਲ ਨੂੰ ਭੇਜਿਆ ਸੱਸ ਦੀ ਤੇ ਨੌਂ ਦੀ ਸੁਲਾ ਕਰਾਉਣ। ਉਹ ਸੱਸ ਦੀ ਤੇ ਨਿਓਲੇ ਦੀ ਕਰਾ ਕੇ ਆ ਗਿਆ। ਉਹ ਯਾਰ ਉਹ ਤਾਂ ਸੱਪ ਦੀ ਤੇ ਨਿਓਲੇ ਦੀ ਹੁੰਦੀ ਹੈ ਲੜਾਈ। ਇਹਨੇ ਮੋਕਲ ਭੇਜਿਆ ਸੱਸ ਤੇ ਨੂੰ ਦੀ ਸੁਲਾਹ ਕਰਾਉਣ, ਪੂਰੇ ਮਹੱਲੇ ਦੀ ਲੜਾਈ ਕਰਾਇਆ, ਉਲਟਾਂ ਚੱਲਣ ਡੀਆਂ ਉੱਥੇ। ਵੈਸੀ ਗੱਲ ਕੀਤੀ। ਮੋਕਲ ਵੀ ਅੰਦਰ ਹੋਇਆ। ਆਹੋ ਜਾਨੀ ਸਾਹਿਬ ਮੇਰੇ ਕੋਲੋਂ ਥੋੜੀ ਜਿਹੀ ਫਲੂਟ ਹੋ ਉਹ ਜਾਵੇ। ਯਾਰ ਮੇਰੇ ਕੋ ਹੁਣ ਪਲੇ ਨਹੀਂ ਹੋਣਾ, ਕਾਪੀਰਾਈਟ ਆ ਜਾਣਾ ਤੇਰੀ ਫਲੂਟ ਦਾ, ਨਾ ਕਰ। ਉਹ ਅੱਲਾ ਦੇ ਬੰਦੇ ਪਿੱਛੋਂ ਬੰਦ ਹੋਣ ਲੱਗੇ 1 ਮਿੰਟ। ਅੱਛਾ ਤੇਰੀ ਫਲੂਟ ਦਾ ਨਾ ਕਾਪੀਰਾਈਟ ਆ ਜਾਣਾ ਵਾ, ਨਾ ਕਰ ਰਾਂਝਿਆ। ਪਤਾ ਕੀ ਕਰਨ ਲੱਗੇ? ਕੋਈ ਪੁਰਾਣੀ ਜੀ ਟੂਨ ਕੱਢ ਲਓ। ਪੁਰਾਣੀ ਦਾ ਵੀ ਕਾਪੀਰਾਈਟ ਆ ਜਾਣਾ, ਠਹਿਰ ਜਾ। ਮੇਰੀ ਗੱਲ ਸੁਣ ਯਾਰ, ਮੇਰੀ ਗੱਲ ਸੁਣ ਬਾਬਾ। ਇੱਕ ਹੁੰਦਾ ਵਾ ਸ਼ੌਹਰ ਕੋ ਰਾਹੇ ਰਾਸਤ ਪੇ ਲਾਣਾ। ਲਾਣਾ। ਅਕਸਰ ਸ਼ੋਹਰ ਰਾਹ ਭੁੱਲ ਜਾਂਦੇ ਨੇ, ਗਲਤ ਰਸਤੇ ਟੁਰ ਪੈਂਦੇ ਨੇ। ਸ਼ੋਹਰ ਚੁਸ਼ਾਂਦਾ ਪੀਤਾ ਕਦੀ? ਹੈ ਸ਼ੋਹਰ ਚੁਸ਼ਾਂਦਾ ਸ਼ੋਭ ਉਹ ਕਰਸ਼ੀ ਵਾਲਿਆਂ ਦਾ। ਕੀ ਬਾਤ ਹੈ, ਹਾਲ ਤੱਕ ਇਹ ਨਹੀਂ। ਰਾਹ ਰਾਸਤ पे लाना शोहर को। अगर शोहर राह भुल गया, ਉਹਨੂੰ ਰਾਹ ਰਾਸਤ पे लाना। हमेशा वो अपनी औरत ਦੀ ਗੁਣ ਗਾਏਗਾ। ਥੱਲੇ ਉਹ ਰੱਖ। ਕਿਸੇ ਖੈਰ ਔਰਤ ਵੱਲ ਨਹੀਂ ਵੇਖੇਗਾ। ਹੈ
ਥੱਲੇ ਲੱਗ ਜਾਏਗਾ। ਥੱਲੇ ਲੱਗ ਜਾਏਗਾ। ਥੱਲੇ ਲਾਉਣ ਦਾ ਹੋਰ ਤਰੀਕਾ ਉਹ ਕੀ ਕਰ, ਉਹ ਵੀ ਮੋਕਲ ਭੇਜ, ਮੋਕਲ ਭੇਜੂਗਾ। ਉਹ ਤੇਰੇ ਕੋਲ ਇੱਕੋ ਹੀ ਮੋਕਲ, ਉਹਦੇ ਸਿਰ ਤੇ ਗੇਮ ਪਾਈ ਜਾਂਦਾ, ਉਹ ਲੋਕਾਂ ਦੇ ਦਿਮਾਗ 'ਚ ਵੜ ਕੀ ਕਰੀ ਜਾਂਦੇ। ਨਹੀਂ ਕੋਈ ਮੋਕਲ ਨਹੀਂ, ਮੇਰੇ ਕੋਲ ਪੂਰੀ ਫੌਜ ਮੋਕਲਾਂ ਦੀ। ਜ਼ਿਆਦਾ ਨੇ ਤੇਰੇ ਕੋਲ? ਮੇਰੇ ਕੋਲ 92 ਮੋਕਲ ਨੇ, ਜਿਹਦੇ ਵਿੱਚੋਂ 25 ਮੇਲ ਨੇ, 25 ਫੀਮੇਲ ਨੇ, ਬਾਕੀ 3-4 ਖਵਾਜਾ ਥਰਾ ਨੇ, ਉਸ ਤੋਂ ਬਾਅਦ ਬੱਚੇ ਵੀ ਨੇ, ਬੱਚੀਆਂ ਵੀ ਨੇ, ਸਾਰੇ ਹਰ ਕਿਸਮ ਦੇ ਮੋਕਲ ਮੇਰੇ ਕੋਲ ਮੌਜੂਦ ਨੇ। ਉਹ ਲਹਿਦਾ ਯੂਜ਼ ਉਹ ਕਰ, ਲਹਿਦਾ ਯੂਜ਼ ਕਰਦੇ ਆ। ਬਾਬੇ ਨੂੰ ਬਾਬਾ ਭੇਜਦਾ, ਬਾਬੇ ਨੂੰ ਬਾਬਾ ਭੇਜਦਾ, ਔਰਤ ਦੇ ਕੋਲ ਔਰਤ ਜਾਂਦੀ ਹੈ, ਔਰਤ ਦੇ ਕੋਲ ਔਰਤ ਚੱਲ। ਔਰਤ ਦੇ ਕੋਲ ਔਰਤ ਜਾਏਗੀ, ਚਲਾਕ ਦੇ ਕੋਲ ਚਲਾਕ ਜਾਏਗੀ, ਬੰਦੇ ਦੇ ਕੋਲ ਬੰਦਾ ਜਾਏਗਾ। ਅੱਛਾ। ਹੁਣ ਤੁਹਾਡੇ ਅੰਦਰ ਮੈਂ ਇੱਕ ਮੋਕਲ ਭੇਜਾਂ, ਹੈ ਹਾਂਜੀ ਲੈ ਜੇ ਵਾਪਸ ਆ ਗਿਆ ਸਾਨੂੰ ਫੜ ਲਈ। ਇਹ ਤੁਹਾਡੇ ਅੰਦਰ ਮੋਕਲ ਇੰਜ ਕਰਕੇ ਜਾਣਾ ਹੈ, ਸਾਰਾ ਕੁਝ ਚੇਂਜ ਹੋ ਜਾਊਗਾ ਤੁਹਾਡਾ। ਤੁਸੀਂ ਦੱਸੋ ਕਿਹੜੀ ਗੱਲ ਜਿਹੜੀ ਤੁਸੀਂ ਨਹੀਂ ਮੰਨਣੀ, ਮੈਂ ਉਹਦੀ ਹਾਂ ਕਰਵਾਵਾਂਗਾ 1 ਮਿੰਟ ਦੇ ਵਿੱਚ। ਪਤਾ ਕੀ ਗੱਲ, ਤੁਸੀਂ ਹੁਣ ਰੋਟੀ ਖਾਦੀ ਮੋਕਲ ਅੰਦਰ ਭੇਜਿਓ, ਐ ਫਾਇਦਾ ਕੋਈ, ਪੇਟ ਖਰਾਬ ਹੋਏਗਾ। ਜਾਨੀ ਸਾਹਿਬ ਇਹ ਬਾਤ ਦੀਆਂ ਗੱਲਾਂ ਮੈਨੂੰ ਰੇਸ਼ਮਾ ਨਾਲ ਮਿਲਵਾ ਦਿਓ। ਔਰ ਇਹ ਸਮਾਨਾ ਮੈਂ ਨਹੀਂ ਮਿਲਾਣਾ ਤੈਨੂੰ, ਪਹਿਲੇ ਪੈਸੇ ਦੇ ਜਾ। ਫਿਰ ਕਿਸੇ ਨਾਲ ਮਿਲਾਣੀ ਮੈਨੂੰ ਇਹ ਦੱਸ। 7000 ਵਿੱਚ ਨਹੀਂ ਰੇਸ਼ਮਾਣਾ। ਬਾਬਾ ਜੀ ਤੁਸੀਂ ਨਾ ਮੇਰੀ ਗੱਲ ਤੂੰ ਇਸ ਤਰ੍ਹਾਂ ਕਰ, ਬਾਬੇ ਦਾ ਕੋਈ 7000 ਵਾਲੀ ਮਸ਼ੂਕ ਹੈਗੀ, ਉਹਦੇ ਨਾਲ ਮਿਲਾ ਦੇ। ਨਹੀਂ ਬਾਬਾ ਇਸ ਤਰ੍ਹਾਂ ਦਾ ਨਹੀਂ ਹੈਗਾ, ਜਾਂ ਜਿਹੜੀ ਮਸ਼ੂਕ ਦਾ ਤੁਸੀਂ ਨਾਮ ਦੱਸੋਗੇ ਮੈਂ ਉਹਦੇ ਨਹੀਂ ਤੁਹਾਨੂੰ ਮਿਲਾ ਦਾਂਗਾ। ਜੇ ਤੁਸੀਂ ਨਹੀਂ ਬੁਲਾਉਣਾ ਉਹਨੂੰ, ਓਏ ਉਹਦਾ ਨਹੀਂ ਮਿਲਾਉਂਗਾ ਤੈਨੂੰ। ਫਿਰ ਇਸ ਤਰ੍ਹਾਂ ਕਰਕੇ 13,500 ਨੂੰ ਵਾਪਸ ਦੇ ਦੇ ਤੇ ਆਪ 2 ਘੰਟੇ ਮਿਲ ਲੈ ਇਹਨੂੰ। ਜਾਂ ਫਿਰ ਏਦਾਂ ਕਰੋ ਨਾ, ਉਹ ਪਾ ਆਸ਼ਿਕ ਤੂੰ ਬਾਬੇ ਦੇ ਨਾਲ ਚੱਲ ਜਾ, ਆਪਣੀ ਮਰਜ਼ੀ ਦਾ ਆਸ਼ਿਕ ਕਰ ਲਿਆਈ। ਮਾਸ਼ਕ ਬਾਬੇ ਨੂੰ ਆਪਣੇ ਗਦਾਨ 'ਚ ਲੈ ਜਾ, ਆਪਣੀ ਮਰਜ਼ੀ ਦੀ ਮਸ਼ੂਕ ਕੱਢ ਲਈ। ਤੇ ਮੇਰੀ ਸਿਰ ਚੱਕਾ ਨਾ ਖਰਾਬ ਕਰੀ, ਆਹੋ, ਉਹ ਢੇਰੀ ਨਾ ਢਾਈ ਬਸ। ਮੈਨੂੰ ਹਾਫ ਬਾਜ਼ੂ ਜੀ ਲੈ ਦੇ ਕੋਈ। ਓਏ ਬਸ ਕਰ, ਆਪਾ ਕੋਈ ਨਹੀਂ ਲੈ ਦੇ ਕੋਈ, ਰੋਟੀ ਰਵਾਉਣੀ ਦੇਖੋ। ਤੂੰ ਉਹਦੀ ਫਾਸਟ ਬਣਾਉਣੀ ਆ। ਮੂੰਹ ਦੇ ਹਿਸਾਬ ਨਾਲ ਮੰਗ। ਮੇਰੀ ਗੱਲ ਸੁਣ, ਹਾਂ, ਤੇ ਤੂੰ ਵੀ ਤੇ ਜ਼ਿਆਦਤੀ ਨਾ ਕਰ। ਉਹ ਜਿਹੜੀ ਉਹ ਜਿੰਨੀ ਕੋਦੀ ਔਕਾਤ ਆ ਉਹਨਾਂ ਕੋ ਤੇ ਭਾਰ ਪਾ। ਹੁਣ ਹਾਫ ਬਾਜ਼ੂ, ਅੱਧੀਆਂ ਬਾਹਾਂ ਵਾਲੀ ਚਾਹੀਦੀ ਤੈਨੂੰ। ਜਾਨੀ ਸਾਹਿਬ ਕੋਈ ਬੈਗੀ ਸਟਾਈਲ ਨਵੇਂ ਦੌਰ ਦੀ ਹੋਵੇ। ਓਏ ਉਹਦੇ ਕੋਲ ਉਹ ਮਹਿਬੂਬ ਵਾਲਾ ਜੀ ਤੇ ਮਾੜੀ ਆਪਣੀ ਮੁੱਛਾਂ ਵੀ ਆਉਂਦੀਆਂ ਹੁਣ। ਇਹ ਤਾਂ ਖੱਡੀ ਹੋਵੇ ਐਵੇਂ ਕਰੇ ਵਾ ਕਰਦਾ ਵਾਲਾ। ਜੈਂਸੀ ਜਿਹੀ ਹੋ ਜਵੇ ਨਾ, ਮੈਂ ਪੈਸੇ ਹੋਰ ਭਰ ਦਿਆਂਗਾ। ਫਿਰ ਇਹਨੂੰ ਛੱਡ, ਗਿਟਾਰ ਫੜ, ਗਿਟਾਰ ਵਾਲਾ ਕੰਮ ਕਰ। ਜਾਂ ਕਿਸੇ ਕੋ ਉਧਾਰ ਫੜ, ਉਹਨੂੰ ਨਿੱਲ ਕਰ। ਆ ਫਲੂਟਾਂ ਵਾਲੀਆਂ ਮਸ਼ੂਕਾਂ ਨਹੀਂ ਮਿਲਦੀਆਂ ਅੱਧੀਆਂ ਬਾਹਾਂ ਵਾਲੀਆਂ। ਉਹ ਬਗੈਰ ਤਾਂ ਤੂੰ ਬਾਬੇ ਕੋ ਆਇਆ ਜਾਂ ਕਸੀਨੋ ਆਇਆ ਗੱਲ ਕਰਨ ਲਈ ਇਹ ਜ਼ਿੰਦਗੀ ਥੋੜੀ ਪਵਾ ਕੇ ਬਾਬੇ ਦੇ ਸਿਰ 'ਚ ਮਾਰ ਦੇਖੀ, ਉਹਨੂੰ ਤੇਰਾ ਵੈਸੇ ਹੀ ਕੰਮ ਕਰ ਦੇਣਾ ਵਾ। ਗਿਟਾਰ ਫੜ, ਪੈਂਟ ਸ਼ਰਟ ਦੂਜੀ ਪਾ, ਕਲਮਾਂ ਵੱਡੀਆਂ ਰੱਖ, ਵਾਲ ਇੱਥੇ ਤੱਕ ਸਿੱਟ, ਤੇ ਫੇਰ ਕਰ ਉਹ ਕਰ, ਫੇਰ ਉਦਾਂ ਦਾ ਕਰ। ਔਰ ਨਾਲੇ ਮੁੱਛਾਂ ਲੋ ਆ ਲੈਣਾ, ਪਾਲਿਸ਼ ਵਾਲਾ ਬੁਰਸ਼ ਖਰਾਬ ਹੋਇਆ, ਦੰਦਾਂ ਨੇ ਕੂਚੀ ਜੀ ਮਾਰ ਰਿਹਾ, ਐਂ ਕਰਦਾ ਬਹੁਤ ਮਾਠਾ ਲੱਗਦਾ। ਹਾਂ, ਮੈਂ ਰੇਤ ਮਾਰਦਾ ਡੇਲੀ। ਦੰਦਾਂ ਦੇ ਤੈਨੂੰ ਪੁੱਤਰ ਥਾਲਾਂ 'ਚ ਰੋਲਣਾ ਪੈਣਾ ਵਾ। ਕਿੱਥੇ? ਥਾਲਾਂ 'ਚ ਉੱਥੇ ਸ਼ਿਫਟ ਹੋ ਗਏ ਹੋ ਬਾਬਾ ਜੀ। ਅੱਗੇ ਤਾਂ ਭੁੱਲ ਭੁਲਈਆ ਹੋ ਗਿਆ, ਔਰ ਕਿੰਨਾ ਕਰੋੜਨਾ ਵਿਚਾਰਾ। ਤੇ ਬਾਬਾ ਜੀ ਰਾਂਝਾ ਵਾ, ਤੁਸੀਂ ਉਹਨੂੰ ਪੁੰਨੂ ਬਣਾਉਣ ਦਾ। ਹਾਂ, ਉਹਦੇ ਕਹਿਣ ਦਾ ਮਤਲਬ ਆ ਵੀ ਮੱਝਾਂ ਲੈ, ਫਿਰ ਥੱਲਾਂ 'ਚ ਰੋਲ। ਤੇ ਜਾਨੀ ਤਾਂ ਸਾਡਾ ਕੰਮ ਬਹੁਤ ਅੱਛਾ ਹੈ। ਮੈਂ ਤੇਰਾ ਤੇ ਅੱਛਾ ਹੋਣਾ ਹੀ ਆ। ਤੇਰਾ ਤੁਸੀਂ ਤੇ- ਜਿੰਨੇ ਵਿੱਚ ਮੈਂ ਤੁਹਾਨੂੰ ਦੱਸਾਂ ਨਾਜ਼ਰੀਨ, ਮੈਂ ਦੀ ਸਿੱਧੀ ਗੱਲ, ਜਿੰਨੇ ਵੀ ਰੱਬ ਦੀ ਰੱਸੀ ਨੂੰ ਮਜ਼ਬੂਤੀ ਨਾਲ ਨਹੀਂ ਨਾ ਫੜਿਆ, ਇਹਨਾਂ ਕੋਲ ਸਾਰੇ ਉਦਾਂ ਦੇ ਹੁੰਦੇ। ਹਾਏ ਹਾਏ ਹਾਏ, ਬੜੀ ਸੋਹਣੀ ਗੱਲ। ਸਾਰੇ ਜਿਹੜੇ ਭਟਕੇ ਦਰ ਉਹੀ ਗੱਲ ਜਿਹੜੀ ਮੈਂ ਕਹਿੰਦਾ ਨਹੀਂ ਹੁੰਦਾ ਕਿ सर जिस पे ना झुक जाए उसे दर नहीं कहते, हर दर पे जो झुक जाए उसे सर नहीं कहते। ਜਿਹੜੇ ਮੈਂ ਦਿਮਾਗ ਜਿਨ੍ਹਾਂ ਦੇ ਕਮਜ਼ੋਰ ਨੇ, ਸਹਾਰੇ ਆਸਰੇ ਲੱਭਣ ਵਾਲੇ, ਉਹ ਹੀ ਇਹਨਾਂ ਦਾ ਸਭ ਤੋਂ ਵੱਡਾ ਸ਼ਿਕਾਰ ਹੁੰਦੇ। ਜਾਂ ਇਹਨਾਂ ਦਾ ਦੂਜਾ ਸ਼ਿਕਾਰ ਹੁੰਦਾ ਐਂਜ਼ਾਈਟੀ ਡਿਪਰੈਸ਼ਨ ਦੇ ਪੇਸ਼ੈਂਟ। ਉਹਨਾਂ ਨੂੰ ਨਹੀਂ ਪਤਾ ਹੁੰਦਾ ਮੈਨੂੰ ਐਂਜ਼ਾਈਟੀ ਹੈ, ਉਹਨਾਂ ਨੂੰ ਇਹਨਾਂ ਨੂੰ ਪਤਾ ਹੁੰਦਾ, ਇਹ ਐਸੇ ਡਾਕਟਰ ਨੇ, ਇਹਨਾਂ ਨੂੰ ਪਤਾ ਹੁੰਦਾ ਇਸ ਬੰਦੇ ਨੂੰ ਰੌਲਾ ਹੋਊਗਾ। 5-5 ਸਾਲ ਹੁਣ ਇਹਨੂੰ ਵੀ ਐਂਜ਼ਾਈਟੀ ਆ ਚੰਗਾ ਭਲਾ ਸੀ। ਰੇਸ਼ਮਾ ਉਹ ਰੇਸ਼ ਰਹਿਣ ਦੇ, ਅਗਲੀ ਆਵਾਜ਼ ਮਾਰੀ ਜਾ ਕੱਲੀ। ਮੇਰੀ ਗੱਲ ਸੁਣੋ ਜੀ, ਲੋਕਾਂ ਦੀ ਖਿਦਮਤ ਕਰਨਾ, ਉਹਨਾਂ ਦੀ ਮਦਦ ਕਰਨਾ ਕੋਈ ਜੁਰਮ ਹੈ? ਅਗਰ ਇਹ ਜੁਰਮ ਹੈ ਤਾਂ ਮੈਂ ਕਰਨਾ। ਉਹ ਮਦਦ ਜਿਹੜੀ ਸੱਸ ਆਪਣੀ ਨੂੰਹ ਨੂੰ ਤੰਗ ਕਰਨ ਡਈ, ਸਾਡਾ ਹੱਕ ਨਹੀਂ ਬਣਦਾ ਕਿ ਉਹਨੂੰ ਰਾਹ ਰਾਸਤੇ ਤੇ ਲਾਈਏ? ਉਹ ਜਿਹੜਾ ਸ਼ੋਹਰ ਆਪਣੀ ਬੀਵੀ ਤੋਂ ਨਾਰਾਜ਼ ਹੋ ਕੇ ਇਧਰ ਉਧਰ ਮੂੰਹ ਮਾਰਦਾ, ਸਾਡਾ ਨਹੀਂ ਰਾਹ ਬਣਦਾ? ਉਹਨੂੰ ਸਮਝ ਆਈਏ। ਯਾਰ ਮੇਰੀ ਗੱਲ ਸੁਣ ਲੈ ਨਾ, ਠਹਿਰ ਜਾ। ਜਿਹੜੀ ਸੱਸ ਕੋਲੋਂ ਨੌ ਜਾਂ ਇੱਕ ਸੱਸ ਨੌ ਕੋਲੋਂ ਦੁਖੀ ਹੈ, ਹਾਂਜੀ, ਤੇ ਸਾਡੇ ਕੋਲ ਆਵੇ। ਹੋ ਸਕਦਾ ਉਹਨੇ ਆਪਣੇ ਸਹੁਰਿਆਂ ਨਾਲ ਬਹੁਤ ਜ਼ਿਆਦਤੀ ਕੀਤੀ ਹੋਵੇ, ਰੱਬ ਨੂੰ ਸਜ਼ਾ ਦਿੰਦਾ ਹੋਵੇ, ਤੂੰ ਮਾਮਾ ਲੱਗਦਾ ਵਿੱਚ। ਲੇਕਿਨ ਉਹ ਸਾਡੇ ਮੁਅੱਕਲ ਆ ਕੇ ਸਾਰਾ ਕੁਝ ਉਲਟ ਪੁਲਟ ਕੁਛ ਨਹੀਂ। ਕਿਉਂ ਨਹੀਂ? ਓਏ ਇਹ ਕੁਛ ਨਹੀਂ ਕਰਦੇ, ਇਹਨਾਂ ਦੇ ਮਗਰ ਨਹੀਂ ਲੱਗਣਾ। ਅਜ਼ਮਾਓ ਤਾਂ ਸਹੀ। ਇਹ ਏਡਾ ਵੱਡਾ ਸੈਟਅਪ ਜਿਹੜਾ ਮੇਰੇ ਰੱਬ ਦਾ, ਜਿੱਦਾਂ ਦੁਨੀਆ ਚੱਲ ਰਹੀ ਉਹਦੇ ਵਿੱਚ, ਉਹਦੇ ਚ ਕੁਸਕ ਵੀ ਨਹੀਂ ਸਕਦੇ। ਉਹਨੂੰ ਹਲਾਕ ਤੇ ਬੜੀ ਦੂਰ ਦੀ ਗੱਲ ਆ। 5 ਕਿਲੋ ਛੋਟਾ ਗੋਸ਼ਤ, ਇੱਕ ਚਿੱਟੀ ਟਾਕੀ, ਨਾਲ ਅਗਰਬੱਤੀਆਂ ਦਾ ਪੈਕਟ, ਇੱਕ ਮੁਸ਼ਕਬੂਰ ਦੀ ਡੱਬੀ। ਮੈਂ ਕਹਿੰਦਾ ਅਸੀਂ ਜਿਹੜਾ ਮਰਜ਼ੀ ਕੰਡਾ ਕੱਢ ਦਈਏ। ਇੰਨਾ ਕੁਛ ਮੰਗਾਉਣੇ, ਮੋਕਲ ਨੇ ਫਟਾ ਲਾਉਣਾ। ਠੀਕ ਹੈ ਨਾ? ਮੈਂ ਕਹਿੰਦਾ ਮੋਕਲ ਦਾ ਦੁਕਾਨ ਪਾਉਣ ਲੱਗਾ ਵਾ। ਤੂੰ ਚਾਹੁੰਦਾ ਤੇਰੇ ਘਰ ਜੋੜਾ ਹੋਵੇ, ਜੋੜਾ ਮਤਲਬ ਮੁੰਡਿਆਂ ਦਾ ਜੋੜਾ। ਓਹੋ, ਅੱਛਾ, ਮੈਂ ਕਿਹਾ ਇਹਦੇ ਘਰ ਜੋੜਾ ਹੋਵੇ, ਉੱਤੋਂ ਮੁਖਬਰੀ ਹੋ ਜੇ, ਫੜਿਆ ਜਾਏਗਾ ਜੋੜਾ।
ਉਹ ਕਹਿੰਦੇ ਤੇ ਕਰੋ ਜੋੜਾ ਫੜਿਆ ਪੂਰਾ। ਉਹਨਾਂ ਨੇ ਪੂਰੀ ਗੱਲ ਕਰਨੀ ਹੋਈ ਨਾ। ਅੱਛਾ ਬੱਚਿਆਂ ਦਾ ਜੋੜਾ। ਹਾਂਜੀ ਦੁਆ ਕਰੀ ਦੀ ਹੈ। ਲੇਕਿਨ ਕਾਂਟਾ ਆ ਜਿਵੇਂ ਕਲੀ ਖਿੜਨ ਰਹੀ ਆ। ਆਹੋ ਅੱਛਾ ਤੁਸੀਂ ਦੁਆ ਦਿੰਦੇ ਹੋ ਤੇ ਉਹ ਫਿਰ ਜੋੜਾ ਹੁੰਦਾ। ਹਾਂਜੀ ਦੁਆ ਕਰਦੇ ਹਾਂ ਅਸੀਂ ਤਵੀਜ਼ ਦਿੰਨੇ ਆ। ਮੈਂ ਉਹਦੇ ਲਈ ਬੜੀ ਦੁਆ ਕੀਤੀ, ਤੇਰੇ ਲਈ ਬੱਚਾ ਬੜੀ ਦੁਆ ਕੀਤੀ ਹੈ, ਸਾਰਾ ਕੁਝ ਠੀਕ ਹੋ ਜਾਏਗਾ, ਲੇਕਿਨ ਦੌਲਤ ਕਮਾ। ਦੌਲਤ ਤੇਰੇ ਕੋਲ ਹੈ ਵਾ ਕਿ ਨਹੀਂ ਹੈ? ਮੈਨੂੰ ਇੰਨਾ ਪਤਾ ਦੌਲਤ ਨਹੀਂ ਹੈ। ਓਏ ਉਹਦੇ ਕੋਲ ਨਹੀਂ ਹੈਗੀ, ਉਹਦੇ ਕੋਲ ਵਿਚਾਰੇ ਕੋ ਦੌਲਤ ਦਿੱਤੀ ਤੈਨੂੰ ਲੱਖਾਂ ਰੁਪਈਆ ਨਾ ਦਿੰਦਾ 7000 ਦੇ ਕੇ ਵਿਚਾਰੇ ਦੀ ਬਾਂਸਰੀ ਵੀ ਉਹਦੀ ਟੁੱਟੀ, ਉਹ ਵੀ ਨਹੀਂ ਨਵੀਂ ਲੈ ਸਕਦਾ। ਉਹ ਕਮੀਜ਼ ਵੀ ਉਹਦੀ ਪਤਾ ਨਹੀਂ ਇੱਕੋ ਸਾਈਡ ਤੇ ਸੌਂਦਾ ਰਹੇ, ਬਟਨ ਸਾਈਡ ਤੇ ਆ ਗਏ ਸਾਰੇ। ਔਰ ਹਾਂਜੀ ਵੀ ਕਢਾਣੀਆਂ ਹਲੇ ਦੇ। ਔਰ ਬਾਂਸਰੀ ਵੇਲੋ ਚ ਮੋਰੀਆਂ ਤੱਕ ਨਹੀਂ ਨੇ ਪਵਾਈਆਂ। ਆਵਾਜ਼ ਨਹੀਂ ਹੁਣ ਕਿੱਦਾਂ ਵਜਾਏ ਵਿਚਾਰਾ, ਉਹਨੂੰ ਵੀ ਪਿੱਛੋਂ ਆਸਦਾ ਹੀ ਚਾਹੀਦਾ। ਯਾਰ ਇਹ ਬਾਂਸਰੀ ਰਹਿੰਦੇ ਤੇ ਨਾਲ ਦੀ ਇੱਕ ਹੋਰ ਬਾਂਸਰੀ ਲੈ ਕੇ ਨਾ ਡਰਮ ਸ਼ੁਰੂ ਕਰ ਲਾ। ਦਾਨੀ ਸਾਹਿਬ ਆਸ਼ ਇਹਦੇ ਨਾਲ ਤੇਰੇ ਬਾਂਸਰੀ ਨਾਲ ਦਵਾ ਸਹੀ ਯਾਰ। ਆ ਲੈ ਆਵਾਜ਼ ਦੀ ਧਿਆਨ, ਆਵਾਜ਼ ਦੀ। ਆ ਵੱਜ ਤੇ ਕੋਈ ਵੈਪਰ ਸੇ ਨਾ ਮਾਰੇ ਮੇਰੇ दीवाने को। ਉਹ ਨਹੀਂ जानी साहब बाबा जी को मैनू दुआ दे, मैं ਤਾਂ आगे अपनी रेशमा नाल अपनी जिंदगी गुजारा। साडी मेहरबानी। ਯਕੀਨ ਕਰੋ ਜੀ, ਮੈਂ ਮਹਿਬੂਬਾ ਲੈ ਕੇ ਆਇਆ, ਉਹਦੇ ਨਾਲ ਅੱਧਾ ਘੰਟਾ ਗੱਲਾਂ ਕਰ ਕੀਤੀਆਂ ਇਹਨੇ, ਕਹਿੰਦਾ ਉਹ ਹੈ ਹੀ ਨਹੀਂ। ਅੱਧੇ ਘੰਟੇ ਬਾਅਦ ਹਾਂ ਜੀ ਹੋਰ ਆ ਹੁਣ ਰੋ ਨਾ। ਔਰ ਮੋ ਕੇ ਸਾਡਾ ਹਾਸਾ ਨਾ ਕਢਾ, ਗੱਲ ਸਹੀ ਦੱਸ। ਜਾਨੀ ਸਾਹਿਬ 7000 ਖਰਚ ਕੀਤਾ ਤੁਹਾਨੂੰ, ਤੁਹਾਡੇ ਵਾਚ ਟਾਈਮ ਦਾ ਵਾਸਤਾ। ਉਹ ਲੈ ਮੈਨੂੰ ਇਸ ਬਾਬੇ ਨੂੰ ਕਹੋ ਮੈਨੂੰ ਮੇਰੀ ਮਹਿਬੂਬਾ ਫਰਾਹਮ ਕਰੇ। ਉਹ ਲੈ ਫਰਾਹਮ ਕਰੇ। ਬਿਲਾ ਤਾਤੁਲ ਫਰਾਹਮੀ ਜੀ ਕੀ ਓਏ ਇਹ ਫਰਾਹਮ ਬੈਲ ਨਿਗਾ ਜਿਹੜਾ ਤੈਨੂੰ ਫਰਾਹਮ ਕਰੇ। ਜਾਨੀ ਸਾਹਿਬ ਮੈਂ ਉਹਦੇ ਤੋਂ ਬਗੈਰ ਨਹੀਂ ਰਹਿ ਸਕਦਾ। ਉਹ ਤੂੰ ਨਹੀਂ ਰਹਿ ਸਕਦਾ, ਉਹ ਤੇ ਰਹਿ ਸਕਦੀ ਹੈ ਨਾ। ਉਹ ਇਹਨੂੰ ਮੂੰਹ ਲਾ ਕੇ ਨਹੀਂ ਰਾਜੀ, ਉਹਨੂੰ ਕਹਿੰਦੀ ਮੈਂ ਤੇ ਥੁੱਕ ਕੇ ਨਹੀਂ ਰਾਜੀ। ਉਹ ਨਹੀਂ ਮੰਨਦੀ ਪਈ। ਤੂੰ ਫਿਰ 7 ਕਾਹਦਾ ਲਿਆ? 7 ਵਾਪਸ ਕਰ ਉਹਦਾ। ਉਹਨੇ ਵੀ ਜ਼ੋਰ ਪਾਇਆ ਹੋਇਆ। ਹੁਣ ਭੇਜ ਹਾਂ ਉਹਦੇ ਦਿਮਾਗ ਚ ਮੋਕਲ। ਮੈਂ ਉਹਨੂੰ ਚੰਗਾ ਲੱਗਣ ਲੱਗ ਪੂਗੇ। ਓਏ ਉਹ ਪੁਰਾਣੀ ਸੀਗੀ, ਪਿਛਲੀ ਸੀ। 7 ਜਿਹਦਾ ਦਿੱਤਾ ਸੀ ਉਹ ਪਿਛਲੀ ਸੀ, ਆ ਨਵੀਂ ਹੈ। ਇਹ ਤਾਂ ਐਡਵਾਂਸ ਨਹੀਂ ਦਿੱਤਾ ਇਹਦੇ ਪੈਸੇ ਹੀ ਨਹੀਂ ਦਿੱਤੇ ਉਹਨੇ। ਜਾਨੀ ਸਾਹਿਬ ਮੇਰੀ ਵੰਜਲੀ ਸੁਣ ਲਓ, ਤੁਹਾਡੀ ਜ਼ਿੰਦਗੀ ਦੇ ਵਿੱਚ ਉਹਦਾ ਇੱਕ ਅਸਰ ਰਹਿ ਜਾਏਗਾ। ਸੁਣਾਵਾ ਸੁਣਾ ਕੀ ਲਓ ਕੀ ਲਾਓ? ਇੱਧਰ ਪਲੇ ਕਰੋ। ਅੱਛਾ ਵੀ ਹੋ ਗਏ ਬੀਗੇ ਓਟ ਮੈਂ ਕਹਿੰਦਾ ਸਿੰਕ ਕਰਕੇ ਵਜਾਈ। ਬਾਕੀ ਰਾਜੇ ਜਿਹੜੀ ਤੇਰੀ ਬਾਂਸਰੀ ਹੈ ਨਾ, ਇਹਦੇ ਨਾਲ ਵੇਸਣ ਖੋਲੇ ਹੀ ਕਾਸ਼ੀ ਨੇ। ਬਾਂਸਰੀ ਬਹੁਤ ਸੋਹਣੀ ਲਈ ਤੂੰ। ਉਹ ਇੱਧਰਲੇ ਪਾਸੋਂ ਸੀ। ਇਹਦੇ ਨਾਲ ਉੱਤੋਂ ਪਰਨਾਲਾ ਵੀ ਖੋਲ ਕੇ ਆਏ ਨੇ। ਇਹ ਪੂਰਾ ਟੱਕਾ ਖੋਲਿਆ ਉਹਨੇ ਜੁੜੇਰ ਖੇਤ। ਉਹਨੇ ਛਾਪਰ ਚੜਾਇਆ ਸੀ ਪੁੱਤਰ, ਮੈਂ ਵੀ ਰਹਿੰਦਾ। ਹਾਂ 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 ਵਾਹ ਵਾਹ ਵਾਹ। ਚੱਲ ਬਸ ਮਜ਼ਾ ਆਇਆ ਬਸ। ਬਹੁਤ ਮਜ਼ਾ ਆਇਆ। ਇਹਦਾ ਲਿੰਕ ਤੇ ਭੇਜ ਦਿਓ ਮੈਨੂੰ। ਰਾਂਝੇ ਦੀ ਬਾਂਸਰੀ ਹਾਂ। ਨਹੀਂ ਰਾਂਝਾ ਆਪ ਵਿਚਾਰ ਰਿਹਾ ਬਸ। ਆਪ ਹੀ ਵਜਾਣ ਡਿਆ, ਆਪ ਹੀ ਵਜਾਂਦਾ ਹੈਗਾ। ਕੰਮ ਕੋ ਮੈਂ ਤੇਰਾ ਕੋਈ ਨਹੀਂ ਕਰਨਾ, ਮੈਨੂੰ 3000 ਰੁਪਇਆ ਹੋਰ ਦੇ, ਫਿਰ ਮੈਂ ਤੇਰੀ ਦੂਜੀ ਮੁਲਾਕਾਤ ਕਰਾਉਂਗਾ। ਇਹਨੇ ਕੁਬਤਾਲਾਂ ਦੀ ਕਿਸ਼ਤ ਦੇਣੀ ਆ, ਨਾ ਦੇਵੀ ਇਹਨੂੰ, ਤੇਰਾ ਕੰਮ ਕੋਈ ਨਹੀਂ ਹੋਣਾ। ਕੰਮ ਇਹਦਾ ਹੋਊਗਾ, ਮੈਂ ਕਰਾਂਗਾ। ਬਾਬਾ 3000 ਰੁਪਏ ਮੁਲਾਕਾਤ ਹੀ ਲੈਣ ਡਿਆ। ਮੁਲਾਕਾਤ ਦਾ ਨਹੀਂ, ਸਿਰਫ ਦਰਸ਼ਨ ਕਰਨੇ, ਦੂਰੋਂ ਖਲੋ ਕੇ ਦਰਸ਼ਨ ਕਰਨੇ। ਅਗਰ ਹੱਥ ਮਿਲਾਣਾ ਤੇ ਉਹਦਾ 5000 ਰੁਪਇਆ। ਜੇ ਤੈਨੂੰ ਕਵੇ ਹੈਲੋ ਹਾਏ ਹੋ ਆਰ ਯੂ, ਉਹਦਾ 10000 ਰੁਪਇਆ। ਨਹੀਂ ਹੱਥ 3000 ਰੁਪਏ ਮੁਲਾਕਾਤ ਦਾ, ਹੱਥ ਲਾਉਣ ਦਾ 5000। ਵੀ ਜੇ ਉਹਨੂੰ ਹੱਥ ਲਾਉਣਾ ਰੰਗ ਖਰਾਬ ਕਰ ਦੇਣਾ ਉਹਦਾ ਵੀ ਉਹ ਬਾਬਾ ਜੇ ਮਹਿਬੂਬਾ ਦੀ ਮੁਕੰਮਲ ਦਸਤਿਆਬੀ ਚਾਹੀਦੀ ਹੋਵੇ, ਉਹ ਯਾਨੀ ਵਿਆਹ ਵੀ ਕਰ ਲਵੇ ਨਾ, ਮਤਲਬ ਕਿ ਦਸਤਿਆਬ ਸਾਰੀ ਜ਼ਿੰਦਗੀ ਲਈ। ਉਹ ਫਿਰ ਕੈਲਕੂਲੇਟਰ ਮਾਰਨਾ ਪੈਣਾ ਬਾਬਾ ਜੀ ਨੂੰ। ਮਹਿਬੂਬਾ ਤੁਹਾਨੂੰ ਮੁਕੰਮਲ ਦਸਤਿਆਬ ਚਾਹੀਦੀ। ਬਾਬਾ ਜੀ ਮੈਨੂ ਫੜਾ ਦਿਓ ਉਹਨਾਂ ਨੂੰ। ਮੈਂ ਨਹੀਂ ਉਹ ਦੇਣਾ, ਜਬਲਾ ਮਾਰਦਾ ਪਿਆ। ਤੁਹਾਨੂੰ ਮਹਿਬੂਬਾ ਮੁਕੰਮਲ ਕੰਪਲੀਟ ਚਾਹੀਦੀ ਹੈ, ਯਾਨੀ ਕਿ ਤੁਸੀਂ ਸ਼ਾਦੀ ਕਰਨਾ ਚਾਹੁੰਦੇ। ਮਹਿਬੂਬਾ ਦੇ ਨਾਂ ਦਾ ਪਤਾ, ਉਹਦੀ ਮਾਂ ਦੇ ਨਾਂ ਦਾ ਦੱਸੋ, ਉਹਦੇ ਪਿਓ ਦਾ ਨਾਂ ਦੱਸੋ, ਉਹਦਾ ਖਾਨਦਾਨ ਦੱਸੋ। ਨਹੀਂ ਮਹਿਬੂਬਾ ਦੇ ਭਰਾ ਦਾ ਨਾਂ ਦਾ ਪਤਾ। ਭਰਾ ਦਾ ਕੀ ਨਾਮ ਹੈ? ਫੈਸਲ ਰਾਮੇ। ਸਾਨੂੰ ਕੁੜੀ ਦਾ ਵੀ ਨਾਂ ਪਤਾ ਆ, ਆਰਜ਼ੂ ਰਾਮੇ। ਅੱਛਾ ਲਓ ਜੀ ਫਿਰ ਮੇਰੀ ਗੱਲ ਸੁਣ, ਉਹਦੇ ਬੰਦੇ ਦਾ ਨਾਮ ਭਲਾ ਕੀ ਹੋਏਗਾ? ਕੀ? ਦਾਲ ਸ਼ਰਾਮੇ। ਆਏ ਤੇਰੇ ਸਦਕੇ ਜਾਵਾਂ। ਯਾਰ ਜੋ ਵੀ ਹੈ ਉਹ ਬਰਾਦਰੀ ਤੋਂ ਬਾਹਰ ਨਹੀਂ ਕਰਦੇ। ਉਧਰ ਉਹ ਬਾਬਾ ਜਿੰਨਾ ਉਹਨਾਂ ਨੇ ਬਰਾਦਰੀ ਤੋਂ ਬਾਹਰ ਕੀਤਾ, ਕਾਇਨਾਤ ਚ ਕਿਸੇ ਨੇ ਨਹੀਂ ਉਧਰ ਕੀਤਾ। ਬਣਨੀ ਨਹੀਂ ਤੁਹਾਡੀ ਉਹਨਾਂ। ਮੈਂ ਕਹਿੰਦਾ ਇੱਥੇ ਗੱਲ ਬਾਬੇ ਦੇ ਨਾਂ ਨਕਸ਼ੇ ਵੇਟ ਗਿਆ ਇਸ ਗੱਲ ਤੋਂ ਬਾਅਦ ਦੇਖੋ ਤੇ। ਅੱਛਾ 7000 ਫੜ ਲੈਂਦੇ ਆ, ਬਾਹਰ ਨਹੀਂ ਕਰਦੇ ਨਾ। ਬਾਬਾ ਕੌਨਫੀਡੈਂਸ ਕੋ ਲੂਜ਼ ਕਰ ਗਿਆ ਇਸ ਗੱਲ ਤੋਂ। ਮੈਂ ਗੱਲ ਕਰਨ ਡਿਆ ਵਾਂ ਕਿ ਉਧਰ ਨਹੀਂ ਬਣਨੀ ਤੁਹਾਡੀ, ਐਵੇਂ ਖੱਪਦੇ ਰਹੋਗੇ। ਅੱਛਾ ਚਲੋ ਮੇਰੀ ਗੱਲ ਸੁਣੋ। ਹਾਂਜੀ
ਗੱਲ ਇਹ ਆ ਬਾਬਾ, ਇਹ ਰੱਬ ਦੇ ਕੰਮਾਂ ਦੇ ਵਿੱਚ ਨਾ ਲੱਤ ਨਾ ਫਸਾਓ। ਹਾਏ, ਹਾਏ। ਫਿਰ ਤੁਹਾਡਾ ਪਤਾ ਕੀ ਮੌਤ ਨਹੀਂ ਆਉਂਦੀ ਹੁੰਦੀ ਤੁਹਾਨੂੰ ਐਂਡ ਤੇ। ਪਤਾ ਹਸਪਤਾਲ ਵਾਲੇ ਵੀ ਕਹਿੰਦੇ ਹੁੰਦੇ, ਰਿਪੋਰਟਾਂ ਵੀ ਸਾਰੀਆਂ ਸੀ, ਅੱਲਾ ਮਾਫੀ ਦੇਵੇ, ਭੱਬੂ ਨਿਕਲਦੇ ਤੁਹਾਡੇ ਵਰਗੇ ਮੂੰਹਾਂ ਚੋਂ ਹਸਪਤਾਲ ਦੇ ਵਿੱਚ। ਆਹੋ ਮਾਫੀ ਮੰਗ ਲਾ, ਤੋਬਾ ਕਰ ਲਾ। ਮੈਂ ਤੋਬਾ ਕੀਤੀ ਹੈ, ਮੈਂ ਅੱਛਾ ਕੰਮ ਕਰਤਾ। ਦੇਖੋ ਨਾ, ਸੱਸ ਜੋ ਨੂੰਹ ਤੇ ਜ਼ੁਲਮ ਕਰਦੀ ਹੈ, ਨੂੰਹ ਕੋ ਕੰਮ ਕਰਾਉਂਦੀ ਹੈ, ਹੋ ਸਕਦਾ ਨੂੰਹ ਦਾ ਕੋਈ ਕਸੂਰ ਹੋਵੇ, ਨਹੀਂ ਕਸੂਰ ਨੂੰਹ ਦਾ ਨਹੀਂ ਹੁੰਦਾ। ਤੈਨੂੰ ਕਿੱਦਾਂ ਪਤਾ? ਨੂੰਹਾਂ ਤਾਂ ਮਾਸੂਮ ਹੁੰਦੀਆਂ ਵਿਚਾਰੀਆਂ। ਲੈ, ਉਹ ਜਿਹੜੀ ਸੱਸ ਸੀ ਉਹ ਕਦੀ ਨੂੰਹ ਨਹੀਂ ਸੀ ਕਿਸੇ ਦੀ, ਸਾਸ ਵੀ ਕभी ਬਹੂ ਥੀ। ਐਦਾਂ ਹੀ ਹਾਂ, ਉਹ ਸਹੀ ਹੈ ਨਾ। ਤੇ ਹੁਣ ਜ਼ਰੂਰੀ ਤਾਂ ਜਾਨੀ ਨਹੀਂ ਸਾਹਿਬ ਮੇਰੀ ਸੁਣੋ ਗੱਲ, ਅਗਰ ਬਾਬਾ ਅੱਧ ਪਜੇਦਾ ਗੁਨਾਹਗਾਰ ਉਹ ਵੀ ਆ, ਉਹਨੂੰ ਚਾਹੀਦਾ ਸੀ ਮਿਹਨਤ ਨਾਲ ਪਿਆਰ ਨਾਲ ਆ ਕੇ ਕਿਸੇ ਤਰੀਕੇ ਨਾਲ ਆਪਣੇ ਮਹਿਬੂਬਾ ਨੂੰ ਕਾਇਲ ਕਰਦਾ। ਅੱਛਾ, ਤੇਰੇ ਹਿਸਾਬ ਨਾਲ ਸੱਸ ਕੀ ਜ਼ੁਲਮ ਕਰਦੀ ਹੋਣੀ ਹੈ? ਸੱਸ ਨੂੰਹ ਕੋ ਕੰਮ ਕਰਾਉਂਦੀ, ਕੀ ਹਾਂ ਇਹ ਜ਼ੁਲਮ ਆ? ਜ਼ੁਲਮ ਹੀ ਹੈ। ਕੀ? ਮਿਲ ਕੇ ਕਰਨਾ ਚਾਹੀਦਾ ਕੰਮ। ਮੈਨੂੰ ਜ਼ੁਲਮ ਦੱਸ, ਗਿਣ ਕੇ ਦੱਸ, ਮੈਨੂੰ ਪ੍ਰੈਕਟੀਕਲੀ ਦੱਸ। ਮਿਹਣੇ ਮਾਰਦੀਆਂ ਨੇ ਅੱਛਾ, ਇਹ ਜ਼ੁਲਮ ਆ। ਸੱਸਾਂ ਮਿਹਣੇ ਮਾਰਦੀਆਂ ਨੇ। ਠੀਕ ਆ, ਦਿਮਾਗੀ ਤੌਰ ਤੇ ਟੌਰਚਰ ਕਰ। ਹਾਂ, ਬੰਦੇ ਦੇ ਖਿਲਾਫ ਕਰਦੀਆਂ ਨੇ। ਬੰਦੇ ਨੂੰ ਗੱਲਾਂ ਦੱਸਦੀਆਂ, ਆਪਣੇ ਪੁੱਤਰ ਨੂੰ ਗੱਲਾਂ ਦੱਸਦੀਆਂ ਨੇ, ਆ ਵੇ ਕਲਮੂਹੀ ਫੋਨ ਤੇ ਆਹ ਲੱਗੀ ਕਰਨ ਰਹਿੰਦੀ ਡਈ ਆ, ਸੀ, ਆਹ ਆਹ ਕਰਨ ਕਰਨ ਡਈ ਆ, ਆਹ ਕਰਨ ਡਈ ਅੱਛਾ। ਆ। ਇਹੋ ਜਿਹੀਆਂ ਤੇ ਜਿਹੜੀਆਂ ਤੁਸੀਂ ਉਹਨੂੰ ਕਿੱਦਾਂ ਠੀਕ ਕਰਦੇ ਹੋ? ਮੈਂ ਮੋਕਲ ਭੇਜਦਾ। ਯਾਰ ਤੇਰੇ ਕੋਈ ਕੋਈ ਮੌਕਾ ਲਾ, ਕਿੱਥੇ ਕਿੱਥੇ ਭੇਜਦਾ ਤੂੰ? ਨਹੀਂ, ਉਹ ਤਾਂ ਮੈਂ ਭੇਜਦਾ, ਮੈਂ ਉਹਦੇ ਕੋਲ ਟਾਈਮ ਨਹੀਂ, 10 ਮਿੰਟ ਵਾਸਤੇ ਜਾਂਦਾ, ਉਹ ਕਿਹੜਾ 24 ਘੰਟੇ ਲਈ ਜਾਂਦਾ। ਅੱਛਾ, ਜਾ ਕੇ ਗੇਮ ਪਾ ਕੇ ਆਏ ਨੇ। ਗੇਮ ਪਾ ਕੇ ਆਏ। ਸੱਸ ਠੀਕ ਹੋ ਜਾਂਦੀ? ਸੱਸ ਠੀਕ ਹੋ ਜਾਂਦੀ। ਤਾਣੇ ਮੈਨੂੰ ਮਾਰਨੇ ਮੈਂ ਬੈਠ ਕਰਨਾ ਈਜ਼ੀ। ਤੇਰੀ ਸੱਸ ਠੀਕ ਆ? ਨਹੀਂ ਭਾਜੀ, ਅੱਛਾ, ਲਹਿਰਾਂ ਉੱਡੀਆਂ ਵਾ। ਤੇ ਲਹਿਰਾਂ ਮੈਂ ਤੇਰੀਆਂ ਜੇ ਬਿਲਕੁਲ ਸਿੱਧੀ ਕਰ ਦਵਾਂ। ਓਏ ਤੇਰੀ ਸੱਸ ਲੂਮੀਨਰ ਦੀ ਹੈ, ਲੈਣਾ ਆ ਰਹੀ ਹੈ ਮੇਰਾ ਮੈਨੂੰ ਯਾਰ, ਉਹ ਹਟਾਚੀ ਇਹਦੀ, ਉਹ ਨਹੀਂ ਹੈ। ਜਾਨੀ ਸਾਹਿਬ ਮੈਂ ਤੁਹਾਨੂੰ ਚਾਚਾ ਤੇ ਹਟਾਚੀ। ਮੈਂ ਤੁਹਾਨੂੰ ਗੱਲ ਕੀਤੀ ਸੀ ਕਿ ਇਹ ਕਿਉਂ ਗਿਆ ਬਾਬੇ ਦੇ ਕੋਲੋਂ, ਇਹ ਨਾ ਬਾਬੇ ਕੋਲ ਜਾਂਦਾ, ਬਾਬਾ ਯਾਰ ਮੈਂ ਕੰਮ ਨਾ ਤੁਹਾਨੂੰ ਕਰ। ਦੱਸਣ ਡਿਆ ਮਿੱਠਾ ਜੀ, ਇਹ ਕਮਜ਼ੋਰ ਜ਼ੇਨ ਵਾਲਿਆਂ ਆਦੀ ਪ੍ਰੋਡਕਟ ਆ। ਹਾਂਜੀ ਮੈਂ ਕਹਿੰਦਾ ਜਦੋਂ ਕੁਛ ਨਹੀਂ ਲੱਭਣਾ, ਜਲਦੀ ਜਲਦੀ ਕਰਨਾ, ਆਪਣੀ ਕਿਸਮਤ ਤੇ ਮੁਕੱਦਰ ਦੇ ਉੱਪਰ ਆਮੀਨ ਨਹੀਂ ਕਹਿਣਾ ਕਿ ਰੱਬ, ਉਦੋਂ ਨਹੀਂ ਹਟਣਾ ਨਹੀਂ ਕਿ ਕਿਉਂ ਨਹੀਂ ਦੇ ਰਿਹਾ ਰੱਬ ਹੈ, ਅਸੀਂ ਲੈਣਾ ਵਾ। ਤੁਸੀਂ ਉਦੋਂ ਫਿਰ ਇੱਥੋਂ ਜਾਂਦੇ ਨੇ ਲੋਕ, ਤੇ ਮਿਲਦਾ ਉਹੀ ਕੁਛ ਹੀ ਆ ਜੋ ਫਿਰ ਉਹਨੇ ਦੇਣਾ ਵਾ। ਹੁਣ ਉਸ ਭਾਈ ਨੂੰ ਪਤਾ ਕਿ ਉਹਦੇ ਨੁਚੜੀ ਟੂਬ ਵਰਗੇ ਨਾ ਮਿਕਸਵਾ। ਤੈਨੂੰ ਨਹੀਂ ਪਤਾ ਯਾਰ, ਜੋੜੇ ਸਮਾਨਾਂ ਦੇ ਬੰਦੇ, ਤੂੰ ਸੁਣੀ ਨਹੀਂ ਗੱਲ, ਤੂੰ ਇਹਨੂੰ 7000 ਇਹ ਕਿੱਦਾਂ ਵਿਆਹ ਕਰਾ ਸਕਦਾ? ਮੈਂ ਰਿਕਸ਼ੇ ਦੇ ਪਿੱਛੇ ਇਹਦਾ ਪੋਸਟਰ ਪੜਿਆ, ਆਮਲ ਬਾਬਾ FDQ 1396। ਉਹ ਮੈਂ ਹੀ ਜਾਨੀ ਵੇਖੋ ਨਾ, ਸਾਹਿਬ ਜੋੜਾ ਸਮਾਨਾਂ ਤੇ ਬਣਦਾ, ਤੇਰਾ ਕਿਤੇ ਵੀ ਬਣ ਜੇ ਸਾਨੂੰ ਫੜ ਲਿਆ। ਤੈਨੂੰ ਤਾਂ ਚਾਹੀਦਾ ਜਿਹੜੀ ਲੱਭੇ ਬਸ ਠੀਕ ਆ, ਤੂੰ ਰੇਖ ਨਾਲ ਬਣ ਤੁਰਿਆ। ਚਲੋ ਠੀਕ ਹੈ ਚਾਚਾ ਜੀ। ਯਾਰ- ਛੱਡੋ ਜੀ ਬਾਬਾ ਜੀ, ਇੱਧਰ ਮੇਰੀ ਗੱਲ ਸੁਣੋ। ਓਏ ਓਏ ਇੱਧਰ ਸਿੱਧਾ ਹੋ, ਜੋੜੇ ਬੰਦੇ ਆ, ਪਤਾ ਕੀ ਗੱਲ ਆ? ਜੋੜੇ ਹਰ ਬੰਦਾ ਜਦੋਂ ਪੈਦਾ ਹੁੰਦਾ, ਰੱਬ ਲਿਖਦਾ ਵਾ ਉਹਦੇ ਮੁਕੱਦਰਾਂ 'ਚ ਹਾਏ ਹਾਏ। ਕਿ ਇਹਦੀ ਇਹਦੇ ਨਾਲ ਬਿੰਤੇ ਫਲਾਣੀ ਨਾਲ ਇਹਦੀ ਸ਼ਾਦੀ ਹੋਏਗੀ, ਇਹਨਾਂ ਦੇ ਬੱਚੇ। ਤੇਰੇ ਤੇ ਉੱਥੇ ਵੀ ਸੋਲੋ ਲਿਖਿਆ, ਕੱਲਾ ਸਿੰਗਲ। ਭਾਜੀ ਮੈਂ ਕਹਿੰਦਾ ਸਿੰਗਲ ਹੋਏਗਾ, ਮੈਂ ਇਹਨੂੰ ਡਬਲ ਕਰ ਦਾਂਗਾ, ਟੈਨਸ਼ਨ ਨਾ। ਹਾਂ, ਇਹ ਗੱਲਾਂ ਸੁਣਾ ਕੇ ਪੈਸੇ ਲੈਂਦੇ ਆ। ਹਾਂ, ਇਹਨੂੰ ਮੈਂ ਜੋ ਡਬਲ ਕਰ ਤਕਦੀਰਾਂ ਬਦਲਦੇ ਆ, ਇਹ ਕਿਸਮਤਾਂ ਬਦਲਦੇ ਆਪਣੀ ਵੱਲੋਂ, ਧੋਰਮੇ ਲੈ ਕੇ, ਧੋਰ ਮੇ ਲੈ ਕੇ ਕੀ ਕੰਮ ਵੀ ਤਾਂ ਤੇ ਕਰਦਾ। ਕੱਪੜੇ ਨਹੀਂ ਬਦਲਦੇ। ਅੱਛਾ, ਤੁਸੀਂ ਆ ਲਫ਼ਜ਼ ਸੁਣਿਆ ਕਿ ਰਣਮਰੀਦ ਆ? ਹਾਂ, ਸੁਣਿਆ ਨਾ? ਹਾਂ। ਰਣਮਰੀਦ ਕਿਹਨੂੰ ਕਹਿੰਦੇ ਨੇ? ਜਿਹੜਾ ਬੁੱਢੀ ਦਾ ਖਿਆਲ ਰੱਖਿਆ, ਅੱਜ ਕੱਲ ਇਹਨੂੰ ਕਹਿੰਦੇ ਜਿਹੜਾ ਉਹਦੀ ਹਰ ਗੱਲਬਾਤ ਮੰਨੇ, ਜਿਹੜਾ ਉਹਨੂੰ ਕਹੇ ਜੀ ਸਰਕਾਰ, ਜੀ ਹਜ਼ੂਰ, ਹਾਂ, ਉਹਦੇ ਕੋ ਡਰੇ, ਜਲਦੀ ਘਰ ਚੱਲ ਜਾਵੇ, ਯਾਰ ਮੇਰੀ ਬੁੱਢੀ ਨੇ ਗੁੱਸਾ ਕਰਨਾ, ਮੈਂ ਨਿਕਲਾਂ ਘਰ, ਉਹਨੂੰ ਕਹਿੰਦੇ ਆ। ਤੇ ਆਹੀ ਅਗਰ ਉਲਟ ਹੋ ਜਾਵੇ? ਨਹੀਂ, ਇਹ ਸਹੀ ਆ। ਮੈਂ ਕਹਿੰਦਾ ਅਗਰ ਬੁੱਢੀ ਕਰੇ, ਮੈਂ ਕਹਿੰਦਾ ਸਾਡੇ ਵਰਗਿਆਂ ਲਈ ਇਹ ਸਹੀ ਆ। ਮੈਂ ਕਹਿੰਦਾ ਜੇ ਔਰਤ ਕਵੇ ਮੇਰੇ ਸਰਤਾਜ ਆਣ ਵਾਲੇ, ਮੇਰੇ ਖਾਵੰਦ ਆਣ ਵਾਲੇ, ਮੇਰਾ ਸ਼ਹਜ਼ਾਦਾ ਆਣ ਵਾਲਾ, ਮੇਰਾ ਜ਼ੂਰ ਆਣ ਵਾਲੇ, ਮੇਰੀ ਜਾਨ ਆਣ ਵਾਲੀ, ਜੇ ਇੰਜ ਕਰੇ ਫਿਰ ਉਹ ਨਹੀਂ ਸਹੀ। ਇੰਜ ਕਰਦੀ, ਜਦੋਂ ਉਹਨੂੰ ਸੂਟ ਚਾਹੀਦਾ ਹੁੰਦਾ, ਕੋਈ ਜੁੱਤੀ ਚਾਹੀਦੀ ਹੁੰਦੀ ਹੈ, ਇੰਜ ਕਰਦੀ ਆ। ਮੈਂ ਕਹਿੰਦਾ ਵਾਂ ਕਿ ਸਾਰੀ ਜ਼ਿੰਦਗੀ ਸਿਰ ਨਹੀਂ ਚੁੱਕੂਗੀ, ਸਿਰਫ ਤੁਹਾਡੇ ਲੱਕ ਤੇ ਮੈਂ ਇੱਕ ਤਵੀਜ਼ ਤੂੰ ਲਿਖਣਾ। ਬਾਬਾ ਉਹਦਾ ਮਣਕਣਾ ਤੋੜ ਦੇਣਾ ਵਾ, ਇਹਦੇ ਲੱਕ ਨੇ ਸਿਰ ਨਹੀਂ ਚੁੱਕਣਾ। ਮੈਂ ਕਹਿੰਦਾ ਮੈਂ ਤੁਹਾਡੇ ਲੱਕ ਤੇ ਇੱਕ ਤਵੀਜ਼ ਲਿਖਣਾ। ਬਾਬਾ ਤੂੰ ਗਾਂਡਾ ਚੈੱਕ ਕਰ ਲੈ, ਤਾਂ ਮਖੀਲ ਵਾਲੇ ਸ਼ੁਰੂ ਹੀ ਹੋਇਆ। ਇਹ ਕਿੱਡਾ ਘਾਟਾ। ਓਏ ਬਾਬਾ ਆ ਲੈ ਜਾਨੀ ਸਾਹਿਬ, ਮੈਨੂੰ ਮੇਰੀ ਰੇਸ਼ਮਾ ਯਾਦ ਆ ਰਹੀ। ਉਹ ਤੇਰੀ ਕੀ ਗੱਲ, ਤੇਰੀ ਸੰਗੀ ਕੋਲ ਕੁੱਟੀ ਕਿਸੇ ਨੇ? ਉਹ ਰੇਸ਼ਮਾ ਯਾਦ ਆ ਰਹੀ, ਰੇਸ਼ਮਾ ਛੱਡ ਕੇ ਕਿੱਥੇ ਆਇਆ ਤੂੰ? ਮੈਂ ਤਾਂ ਲੈਣੀ ਤੇਰੇ ਕੋਲੋਂ। ਇਹਨਾਂ ਬਾਬਿਆਂ ਨੂੰ ਕਹਿ ਦੋ ਜਾਨੀ ਸਾਹਿਬ, ਸਾਦਾ ਬੰਦਿਆਂ ਨਾਲ ਫਰਾਡ ਨਾ ਕਰਨ। ਤੂੰ ਸਾਦਾ ਬਾ, ਉਹ ਤੂੰ ਬਾਂਸ ਨਹੀਂ ਵਜਾ ਜਿਹਦੇ ਨਾਲ ਕੱਪੜੇ ਰੰਗਾਈ ਕਰੀਦੇ ਸੀਗੇ। ਦੂਸਰੀ ਦਾ ਐਡਵਾਂਸ ਦਿੱਤਾ ਤੇ ਇਹ ਸਾਡਾ ਹੈ। ਪਹਿਲਾਂ 7000 ਖਾ ਲੈਂਦੇ ਆ ਰੇਸ਼ਮਾ ਤੋਂ ਪਹਿਲੇ ਉਹਨੇ ਰੱਖ ਲਾ ਸੱਤ ਮੇਰੀ ਗੱਲ। ਓਏ ਉਧਰ ਨਹੀਂ ਗੱਲ ਹੋ ਗਈ ਏ। ਮੈਂ ਫ੍ਰੀ ਹੋ ਰਹੇ ਨੇ ਜਾਨੀ ਸਾਹਿਬ। ਉਹ ਫ੍ਰੀ ਨਹੀਂ ਹੋ ਰਹੇ, ਇਹ ਵੀ ਤਾਂ ਪਹਿਲੇ ਫ੍ਰੀ ਸੀ ਨਾ, ਫਿਰ 7000 ਚ ਪਿਆ ਨਾ। ਉਹ ਫਰੀ ਫਰੂਟ 7000। ਮੇਰੀ ਗੱਲ ਸੁਣੋ ਬਾਬਾ ਤੂੰ ਕਿੱਥੇ, ਤੇਰਾ ਕੋਈ ਲੈਦਾ ਸਿਸਟਮ ਆਪਣਾ? ਆਹੋ, ਆ ਫੁੱਟਪਾਥ ਤੇ ਬੈਠੀ ਤੇ। ਫੁੱਟਪਾਥ ਤੇ? ਹਾਂ, ਉੱਥੇ ਕਿੱਲਾ ਕਾ ਬਣਾਈ ਨਹਿਰ ਤੇ ਨਾਲ। ਚਿੱਲਾ ਉੱਥੇ ਹੀ? ਹਾਂ, ਤੂੰ ਆਪ ਕੱਟਦਾ ਜਾਂ ਮੈਂ ਆਵਾਂ, ਕੋਈ ਆਵੇ ਕਹੇ ਭਾਜੀ ਮੈਂ ਵੀ ਕੱਟਣਾ? ਮੁਅੱਕਲ ਨੇ ਮੇਰੇ। ਤੇਰੇ ਮੋਕਲ ਨੇ? ਹਾਂਜੀ, ਉਹਨਾਂ ਦੇ ਨਾਲ ਹੀ ਇਕੱਲੇ ਨੇ ਚਿੱਲਾ ਕੱਟਣਾ ਜਾਂ ਕਿਸੇ ਦੇ ਨਾਲ ਕੱਟਣਾ।
ਹਾਂ ਠੀਕ ਹੈ ਨਾ, ਇਕੱਲੇ ਤੁਸੀਂ ਡਰ ਜੇ ਦੋ ਜਣੇ ਇੱਥੇ ਤੇ ਪੈਸੇ ਪਾ ਕੇ ਕੱਟ ਲੈਣ ਉਹ ਫਿਰ ਖਤਰਾ ਹੁੰਦਾ ਹੈ। ਲੋਕਲ ਆਪਸ ਚ ਲੜ ਲੁੜ ਵੀ ਪੈਂਦੇ ਨੇ। ਬਾਬਾ ਜੀ ਨੂੰ ਤੇ ਚਿੱਲਾ ਕੱਟਦੇ ਕਈ ਵਾਰੀ ਟੱਕ ਵੀ ਲਗਾ ਜਾਨੀ ਸਾਹਿਬ। ਬਾਬਾ ਤੂੰ ਸਾਈਡ ਵਾਲੀ ਚਿੱਲਾ ਕੱਟ ਲੈਣਾ ਕਿ ਫਰੰਟ ਵਾਲੀ ਚਿੱਲਾ ਕੱਟ ਲੈ, ਇਹਦੇ ਛਲਵਾਰ ਵਾਲੀ ਚਿੱਲਾ ਵੀ ਕੱਟ ਲੈ। ਬਾਬਾ ਚਿੱਲਾ ਕਤਰਾ ਵਾ ਇਹ ਕਤਰਾ ਦੇ ਅੰਦਰ ਚਿੱਲਾ ਕਤਰਾ ਬਾਬਾ ਤੂੰ ਚਿੱਲਾ ਕਤਰਾ ਵਾ। ਹਾਂਜੀ ਕੋਲਾ ਚਿੱਲਾ ਵੀ ਕੱਟ ਲੈਂਦਾ। ਫੌਜੀ ਚਿੱਲਾ ਕੱਟ ਲੈਣਾ। ਮੈਂ ਤੇ ਕਸਮ ਉਸਤਾਦ ਜੀ ਆਸ਼ਿਕ ਬਣਿਆ ਸੀਗਾ। ਮੈਂ ਕਿਹਾ ਜੀ ਇੱਕ ਆਸ਼ਿਕ ਤੂੰ ਬਣ, ਇੱਕ ਮੈਂ ਸੀ, ਮਹਿਬੂਬ ਲੱਭਣ ਜਾਂਦੇ ਆ ਤੇ ਅਸੀਂ ਤੇ ਉੱਥੇ ਹੀ ਖਲੋਤੇ। ਓਏ ਇਹਨਾਂ ਨੇ ਤੂੰ ਬਾਬਾ ਬਣ ਜਾ, ਤੁਸੀਂ ਮਹਿਬੂਬਾ ਦਾ ਉਹ ਯਾਰ ਆਹੋ ਆਸ਼ਕ ਹੁੰਦਾ ਇਦਾਂ ਦਾ ਭਲਾ। ਔਰ ਆਸ਼ਿਕ ਲੈ ਦੇਖੋ ਬੱਚੇ ਨੇ ਬਬਲਾ ਦਾ ਹਾਰ ਬਣਾ ਲਿਆ ਇਹ ਚਲੋ ਜੀ ਆਸ਼ਕ ਬਣਾ ਲੈਣੇ ਨਾਜ਼ਰੀਨ। ਚੱਲ ਚੱਲ ਤੂੰ ਆਸ਼ਕ ਬਣ ਲੈ। ਛੱਡ ਦਿਓ ਛੱਡ ਦਿਓ, ਜਿੱਧਰ ਗਿਆ ਬਾਬਾ ਉਧਰ ਗਿਆ ਆਸ਼ਿਕ। ਜਾਨੀ ਸਾਹਿਬ ਮੈਨੂੰ ਰੇਸ਼ਮਾ ਨਾਲ ਬੁਲਾ ਰਹੇ ਹੋ। ਪਤਾ ਨਹੀਂ ਨੁਮਾਨੀ ਨੇ ਵਾਲ ਵੀ ਕਟਾਏ ਹੋਏ ਨੇ ਕਿ ਨਹੀਂ। ਨਹੀਂ ਮੇਰੀ ਗੱਲ ਸੁਣੋ, ਤੁਹਾਡਾ ਕਿਸੇ ਨਾਲ ਚੱਕਰ ਚੁੱਕਰ, ਮੈਂ ਸੱਚੀ ਮੁੱਚੀ ਹਾਂ ਉਹਦੇ ਨਾਮ ਦੇ ਵਿੱਚ ਇਹ ਆਂਦਾ ਹਾਂ ਕਿਉਂ, ਇਹੀ ਤੇ ਪਤਾ ਹੈ, ਪੂਰੇ ਨਾਂ ਦਾ ਵੀ ਪਤਾ, ਵਾਹ ਵਾਹ ਬਾਬਾ ਜੀ। ਡਬਲ ਏ ਆਂਦਾ। ਇਹੀ ਤੇ ਸਾਡਾ ਕੰਮ ਹੋਵੇ। ਹੱਥ ਬਹੁਤ ਰੈਂਜ ਕਰਕੇ ਕਿਉਂ ਫਿਰ ਇਹਨਾਂ ਹੱਥਾਂ ਦਾ ਮਾਊਸ ਬਹੁਤ ਚੱਲਿਆ ਵਾ। ਇਹ ਵੇਖ, ਇਹ ਦੌਲਤ ਦੀ ਲਕੀਰ ਆ, ਇਹ ਵਾਲੀ, ਇਹ ਮੁਹੱਬਤ ਦੀ ਆ, ਇਹ ਸ਼ੋਹਰਤ ਦੀ ਆ, ਇਹ ਇੱਜ਼ਤ ਦੀ ਆ, ਇਹ ਵਿਆਹਾਂ ਦੀ ਆ। ਵਿਆਹ ਵਾਲੀ ਬਹੁਤ ਵੱਡੀ ਹੈ, ਵਿੱਚ ਡਾਊਟ ਜੇ ਕਾਦੇ ਬਣੇ ਆ ਹੈਂ? ਦਿਲ ਕਰੇ ਸਾਈਕਲ ਦਾ ਹੈਂਡਲ ਸਿੱਧਾ ਕਰਨ ਤਰ੍ਹਾਂ ਇੰਜ ਹੱਥਾਂ ਦੇ ਆਲੇ ਦੁਆਲੇ ਕੋਲ ਹੋ ਜਾਵੇ। ਚੱਕਾ ਸਿੱਧਾ ਕਰਨ ਦੇਖ। ਓਏ ਬਣਾ ਬੈਠਾ, ਇੱਧਰ ਕੀ ਲੈਣ ਗਈ ਸੀ ਇੱਧਰ ਮੈਂ ਕੰਮ ਗਿਆ ਸੀ ਇੱਕ, ਤੇ ਇੱਧਰ ਇੱਧਰ ਫਿਰ ਵਾਪਸੀ ਤੇ ਮੈਂ ਕਿਹਾ ਚਲੋ ਇਧਰੋਂ ਹੋ ਜਾਂਦਾ। ਨਹੀਂ ਉਸਤਾਦ ਜੀ ਦੇ ਮੁਕੱਦਰਾਂ 'ਚ ਬਹੁਤ ਦੌੜ। ਆਸ਼ਿਕ ਮੈਨੂੰ ਸੁਣ ਗੱਲ, ਆਸ਼ਿਕ ਬਾਦਸ਼ਾਹ ਹਾਏ ਛੱਡ ਨਾ ਬਾਬਿਆਂ ਦਾ ਖਹਿੜਾ। ਤੇ ਕੰਮ ਲੱਭ। ਸਿੱਧਾ ਉਹਦੇ ਘਰ ਜਾ। ਹਾਂ ਓਏ ਨਹੀਂ, ਉਹਦੇ ਮਾਮਿਆਂ ਨੇ ਮਾਰ ਦੇਣੀ ਤੈਨੂੰ, ਬਹੁਤ ਜ਼ਾਲਮ ਆ। ਮੈਂ ਤੈਨੂੰ ਇੱਕ ਪਾਣੀ ਦਮ ਕਰਕੇ ਦਾਂਗਾ, ਆਪਣੇ ਉੱਤੇ 3 ਕਤਰੇ ਸਿੱਟੀ, ਗਾਇਬ ਹੋ ਜਾਏਗੀ, ਨਜ਼ਰ ਬੰਦ ਹੋ ਜਾਏਗੀ ਸਾਰਿਆਂ ਦੀ। ਹਾਂ ਇਹ ਤੇ ਤੁਸੀਂ ਇਹਦੇ ਕਹਿਣ ਤੇ ਪੈਪ ਲਾ ਕੇ ਦੇਖ ਲਾ, ਜੇ ਗੈਪ ਹੋ ਜਾ ਸਾਨੂੰ ਫੜ ਲੈ। ਏਦਾਂ ਨਾ ਕਰੀ, ਬਾਬਾ ਜੀ ਫਿਰ ਏਦਾਂ ਨਾ ਕਰੀ, ਤੂੰ ਅੰਦਰ ਵੜਨਾ, ਕੁੜੀ ਦੇ ਭਰਾ ਨੂੰ ਤੂੰ ਸਾਫ਼ ਨਜ਼ਰ ਆਉਂਦੇ ਹੋਣੇ। ਤੂੰ 3 ਕਤਰੇ ਪਾਉਣੇ ਜਿਹਨੂੰ ਉਹ ਡੱਬਾ ਭਰ ਕੇ ਪਾ ਲਿਆ ਫੇਰ। ਜਾਨੀ ਸਾਹਿਬ ਆਸ਼ਕਾ ਤੂੰ ਚਾਹੁੰਦਾ ਕੀ ਉਹਦੇ ਨਾਲ ਵਿਆਹ ਕਰਾਉਣਾ? ਮੈਨੂੰ ਮੇਰੀ ਮੁਹੱਬਤ ਮਿਲ ਜੇ। ਓ ਯਾਰ ਵਿਆਹ ਕਰਾਉਣਾ ਵਾ, ਕੀ ਕਰਨਾ ਵਾ? ਵਿਆਹ ਹੀ ਕਰਾਣਾ ਹੈ ਤੇ ਜਾਨੀ। ਵਿਆਹ ਕਰਾਉਣਾ ਸਿੱਧਾ ਆਪਣੇ ਘਰਦਿਆਂ ਨੂੰ ਉਹਦੇ ਘਰ ਭੇਜ। ਮੇਰਾ ਇਸ ਦੁਨੀਆ 'ਚ ਕੋਈ ਨਹੀਂ ਜਾਨੀ। ਤੇ ਇਹਨੂੰ ਬਾਬੇ ਨੂੰ ਪਿਓ ਬਣਾ ਲਾ, ਉਹਨੂੰ ਭਰਾ ਆਪਣਾ ਬਣਾ ਦੋ। ਜਾ ਯਾਰ ਮਿੱਠੇ ਤੇ ਉਹਦੇ ਘਰ। ਆਸ਼ਿਕ ਬਾਦਸ਼ਾਹ ਅਸੀਂ ਤੇਰੇ ਭਰਾ ਬਣਨ ਨੂੰ ਤਿਆਰ ਹੈ। ਤੈਨੂੰ ਓਏ ਮਾਸ ਮੇਰੀ ਗੱਲ ਸੁਣ ਲਓ ਜਾਨੀ ਸਾਹਿਬ, ਮੇਰੇ ਨਾਲ ਤੇ ਕਿਸੇ ਨੇ ਤੋਰੀ ਭੈਣ, ਮੇਰੀ ਮਹਿਬੂਬਾ ਦਾ ਵੀ ਕੋਈ ਨਹੀਂ। ਇਹਨਾਂ ਨੂੰ ਕਹੋ ਉਹਦੇ ਭਰਾ ਬਣ ਜਾਣ। ਭਰਾ ਯਾਰ ਉਹ ਜਦੋਂ ਸਾਡੀ ਵੀ ਉਹ ਭੈਣ ਵਰਗੀ ਆ, ਤੇਰੇ ਵੀ ਸੀ ਭਰਾਵਾਂ, ਉਹਦੇ ਵੀ ਭਰਾਵਾਂ। ਮਿੱਠਾ ਤੇਰੇ ਨਾਲ ਜਾਏਗਾ, ਨਾਲ ਸਿਆਣਾ ਪਿਆਣਾ ਬੰਦਾ ਜਾਏਗਾ। ਆ ਮੈਂ ਵੀ ਜਾਵਾਂਗਾ ਨਾਲ। ਠੀਕ ਆ, ਓਏ ਨਾਲ ਜਾਂਦੀ ਹੁੰਦੀ ਏ। ਅੱਛਾ ਇਹ ਵੀ ਨਾਲ ਜਾਏਗੀ। ਮਾਈ ਹਾਂ ਇਹ ਨਾਲ ਜਾਏਗੀ, ਉਹ ਨਾਲ ਜਾਏਗਾ। ਠੀਕ ਹੈ। ਬਾਬਾ ਪਿੱਛੋਂ ਦੁਆ ਕਰੇਗਾ। ਦਰਅਸਲ ਮੈਂ ਪਤਾ ਕਰਾਇਆ, ਉਹ ਕੁੜੀ ਦੀ ਪਹਿਲੇ ਵੀ ਸ਼ਾਦੀ ਹੋਈ ਹੈ। ਉਹ ਯਾਰ ਕੋਈ ਰੌਲਾ ਨਹੀਂ ਹੈ, ਇਦਾਂ ਦੀਆਂ ਨਾ ਬਹੁਤਾ ਕਰੀਦਾ ਹੁੰਦਾ ਯਾਰ, ਸਾਫ ਹੁੰਦਾ ਵਾ। ਉਹ ਫੇਕ ਸੀ। ਹਾਂ ਉਹ ਤਾਂ 2 ਬੱਚੇ ਆ। ਉਹ ਫੇਕ AI ਦੇ। ਆਸ਼ਿਕ ਸਾਹਿਬ ਚੱਲ ਜਿੱਦਾਂ ਉਸਤਾਦ ਜੀ ਕਹਿੰਦੇ ਇਦਾਂ ਕਰਦੇ ਯਾਰ, ਅਸੀਂ ਨਾਲ ਤੇਰੇ ਚੱਲਦੇ ਹਾਂ। ਓਏ ਇਹ ਮੁਹੱਬਤ 'ਚ ਨਾਕਾਮੀ ਤਾਂ ਹੋ ਰਹੀ ਹੈ ਕਿ ਆਸ਼ਿਕ ਅੱਜ ਕੱਲ੍ਹ ਸੱਚੇ ਨਹੀਂ ਹੈਗੇ। ਅੱਜ ਕੱਲ ਆਸ਼ਿਕ ਸੱਚੇ ਵੀ ਨਹੀਂ ਗੇ, ਅੱਜ ਕੱਲ ਕਰਦੇ ਕੁਰਦੇ ਵੀ ਕੁਛ ਨਹੀਂ ਨਾ। ਹੁਣ ਜਿਨ੍ਹਾਂ ਨੇ ਇੱਕ ਮਿਸਾਲ ਕੁੜੀ ਵਿਆਹਣੀ ਆ, ਉਹਨਾਂ ਨੇ ਕਿਤੇ ਤੇ ਵਿਆਹਣੀ ਆ ਨਾ। ਆਹੋ। ਕੰਮ ਕਰਦਾ ਹੋਵੇ, ਕਿਤੇ ਚੰਗੇ ਕੱਪੜੇ ਛਪੜੇ ਗੱਡੀ ਰੱਖੀ ਹੋਵੇ, ਜਾਵੇ ਬੰਦੇ ਦੇ ਪੁੱਤਾਂ ਨੂੰ ਰਿਸ਼ਤਾ ਲੈਣ, ਅਗਲੇ ਕਹਿਣ ਚਲੋ ਬਿਸਮਿਲ੍ਲਾ ਭਾਜੀ, ਅਸੀਂ ਕਿਤੇ ਇਹਨੂੰ ਵਿਆਹਣੀ ਆ ਉਹਨਾਂ ਨੇ ਇਧਰ। ਔਰ ਸਾਫ ਵੇਲੇ ਵੇ ਅੱਲਾ ਮਾਫੀ ਦੇਵੇ, ਸਿਗਟਾਂ ਪੀ ਪੀ ਉਹਦੇ ਬੁੱਲ ਚੈੱਕ ਕਰ, ਵੰਜਲੀ ਉਹਨੇ ਮੋਰੀਆਂ ਤੋਂ ਬਗੈਰ ਵਾਲੀ ਹੱਥ ਫੜੀ ਹੈ। ਉਹ ਤੈਨੂੰ ਮੈਂ ਇਹਦਾ ਰਾਹ ਦਾ ਗਲਾਸ ਕਢਾ ਦਵਾਂ, ਅਗਰ ਨਹੀਂ ਵਜਾਉਣੇ ਤੈਨੂੰ ਚੂਪ ਜਾ। ਯਾਰ ਜਾਨੀ ਸਾਹਿਬ ਇਹਨਾਂ ਨੂੰ ਕਹੋ ਆਸ਼ਕਾਂ ਨੂੰ ਹੁਜਤਾ ਨਾ ਕਰ। ਆਸ਼ਕਾਂ ਨੂੰ ਹੁਜਤਾ ਨਾ ਕਰੋ ਬਈ। ਆਸ਼ਿਕ ਕਿਹੜਾ ਜੀ ਲੱਗਣਾ ਹੁਣ, ਬੋਰਾ ਕਿਤੇ ਨੁੱਕਰ ਤੇ ਰੱਖ ਕੇ ਆਇਆ ਤੂੰ ਪਰੇ। ਉਹ ਲੜਕੀ ਬੜੀ ਸਮਝਦਾਰ ਹੈ, LTV ਹੈ, ਐਲਟੀਵੀ ਕੌਣ ਆ? LHV। ਐਲਐਚ ਵੀ? ਆਹ ਲੇਡੀ ਹੈਲਥ ਵਰਕਰ। ਉਹ ਕਰਦੀ ਕੀ ਵੈਸੇ, ਕੀ ਆ ਉਹਦਾ ਆਪਣਾ ਹਸਪਤਾਲ ਹੈ, ਕਾਹਦਾ? ਕਲੀਨਿਕ ਬੱਚਿਆਂ ਦਾ। ਬੱਚਾ ਬੱਚਾ ਹਾਂਜੀ ਮਹੱਲੇ 'ਚ ਦਾਈ ਵੀ।
ਜਾਨੀ ਸਾਹਿਬ ਮੈਡੀਕਲ ਦੀ ਫੀਲਡ ਨਾਲ ਰਿਲੇਟਡ ਹੈ ਮੇਰੀ ਮੈਂ ਅੱਛਾ ਮੇਰਾ ਉਹਦੇ ਨਾਲ ਵਿਆਹ ਹੋ ਜਾਏ, ਅਸੀਂ ਇੱਕ ਹਸਪਤਾਲ ਬਣਾਵਾਂਗੇ ਜਿਹਦੇ ਰਿਸੈਪਸ਼ਨ ਤੇ ਬਹਿ ਕੇ ਮੈਂ ਮੰਜਲੀ ਵੀ ਜਾਵਾਂਗਾ। ਹਾਏ ਜੋ ਮਰੀਜ਼ ਮਗਰ ਉਹ ਨੱਚ ਕੇ ਮਰੀਜ਼ ਠੀਕ ਕਰੂਗੀ ਨਹੀਂ ਨਹੀਂ ਨੱਚ ਕੇ ਅੱਲਾ ਮਾਫੀ ਤੇ ਦੇਵੇ ਫਿਰ ਉਹ ਬੰਨਣੀ ਵੀ ਮਰੀਜ਼ਾਂ ਦਾ ਦਿਲ ਆਈ ਰੱਖੇਗਾ ਥੱਲੜੇ ਸੁਰ ਤੇ ਜ਼ਰਾ ਹਲਕੀ ਜੀ ਆਂਸ ਚ ਇਹ ਬਾਂਸਰੀ ਵਜਾਏਗਾ ਤੇ ਭਾਬੀ ਇੰਜ ਕਰਕੇ ਰੋਟੀ ਲੈ ਕੇ ਇੱਕ ਮਰੀਜ਼ਾਂ ਦੇ ਨੇ। ਆ ਤੇ ਬਾਬਾ ਜੀ ਨੂੰ ਚੱਕਣਾ ਤੇ ਰੱਖ ਦੇ ਨਾਲ। ਵੈਸੇ ਤੇਰਾ ਮੈਡੀਕਲ ਦੀ ਫੀਲਡ ਦੀ ਲੜਕੀ ਦੇ ਬਣਦਾ ਸੀ ਕਿਉਂਕਿ ਤੇਰਾ ਰਗੜ ਰਗਾ ਤੇ ਮੂੰਹ ਆ ਅਲਰ ਕੇ ਕਹਿ। ਉਹ ਉਹਦੇ ਲਈ ਚੂਰੀ ਲੈ ਕੇ ਆਈ ਏ, ਇਹ 1.5 ਕਿਲੋ ਚੂਰੀ ਖਾ ਗਿਆ ਇੱਕ ਟਾਈਮ। ਔਰ ਚੂਰੀ ਲੈ ਕੇ ਚੂਰੀ ਉਹਨੇ ਚੂਰੀ ਲੈ ਕੇ ਪਹਿਲੀ ਬੁਰਕੀ ਲੱਗਦਾ ਕੀ ਗੱਲ ਹੈ ਮੋਬਾਈਲ ਬਹੁਤ ਘੱਟ ਪਾਇਆ। 1.5 ਕਿਲੋ ਚੂਰੀ ਖਾ ਕਹਿੰਦਾ ਠੀਕ ਆ ਲੈ ਮਿੱਠਾ ਪੂਰਾ। ਉਹ ਪੈਰਾਂ ਭਰਨੇ ਬਹਿਣ ਵਾਲਾ ਜਿੰਨ ਹੁੰਦਾ ਹੀ। ਮੇਰੀ ਗੱਲ ਸੁਣੋ ਜਾਨੀ ਸਾਹਿਬ, ਮੈਨੂੰ ਪਿਆਰ ਕਰਨ ਵਾਲਿਆਂ ਨੂੰ ਕੁਛ ਦਿਖਾਈ ਨਹੀਂ ਦਿੰਦਾ। ਉਹ ਦਿਖਾਈ ਨਹੀਂ ਦਿੰਦਾ। ਉਹਦੇ ਲਈ ਇੱਕ ਦਿਨ ਦੁਪਹਿਰ ਦੀ ਰੋਟੀ ਲੈ ਕੇ ਗਈ, ਇਹਨੇ 42 ਰੋਟੀਆਂ ਖਾਧੀਆਂ। ਉਹਨੇ ਕਿਹਾ ਪੈਕ ਬੈਠੀ। ਉਹ ਕਹਿੰਦੀ ਮੇਰੇ ਗੁੱਟ ਉਹਨੇ ਕਿਹਾ ਪੈਕਅਪ ਉਹ ਉਹਨੇ ਜਾਣ ਕਿਹਾ ਤੂੰ ਰਾਂਝਾ ਵਾ ਅੱਲਾ ਮਾਫੀ ਦੇਵੇ ਜਾਣ ਲੱਗੀ ਕਹਿਣ ਲੱਗੀ ਕੱਲ ਦੀ ਰੋਟੀ ਮੇਰੇ ਕੋਲ ਬੰਦਾ ਭਾਈ। ਹਾਂ ਜਾਨੀ ਸਾਹਿਬ ਜਦੋਂ ਇਹ ਪਾ ਕੇ ਆਇਆ ਨਾ ਰੇਸ਼ਮਾ ਨੇ, ਫਿਰ ਮੇਰਾ ਹੋਟਲ ਤੇ ਖਾਤਾ ਲਵਾਤਾ। ਕਹਿੰਦੀ ਇੱਥੋਂ ਜਿੰਨੀ ਮਰਜ਼ੀ ਖਾ। ਗੱਲ ਐ ਵੀ ਜਾਨੀ ਸਾਹਿਬ, ਇਹਨੇ ਜਿਹੜਾ ਮੈਨੂੰ 7000 ਦਿੱਤਾ ਨਾ, ਮੈਂ ਉਹਦਾ ਇੰਨਾ ਕੁ ਕੰਮ ਕਰਾਤਾ। ਲਿਹਾਜ਼ਾ ਹੁਣ ਮੈਂ ਨਹੀਂ ਕਰ ਸਕਦਾ। ਅਗਰ ਨਵੇਂ ਸਿਰੇ ਤੋਂ ਕੰਮ ਕਰਾਣਾ ਤੇ ਨਵੇਂ ਪੈਸੇ ਦੇਣੇ ਪੈਣੇ। ਆਹੋ ਹੁਣ 7000 ਚ ਬਾਜੇ ਵਾਲਾ ਵੀ ਉਹ ਕਰੇ, ਟੈਂਟ ਵਾਲਾ ਵੀ ਉਹ ਕਰੇ। ਆਸ਼ਿਕ ਬਾਸ਼ਾ ਤੁਹਾਨੂੰ ਕੁਛ ਚਾਰਾਂ ਨੇ ਲਾਉਣੇ ਪੈਣੇ ਆ। ਯਾਰ ਮੇਰਾ ਬਜਟ ਨਹੀਂ ਹੈ ਯਾਰ। ਉਹ ਬਜਟ ਨਹੀਂ ਹੈ ਤੇ ਪਹਿਲੇ ਕਮਾਲ ਹੈ। ਯਾਰ ਜੇ ਤੇਰਾ ਬਜਟ ਨਹੀਂ ਤੂੰ ਪੰਗਾ ਕਿਉਂ ਲਿਆ? ਆਹੋ ਤੇ ਤੂੰ ਫਿਰ ਮੇਰੀ ਗੱਲ ਸੁਣ ਹਲੋ, ਤੂੰ ਗਾਹ ਕਿਤੇ ਨਾ ਘਟਾ ਵਧਾ ਕੇ ਕਰ ਲਾ। ਮੁਹੱਬਤ ਕਰਨ ਤੋਂ ਪਹਿਲੇ ਆਪਣੀ ਜੇਬ ਦੇਖੀ ਦੀ ਆ। ਓਏ ਮੁਹੱਬਤਾਂ ਜੇਬਾਂ ਵੱਲ ਵੇਖ ਕੇ ਨਹੀਂ ਕੀਤੀਆਂ ਜਾਂਦੀਆਂ। ਹਾਂ ਜਾਨੀ ਸਾਹਿਬ ਇਸ਼ਕ ਨਾ ਵੇਖੇ ਮਹਿਲ ਮਲਾਰੇ, ਇਸ਼ਕ ਨਾ ਵੇਖੇ ਜ਼ਾਤਾਂ। ਹਾਏ ਹਾਏ ਮੈਨੂੰ ਇਸ਼ਕ ਮੂੰਹ ਜ਼ਰੂਰ ਵੇਖਦਾ ਈ। ਹਾਂ ਉਹ ਨਹੀਂ ਨਹੀਂ ਇਹ ਕੋਈ ਚੱਕਰ ਨਹੀਂ। ਕਿਉਂ ਨਹੀਂ ਚੱਕਰ? ਪਿਆਰ ਜਿੰਨਾ ਵੀ ਹੋ ਜਾਏ ਸ਼ਕਲ ਨਹੀਂ ਵੇਖੀ ਜਾਂਦੀ। ਲੇਕਿਨ ਅੱਜ ਕੱਲ ਕੋਈ ਵੀ ਇੰਨਾ ਨਹੀਂ ਅੰਨਾ ਹੈਗਾ ਕਿ ਇਦਾਂ ਵੇਖ ਕੇ ਕਰ ਜਾਵੇ। ਉਹਦਾ ਬੜਾ ਐਂਡ ਵਾਲੀ ਸੌਗੀਅਰ ਕੰਮ ਆ। ਉਹਦਾ ਕਿਹਨੇ ਕਰਨਾ? ਅੱਲਾ ਉਹ ਸ਼ਰਮਾ ਗਿਆ, ਸ਼ਰਮਾਇਆ ਕਿ ਡਿੱਗਿਆ ਵਾ। ਭਾਜੀ ਤੁਸੀਂ ਆ ਰੱਖੋ ਐਂ ਕਰਕੇ ਇਹ ਰੱਖੋ ਤੁਸੀਂ। ਔਰ ਜਿਹਨੀ ਹਮਕਾਰ ਉਹਨੇ ਕਨਾਤ ਲਵਾ ਦਿਓ। ਕਨਾਤਾ ਲਵਾਓ, ਟੈਂਟ ਲਵਾਓ। ਵੇਖਿਆ ਨੀ? ਆਸ਼ਿਕ ਆਇਆ ਤੇ ਆਪਣੇ ਭਾਰ ਹੌਲੇ ਕਰਨ ਨੂੰ ਫਿਰਨ ਦੇ ਨੇ ਜਾਨੀ ਸਾਹਿਬ। ਟੈਂਟ ਯਾਰ ਉਹ ਤੇਰਾ ਤੁਹਾਡਾ ਰਿਸ਼ਤੇਦਾਰ ਸੀ ਉਹ ਵੀ ਉਹ ਫਰਾਦ ਜਿਹਨੇ ਉਹ ਨਹਿਰ ਕੱਢੀ ਸੀ ਪਹਾੜ ਤੇ ਚੜ ਕੇ ਉੱਤੇ। ਉਹ ਦੂਰੋਂ ਪਰੇ ਉਹ ਆਪਣੇ ਰਿਸ਼ਤੇਦਾਰ ਹੀ ਆ ਜਾਨੀ ਸਾਹਿਬ। ਵੱਡੇ ਤੇਰੇ ਬਜ਼ੁਰਗਾਂ ਚੋਂ ਉਹ ਹੈ। ਮੇਰੇ ਪਰਦਾਦੇ ਦੀ ਸਾਂਢੂ ਦੇ ਮੁੰਡੇ ਸੀ। ਅੱਛਾ ਤੂੰ ਉਹਨਾਂ ਦੀ ਲੜੀ ਚੋਂ ਆ। ਹਾਂਜੀ ਉਹਨਾਂ ਦੀ। ਤੂੰ ਕੱਢਿਆ ਕੁਛ ਨਹਿਰ ਤੋਂ ਬਾਅਦ? ਇਹਨੇ ਗਟਰ ਕੱਢਿਆ ਹੈ। ਔਰ ਗਟਰ ਚ ਮਹਿਬੂਬਾ ਨਿਕਲੀ ਸੀਗੀ। ਕਹਿੰਦੀ ਹਰ ਮੈਂ 10 ਮਿੰਟ ਅੱਖ ਲਾਉਣੀ ਸੀ, ਮੈਂ ਪਹਿਲੇ ਕੱਢ ਦਿਆ। ਮੈਂ ਤੇ ਬਾਬਾ ਜੀ ਦੇ ਦੰਦ ਕੱਢਣ ਨੂੰ ਫਿਰਨ ਦੇ ਆ ਜਾਨੀ। ਮੈਂ ਕਹਿੰਦਾ ਕੱਢ ਕੱਢ ਬਾਬੇ, ਨਹੀਂ ਤੇ ਬਾਬਾ ਤੂੰ 7000 ਕੱਢ। ਇਹਨੇ ਗਟਰ ਚੋਂ ਬੰਡੇ ਬਹੁਤ ਕੱਢੇ ਨੇ। ਨਹੀਂ ਬਾਬਾ ਵੀ ਫਿਰ ਪੱਕਾ ਰੱਖੀ 7000 ਦਊਗਾ ਨਹੀਂ, ਇਹਨੇ ਕਿਸੇ ਨਾ ਕਿਸੇ ਤਰੀਕੇ ਨਾਲ ਪੂਰਾ ਕਰਾਉਣਾ। ਉਹ ਨਹੀਂ ਉਹ ਭਰਾਵਾ ਪੂਰਾ ਕਰਾਣਾ ਵਾ ਮੈਂ, ਬਸ ਹੋ ਗਿਆ ਯਾਰ ਜਿਹੜਾ ਵੀ ਹੋ। ਬਾਬਾ ਜੀ ਹਾਂ ਆ ਤੇਰਾ ਉਹਦਾ ਔਲਾਦ ਹੋਣਾ ਜਾਂ ਹੋ ਕੇ ਮਰ ਜਾਣਾ, ਮਰ ਜਾਣਾ, ਇਹਦਾ ਤੁਸੀਂ ਕੀ ਕਰਦੇ ਹੋ? ਇਹਦਾ ਵੀ ਮੁਅੱਕਲ ਭੇਜੀਦਾ। ਬਾਬਾ ਜੀ ਮੇਨ ਤਾਂ ਫਿਰ ਮੌਕਲ ਹੀ ਹੋਇਆ। ਤੇ ਮੁਅੱਕਲ ਨੂੰ ਕਹਿ ਤਾਂ ਕਰਨਾ, ਮੁਅੱਕਲ ਬੋਤਲ ਦੇ ਵਿੱਚ ਰੱਖਣਾ। ਬਹੁਤ ਵੱਡਾ ਮੈਨੇ ਰੱਖਦਾ ਵਾ। ਮੌਕਲ ਰੱਖਿਆ ਬੋਤਲ ਦੇ ਵਿੱਚ। ਬਾਬਾ ਜੀ ਆਪ ਸਟਰਾ ਲਾ ਕੇ ਪੀ ਕੇ ਮੌਕਲ। ਆਸ਼ਕ ਬਾਦਸ਼ਾਹ ਮੇਰੀ ਸੁਣ ਗੱਲ। ਬਾਬਾ ਤੇ ਫਿਰ ਉਹ ਹੋਇਆ ਨਾ, ਕਿਹੜਾ? ਤੂੰ ਤਾਂ ਨਾ ਹੋਇਆ ਫਿਰ ਤੇ ਬਾਬਾ। ਕਹਿ ਤੇ ਉਹਨੂੰ ਮੈਂ ਹੀ ਕੀਤਾ ਨਾ ਬੋਤਲ ਦੇ ਤੇ ਵਿੱਚ ਤੂੰ ਛੱਡ ਉਹਨੂੰ ਵੇਖੋ ਤਾਂ ਆਪੇ ਹੀ ਕਰਦਾ ਸਾਰਾ ਕੁਛ। ਕਿਉਂ ਛੱਡੀਏ? ਛੱਡਿਆ ਤੂੰ ਨਿਕਲ ਜਾਊਗਾ। ਉਹਨੂੰ ਤਰੀਕੇ ਨਾਲ ਭੇਜੀਦਾ। ਨਾਲੇ ਮੌਕਲ ਨੂੰ ਕੀ ਫਾਇਦਾ ਹੋਣਾ? ਸਾਰੇ ਪੈਸੇ ਤੂੰ ਲੈਣਾ ਬਾਬਾ, ਮੌਕਲ ਤੇ ਤੈਨੂੰ ਫ੍ਰੀ ਪੈਣ ਡਿਆ। ਆਹੋ ਆਸ਼ਕ ਬਾਦਸ਼ਾਹ ਜਿਹੜਾ 1000 2000 ਮਿਲਦੇ ਨਾ ਉਹ ਤਾਂ ਕਿਰਾਇਆ ਹੀ ਲੱਗ ਜਾਂਦਾ ਨਾ। ਜਾ ਰਿਹਾ ਆ ਰਿਹਾ ਜਾ ਰਿਹਾ ਆ ਰਿਹਾ ਮੌਕਲ। ਆਸ਼ਿਕ ਰੁਪਿਆ 2500 ਦੇ ਮੈਂ ਤੈਨੂੰ ਭਾਈ ਦਾ ਮੇਕਅਪ ਕਰਕੇ ਦੇਣਾ। 2 ਘੰਟੇ ਭਾਈ ਨਾਲ ਦਿਲ ਬਹਿਲਾ ਕੇ ਆ ਗੱਲਾਂ ਮੁੱਲਾ ਕਰ। ਹੈ ਅੱਛਾ ਤੇ 2500 ਕਾਹਦਾ ਲੈਣਾ ਸੀ? ਉਹ ਵੈਸੇ ਗੋਲ ਗੱਪੇ ਖਵਾ ਦਊਂਗਾ ਇਹਨੂੰ। ਨਹੀਂ ਤੂੰ 2500 ਕਾਹਦਾ ਲੈਣਾ? ਮੈਂ ਪਾਰਲਰ ਤੇ ਨੀ ਲੈ ਕੇ ਜਾਣਾ ਭਾਈ ਨੇ। ਤੁਹਾਨੂੰ ਪਤਾ ਕਈਆਂ ਭਰ ਕੇ ਮੇਕਅਪ ਲੱਗਣਾ ਜਿਹੜੀਆਂ ਹੜਬਾ ਵਾ। ਇਹਨੇ ਸੱਚੀ ਮੁੱਚੀ ਮੈਨੂੰ 7000 ਰੁਪਏ ਜੋ ਦਿੱਤਾ ਨਾ, ਇਹਨੇ ਕਿਹਾ ਸਿਰਫ ਮੈਂ ਵੇਖਣਾ। ਮੈਂ ਕਿਹਾ ਚਲੋ ਠੀਕ ਹੋ ਗਿਆ। 15 ਮਿੰਟ ਦਾ ਟਾਈਮ ਲਿਆ ਮੈਂ। ਇਹ 3 ਘੰਟੇ ਉਹਦੇ ਨਾਲ ਫਿਲਮ ਵੇਖਦਾ ਰਿਹਾ। ਇਹ ਬਗੈਰਤ ਆਸ਼ਿਕ ਇਦਾਂ ਦੇ ਨਹੀਂ ਤਾਂ ਇਹ ਇਦਾਂ ਹੀ ਕਿਹੜਾ ਦਿੰਦੇ। ਪਹਿਲੇ ਕਹਿੰਦੇ ਚੱਲ ਵਹਾ ਹੀ ਦੇ। ਅਸੀਂ ਬੜੇ ਲਾਂਤੀ ਢਿੱਲਾ ਜਾ ਵੇਖਣਾ ਕਿਸ ਹਾਲ ਦੇ ਵਿੱਚ ਹੈ। ਕਿਉਂਕਿ ਗੁੱਟ ਕਿਚਨ ਦੇਖ ਲਈਦਾ। ਹਾਂ ਪਤਾ ਨਹੀਂ ਮੇਰੀ ਰੇਸ਼ਮਾ ਸੁੱਤੀ ਹੋਣੀ ਹੈ ਕਿ ਨਹੀਂ। ਉਹ ਸੁੱਤੇ ਹੀ ਹੋਣੀ ਆ। ਦਸਤਾਨਾ ਫੈਕਟਰੀ 'ਚ 9 ਤੋਂ 4 ਡਿਊਟੀ ਕਰਦੀ ਆ। ਹਾਂ ਜਾਨੀ ਸਾਹਿਬ ਇਹਨਾਂ ਬਾਬਿਆਂ ਨੂੰ ਕਹਿ ਦੋ ਫਰਾਡ ਕਰਨੇ ਛੱਡ ਦੇ। ਉਹ ਫਰਾਡ ਕੀ ਕੀਤਾ ਤੇਰੇ ਨਾਲ ਮੈਂ? ਉਹ ਫਰਾਡ ਕੀ ਝੂਠੇ ਚੋਂ 7000 ਰੁਪਇਆ ਦਿੱਤਾ ਤੂੰ। ਤੈਨੂੰ ਨੇ ਬਗੈਰ ਤਾਰਾਂ ਨਹੀਂ ਮਹਿਬੂਬਾ ਦੇਤੀ। ਇੱਕ ਨੰਬਰ ਦਾ ਕੰਮ ਕਰਨ ਡਏ ਹੋ। ਮੈਂ ਹਜ਼ਾਰਾਂ ਔਰਚਡ ਚੋਂ ਧੱਕੇ ਖਾਂਦਾ ਇਹਦੇ ਮਗਰ ਆਇਆ। ਓਏ ਹੋਏ ਹੋਏ। ਇਹਦਾ ਸੁਣਿਆ ਕਿੱਥੇ ਸੀ ਤੂੰ? ਇਹ ਤਾਂ ਮੈਂ ਇੱਕ ਰਕਸ਼ੇ ਦੇ ਪਿੱਛੇ ਲਿਖਿਆ ਸੀ, ਸੰਗ ਦਿਲ ਮਹਿਬੂਬ ਆਪਕੇ ਕਦਮੋਂ। ਤੇ ਕਦਮਾਂ 'ਚ ਆਈ ਨਹੀਂ।
ਨਹੀਂ ਆਈ। ਓਏ ਉਹ ਆਈ ਸੀ ਉਲਟੀ ਕਰਕੇ ਚਲੀ ਗਈ। ਹਾਂ ਬਾਬਾ ਜੀ ਤੁਹਾਡੇ ਕਦਮ ਦੇਖੋ, ਸਕੀ ਔਲਾਦ ਹੈ ਜੋ ਸਾਨੂੰ ਫੜ ਲਿਓ। ਤੇ ਕਦਮ ਤਾਂ ਚੈੱਕ ਕਰੋ। ਸਾਹਮਣੇ ਬਾਬਾ ਜੀ ਤੁਸੀਂ ਜਦੋਂ ਆਪਣੇ ਪੈਰ ਵੇਖਦੇ ਫਿਰ ਤੁਹਾਡੇ ਅਥਰੂ ਵੀ ਡੇਗਦੇ ਰਹੋਨੇ ਵੀ ਤੁਸੀਂ। ਮੈਂ ਆਪਣੇ ਪੈਰਾਂ ਵੱਲ ਵੇਖਦਾ ਹੀ। ਓਏ ਆ ਚੰਗਾ ਆਹ ਕਰ। ਬਹੁਤ ਚੈੱਕ ਕਰਦੇ ਬਾਬਾ ਜੀ। ਕਹਿੰਦੀ ਸਾਹਿਬ ਮੈਂ ਹੁਣ ਉਹਨਾਂ ਪਾਰਕਾਂ 'ਚ ਜਾਂਦਾ ਨਹੀਂ। ਅੱਛਾ ਹਾਂਜੀ ਉਹਨਾਂ ਪਾਰਕਾਂ 'ਚ ਤਿਲ ਨਹੀਂ ਰਹੇ ਹੁਣ। ਸਹੀ ਗੱਲ। ਆਸ਼ਕ ਐਡਾ ਮੈਂ ਹੁਣ ਇਹਨੂੰ ਕੀ ਕਵਾਂ, ਚਵਲਾ ਮਾਰਦਾ ਪਿਆ। ਇਹਨਾਂ ਮੈਂ ਮਿਲਾਇਆ, ਉਹਨੂੰ ਕਹਿੰਦਾ ਪਿੱਛੇ ਖਾਰਜ ਕਰ ਲੱਕ ਤੇ ਉਹ ਖੁਰਕੜਾ ਉਹਦੀ ਸੀ। ਪਿੱਤ ਨਿਕਲੀ ਸੀ ਯਾਰ, ਕੀ ਹੋ ਗਿਆ? ਫੇਰ ਤੇ ਨਿਕਲੀ, ਉਹਨੂੰ ਕਹਿੰਦਾ ਮੇਰੇ ਵਾਲਾਂ ਚ ਉਂਗਲਾਂ ਫੇਰ, ਉਹਨੇ ਫੇਰੀਆਂ ਨਹੀਂ ਜੂਆਂ ਕੱਟਦੀਆਂ ਨੇ। ਜਾਨੀ ਸਾਹਿਬ ਤੁਹਾਡੀ ਮਿਹਰਬਾਨੀ, ਮੈਨੂੰ ਮੇਰੇ ਪੈਸੇ ਵਾਪਸ ਲੈ ਦੇ। ਉਹ ਪੈਸੇ ਵਾਪਸ ਕਾਹਦੇ ਹੋਏ? ਇਹਨੇ ਜਾਨੀ ਸਾਹਿਬ ਮੈਨੂੰ ਗਲਤ ਐਡਰੈਸ ਦੱਸਿਆ, ਮੇਰਾ ਮੁਵੱਕਲ ਗਲਤ ਜਗ੍ਹਾ ਤੇ ਚਲਾ ਗਿਆ, ਉੱਥੇ ਉਹਨੂੰ ਛਿੱਤਰ ਪੈ ਗਏ। ਮੋਗਲ ਚੰਡਾ ਖਾ ਕੇ ਆਂਡੇ। ਹਾਂ ਨਹੀਂ ਯਾਰ ਆ ਗਲਤ ਗੱਲ ਆ, ਤੁਸੀਂ ਨਾ ਲੋਕਾਂ ਨੂੰ ਬਹੁਤ ਲੁੱਟਦੇ ਹੋ। ਮੈਂ ਕੀ ਲੁੱਟਿਆ? ਬਾਬਾ ਜੀ ਨਹੀਂ ਮੈਂ ਇਹਦੀ ਗੱਲ ਨਹੀਂ ਕਰ ਰਿਹਾ। ਅਸੀਂ ਲੋਕਾਂ ਨੂੰ ਸੱਦਣ ਨਹੀਂ ਜਾਂਦੇ ਕਿਸੇ ਨੂੰ। ਉਹ ਭਾਜੀ ਮੈਨੂੰ ਤਾਂ ਦੱਸੋ। ਓਏ ਉਹਨੂੰ ਤਾਂ ਦੱਸੋ। ਜਾਨੀ ਸਾਹਿਬ ਸਾਨੂੰ ਫਿੱਕੇ ਪਾ ਰਹੇ ਹੋ। ਮੈਂ ਕੀ ਕੀਤਾ ਵਾ? ਮੈਂ ਵੇਖੋ ਪਲੇ ਕਰਤੀ ਅਸੀਂ ਥੱਲੇ ਪਈ। ਚੌਕੇ ਚੌਕਸ ਹੋ। ਓਏ ਉਹ ਵੈਸੇ ਹੀ ਮੇਰਾ ਹੱਥ ਵੱਜ ਗਿਆ ਸੀ। ਕੱਲ ਇੱਕ ਯਕੀਨ ਕਰੋ, ਮਾਈ ਸਾਡੇ ਤੇ ਬੱਕਰਾ ਜਾਨੀ ਕਿ ਦੇ ਕੇ ਗਈ। ਉਹਦਾ ਕੰਮ ਹੋਇਆ, ਤੁਹਾਡੇ ਤੇ ਬੱਕਰਾ ਦੇ ਗਏ? ਬੱਕਰਾ ਦੇ ਕੇ ਗਈ ਸਾਨੂੰ। ਇਹ ਸੁੱਤਾ ਸੀ ਨਾ, ਉਹਨੇ ਕਿਹਾ ਠੰਡ ਲੱਗੂ ਤੇ ਬੱਕਰਾ ਦੇ ਗਈ। ਮੈਂ ਕਿਹਾ ਪੂਰਾ ਇੱਕ ਬੱਕਰਾ ਦੇ ਕੇ ਗਈ ਸੀ ਉਹਦੇ, ਯਾਨੀ ਕਿ ਨੋ, ਯਾਨੀ ਕਿ ਚੁਗਲਖੋਰ ਸੀ। ਉਹ ਨਵੇਂ ਚਲੇ ਉਹਦੀ ਜ਼ੁਬਾਨ ਨੂੰ ਅਸੀਂ ਚੁੱਪ ਲਾਤੀ। ਨਵੇਂ ਚਲੇ ਵਿੱਕੀ ਬੱਕਰਾ ਉੱਤੇ ਦੇਣ ਵਾਲਾ। ਇਹ ਵਿੱਕੀ ਰਜ਼ਾਈ ਨਹੀਂ ਹੁੰਦੀ। ਫੁੱਲਾਂ ਦੇ ਬੱਕਰੇ। ਉਹ ਕੀ ਕਰ ਸਕਦਾ ਬਾਬਾ? ਡਰਾਮੇਬਾਜ਼ੀ ਸਾਰੀ ਤੁਹਾਡੀ। ਡਰਾਮੇਬਾਜ਼ੀ ਕੀ ਹਾਂਡੀ ਚੜਾ ਸਕਦੇ ਆ ਅਸੀਂ। ਲਓ ਲੈ ਤਲਾਮਾ ਪਾਉਂਦਾ ਹਾਂਡੀ ਨੂੰ ਬਾਬਾ ਤੂੰ। ਇਹਦੇ 8-8000 ਤੇ ਹਾਊਸ ਦੀ ਜਿੱਤੇ ਤੇ ਬਾਬੇ ਧੱਕੇ ਖਾਂਦੇ। ਇੱਕ ਮਸ਼ੀਨ ਤੋਂ 1.5 ਘੰਟਾ ਉੱਠਦੇ ਨੇ। ਉਹਨੇ ਨਹੀਂ ਇਹ ਬਾਬਾ ਦੇ ਵਿਚਾਰਾ ਦਾ ਸਾਦਾ ਲੱਗਦਾ। ਇਹਨਾਂ ਕੋ ਇਹ ਆਰਟਿਸਟ ਹੁੰਦੇ ਨੇ ਬੜੇ ਵੱਡੇ, ਡੋਂਗੀ ਐਕਟਰ ਬਹੁਤ ਵੱਡੇ ਹੁੰਦੇ ਨੇ, ਆਰਟਿਸਟ ਬੜੇ ਵੱਡੇ ਹੁੰਦੇ ਨੇ। ਪਰਫੈਕਸ਼ਨ ਇਹਨਾਂ ਦੀ ਗੱਲਬਾਤ 'ਚ ਬੜੀ ਹੁੰਦੀ, ਵੇਖਣ 'ਚ, ਬਾਡੀ ਲੈਂਗੁਏਜ। ਐਵੇਂ ਨਹੀਂ ਅਗਲਾ ਰਹਿੰਦਾ, ਹਰ ਕਿਸੇ ਦਾ ਕੰਮ ਨਹੀਂ। ਜਾਲੀ ਬਾਬਾ ਬਣਨਾ ਵੀ ਹਰ ਕਿਸੇ ਦੇ ਵੱਸ ਦਾ ਕੰਮ ਨਹੀਂ। ਜਿੱਥੇ ਇਦਾਂ ਦੇ ਬਾਬੇ ਰੋਟੀ ਖਾ ਕੇ ਤੁੰਨ ਕੇ ਬਿੱਲ ਜ਼ਿਆਦਾ ਆਵੇ ਨਾ, ਉੱਥੇ ਅਟੈਕ ਕਰ ਇਹ ਡਿੱਗਦੇ ਆ। ਮੈਂ ਮਾਰਾ ਬੁੱਗਾ ਇਸ ਕੋ ਹੋਟਲ ਲੈ ਜਾ। ਯਾਨੀ ਸਰ ਦੱਸੋ, ਅੱਗ ਕਿਹਨੂੰ ਲਾਵਾਂ? ਹੈ ਅੱਗ ਕਿਸੇ ਸ਼ੈ ਨੂੰ ਲਾਵਾਂ ਦੱਸੋ? ਭਰਾਵਾ ਤੂੰ ਲਫ਼ਜ਼ਾਂ ਨਾਲ ਖੇਡਣਾ ਜਾਣਦਾ, ਕੋਈ ਗੱਲ ਕਰਨੀ ਸਭ ਨੂੰ ਅੱਗ ਲੱਗ ਜਾਣੀ ਹੈ। ਮੈਂ ਕਹਿੰਦਾ ਮੈਂ ਮਿੰਟਾਂ 'ਚ ਅੱਗ ਲਾ ਦਿੰਨੇ ਆ, ਸਾਡੇ ਤੇ ਯਕੀਨ ਕਰੋ। ਜਲਦੀ ਅੱਗ ਲਾ ਦਿਓ। ਐ ਭਾਜੀ ਨੇ ਡੱਬੇ ਨੂੰ ਗਲਾਸ ਪਾ ਕੇ ਸਾਲਣ ਕਰੂ ਕਰਨਾ। ਜਲਦੀ ਅੱਗ ਲਾਓ, ਤੁਹਾਡਾ ਕਾਂਡਾ ਥੱਲੇ ਹੀ ਆਈ ਜਾਂਦੇ ਆ। ਅੱਗ ਕਿਉਂ ਲਾਉਣੀ ਆ ਤੂੰ ਯਾਰ? ਮੈਂ ਕਹਿੰਦਾ ਵਾਂ ਕਿ ਜਿੱਥੇ ਅੱਗ ਲਾਣੀ ਹੈ ਸਾਨੂੰ ਤੀਲੀ ਲਾਣ ਤੂੰ ਵਾਸਤੇ ਕੀ ਆ ਕਰ ਤਾਂਸ ਹੈ ਨਾ? ਮੈਂ ਮੁਵੱਕਲ ਹਾਂ। ਵੀ ਅੱਗ ਤੂੰ ਕਾਹਤੋਂ ਲਾ? ਉਹਦੀ ਮਹਿਬੂਬ ਨੂੰ ਸ਼ੋਰਾ ਗਰਮ ਕਰਕੇ ਦੇਣਾ ਵੀ ਅੱਗ ਲਾਉਣੀ ਹੈ। ਆਓ ਇਹਦੀ ਮਹਿਬੂਬਾ ਨੇ ਟਕੋਰ ਕਰਨੀ ਇਹਦੇ ਵੀ ਤੂੰ ਅੱਗ ਬਾਲਣਾ ਹੀ। ਕਿਆ ਬਾਤ ਹੈ ਚਾਚਾ ਜੀ, ਉਹ ਬਗੀਚਿਆਂ ਚ ਉਲਟੀਆਂ ਕਰਨ ਵਾਲੇ ਭਾਜੀ। ਗੱਡੀ ਗਿਫਟ ਦਿੱਤੀ ਸਾਡੇ ਇੱਕ ਮਰੀਜ਼ ਨੇ, ਕਿਨੂੰ? ਮੈਨੂੰ ਗਿਫਟ ਕੀਤੀ ਹੈ। ਉਹਦਾ ਇੱਕ ਕੰਮ ਕੀਤਾ ਸੀ, ਅਸੀਂ ਉਹਦੀ ਮਹਿਬੂਬਾ ਦੇ ਨਾਲ ਮਿਲਾਈ ਸੀ। ਲਓ ਤੂੰ ਮਹਿਬੂਬੂਆਂ ਦਾ ਹੀ ਕੰਮ ਕਰਦਾ ਵਾਂ। ਆਹੋ ਮੈਂ ਜਾਨੀ ਤੇਰਾ ਸਾਹਿਬ, ਮਹਿਬੂਬੂਆਂ ਦਾ ਕੰਮ ਆ। ਜਾਨੀ ਸਾਹਿਬ ਇਹ ਮਹਿਬੂਬ ਮਲਾਈ ਦਾ ਹੈ ਕੀ ਸਰ ਹੈ? ਮੈਨੂੰ ਅੱਛਾ ਨਹੀਂ ਲੱਗਾ। ਮਲਾਪ ਯਾਰ ਦਾਨ ਮਲਾਪ ਇਹ ਗਲਤ ਸ਼ੋਅ ਆ, ਗਲਤ ਸ਼ੋਅ ਆ। ਕਿਹੜਾ ਕਰ ਤੁਸੀਂ ਆਪ ਇੰਜ ਕੀਤਾ ਬਾਬਾ। ਭਾਈ ਮੈਂ ਬਾਬਾ ਜੀ ਤੁਸੀਂ ਵੀ ਤੁਹਾਨੂੰ ਦੇਖੋ ਆ ਲੈ ਆ ਲੈ ਬੋਲ ਬਾਬਾ ਖੋਲ ਦੇਣ ਲੱਗੇ, ਪਟਾ ਲਾ ਦੇਣ ਲੱਗੇ ਬਾਬਾ ਜੀ ਦਾ। ਬਾਬਾ ਜੀ ਤੁਸੀਂ ਆ ਪਾਈ ਰੱਖਦੇ ਤਾਂ ਤੁਸੀਂ ਵੱਡਾ ਨਾ ਭਰਾਵਾ, ਹੁਣ ਬਾਬਾ ਵੈਸੇ ਤਾਂ ਫਿਰ ਤੁਸੀਂ ਕਰੈਕਟਰ ਕਰਿਆ ਨਾ ਕਰੋ ਤੁਸੀਂ। ਉਸਤਾਜੀ ਕਰਨ, ਮੈਂ ਤੇ ਸ਼ੋਅ ਜਿਹੜਾ ਕਰਨ ਬੈਠਾ ਸੀਗਾ, ਇਹ ਆ ਤੂੰ ਕੀਤਾ ਹੀ ਨਹੀਂ ਸਹੀ, ਐਡਾ ਅੱਛਾ ਤੂੰ ਕਰ ਸਕਦਾ। ਮਾਰਦੇ ਵੇ ਥੋੜਾ ਜਿਹਾ ਤੂੰ ਜ਼ੇਨ ਵਸੀ ਕਰਦਾ, ਗੱਲਾਂ ਹਜ਼ਮ ਕਰਦਾ, ਬੜਾ ਅੱਛਾ ਸ਼ੋ ਹੋ ਜਾਣਾ ਸੀ। ਨਹੀਂ ਗੱਲਾਂ ਉਸਤਾਜੀ ਨਹੀਂ ਹੋਣੀਆਂ ਨਾ ਹਦਮ। ਜਾਨੀ ਸਾਹਿਬ ਇਹਨੇ ਕਾਸਟਿਊਮ ਲਾਤੇ, ਹੁਣ ਸਸਤਾ ਪਏਗਾ। ਤੇਰੇ ਮੈਂ ਹੀ ਮਾਰ ਦੇਣਾ। ਆਦਾ ਕਰ ਕੰਮ ਉਹ ਨਹੀਂ ਕਰਦਾ। ਆਸ਼ਿਕ ਨੂੰ ਇਸ਼ਕ ਤੋਂ ਦੂਰ ਨਹੀਂ ਰੱਖੀਦਾ, ਆਹ। ਮਿੱਟੀ ਤੋਂ ਫੁੱਲਾਂ ਨੂੰ ਦੂਰ ਨਹੀਂ ਰੱਖੀਦਾ, ਉਹਨੇ ਕਰ ਦਿੰਦਾ, ਕਰ ਦਿੰਦਾ। ਸਮੁੰਦਰ ਤੋਂ ਲਹਿਰਾਂ ਨੂੰ ਦੂਰ ਨਹੀਂ ਰੱਖੀਦਾ ਓਏ। ਬਾਬਾ ਜੀ। ਓਏ ਬਾਬਾ ਤੇ ਤੂੰ ਆ। ਆ ਚਲੋ ਬਾਬਾ ਜੀ ਗੱਲ ਗੱਡੀ 'ਚ ਬੈਠੀ ਆ ਲਿਆ ਕੇ ਤੇ ਮਹਿਬੂਬਾ ਚਲੋ। ਉਹ ਯਾਰ ਜਾਣਦੇ ਯਾਰ ਕੁਛ ਨਹੀਂ ਉਸਤਾਜੀ ਆ, ਮੈਂ ਕਦੇ ਵੀ ਨਾ। ਬਾਬਾ ਜੀ ਦਾ ਕਿਉਂ ਨਾ ਕਰੇ ਤੂੰ ਆਪ ਦਾਨ ਸਾਹਿਬ ਨੂੰ ਠਾਕ ਲਿਆ ਕਰਦੇ ਕਿ ਉਹ ਯਾਰ ਮੈਂ ਇਹਨੂੰ ਕਿਹਾ ਸੀ ਅਸੀਂ ਦੋ ਆਸ਼ਿਕ ਬਣਦੇ ਆ, ਮਹਿਬੂਬਾ ਲੱਭਣ ਗਏ ਆ ਤੇ ਉਸਤਾਦ ਜੀ ਨੂੰ ਛੇੜਾਂਗੇ। ਦੋ ਆਸ਼ੇ ਤੁਹਾਡੇ ਕੋਲ, ਇੱਕ ਦਿਨ ਹੀ ਮਾਲ ਪੂਰਾ ਹੋ ਗਿਆ। ਹਾਏ ਹਾਏ। ਯਾਰ ਚਾਚਾ ਜੀ ਤੁਹਾਡਾ ਮੂੰਹ ਇੰਜ ਦਾ ਕਿਉਂ ਜਿਵੇਂ ਟਿੱਕੀਆਂ ਨਾਲ ਜਰਾਬ ਭਰੀ ਹੁੰਦੀ? ਮਿਹਰਬਾਨੀ ਕਰ। ਜਰਾਬ ਚ ਟਿੱਕੀਆਂ ਪਈ। ਹਾਂ ਸਹੀ ਗੱਲ ਆ। ਨਹੀਂ ਬਾਬਾ ਜੀ ਉਹਨਾਂ ਨੇ ਤੁਹਾਨੂੰ ਕੀ ਤਕਲੀਫ ਹੈ? ਤੁਸੀਂ ਉਹਨਾਂ ਨਾਲ ਕਿਉਂ ਐਡੀ ਗਏ? ਫਜ਼ੂਲ ਵੇਖੋ। ਐ ਮੈਨੂੰ ਬੜੇ ਅੱਛੇ ਨਾ। ਤੇ ਲੈ ਜਾ ਨਾਲ। ਤੇਰੀ ਜੇ ਅਗਰ ਵੰਜਲੀ ਵਜਾ ਪਿੱਛੇ ਉਹਨਾਂ ਉਹ ਢੋਲਕ ਸਿੱਖ ਲੈਂਦੇ ਨੇ ਨਾਲ। ਸ਼ਿਕਰ ਪੁੱਛ ਗਿਆ ਬਾਬਾ। ਆਓ ਉਧਰ 7000 ਦੇਣਾ, ਮੈਨੂੰ 3500 ਦੇ।
ਨਾ ਉਹਨੂੰ ਢੋਲਕ ਸਿਖਾ, ਨਾਲ ਤੂੰ ਵੰਜਲੀ ਵਜਾ। ਮੈਂ ਬੰਜਾਰਾ ਵਾਂ, ਇਹਦੇ ਬਾਹਰ ਬੱਚੇ ਰੁੱਲ ਜਾਣਗੇ ਆਦੀ ਸਾਹਿਬ। ਲੈ ਮੈਂ ਬੰਜਾਰਾ ਵਾਂ, ਤੂੰ ਬੰਜਾਰਾ, ਤੂੰ ਬੰਜਾਰਾ ਭਲਵਾਨ ਆ। ਆਹ ਤੂੰ ਬੰਜਾਰਾ, ਉਹਦਾ ਕੰਮ ਕਰ ਬੰਜਾਰਾ ਕੀ ਕਹਿੰਦੇ ਆ। ਹਾਂ ਹੈ ਬੰਜਾਰਾ ਵਿਚਾਰਾ। ਆਸ਼ਕਾਂ ਦੀ ਕੋਈ ਮੰਜ਼ਿਲ ਨਹੀਂ ਹੁੰਦੀ ਓਏ ਜੀ, ਮੰਜ਼ਲ ਆਸ਼ਕਾਂ ਦੀ ਹੁੰਦੀ ਮੰਜ਼ਿਲ। ਦੂਸਰੀ ਹਾਂ ਉਤਲੀ ਮੰਜ਼ਿਲ, ਦੂਸਰੀ ਤੀਸਰੀ ਅਕਸਰ ਆਸ਼ਕਾਂ ਦੀ ਹੁੰਦੀ। ਵਰੇ ਕੰਨ ਦੇ ਨਾਲ ਵੀ ਤੇਰੀ ਮੰਜ਼ਲ ਆ, ਉਹ ਸਿੱਧਾ ਜਾ ਕੇ ਵੀ ਤੇਰੀ ਮੰਜ਼ਲ ਆ। ਮੇਰੀਆਂ ਮੰਜ਼ਿਲਾਂ ਥੋੜੀਆਂ ਇੱਥੇ। ਡੈਡੀ ਸਾਹਿਬ ਹੁਣ 7000 ਰੁਪਇਆ ਲੈ ਦਿਓ। ਨਹੀਂ ਉਹਨੇ ਕੰਮ ਹੀ ਛੱਡਤਾ। ਨਹੀਂ ਹੁਣ 7000 ਕੀ ਕਰਨਾ। ਨਹੀਂ ਉਹਨੇ ਜਦੋਂ ਕੰਮ ਹੀ ਛੱਡਤਾ, ਮਰ ਗਏ ਮੁੱਕ ਫੇ ਪਾ ਲਏ। ਨਹੀਂ ਹੁਣ ਅਸੀਂ ਬਾਬੇ ਲਈ ਹੀਰ ਭਾਈ, ਹੈ ਅਸੀਂ ਨਹੀਂ ਬਾਬੇ ਹੁਣ ਭਾਈ, ਸਿੱਧੇ ਹੋ ਗਏ ਆ ਤੁਹਾਡਾ। ਅਸੀਂ ਸਿੱਧੇ ਹੁਣ ਪਤਾ ਤਾਂ ਲੱਗ ਹੀ ਗਿਆ। ਇਹ ਬਾਬਾ 2 ਨੰਬਰ ਬਾਬਾ ਕਰ ਦਿੱਤਾ ਤੁਸੀਂ, ਸਿੱਧਾ ਬਾਬਾ ਸੀਗਾ। ਚਲੋ ਬਾਬਾ ਜੀ ਕਲੀ ਕਲੀ ਸ਼ਹਿਰ ਲਾ ਕੇ ਚੂਸੀ ਜਾਓ। ਚਲੋ ਜੀ, ਲਓ ਜੀ ਨਾਜ਼ਰੀਨ, ਆ ਬਾਬਾ ਆਪਣਾ। ਨਾਜ਼ਰੀਨ ਨਹੀਂ, ਮੈਨੂੰ ਮੇਰਾ ਪਿਆਰ ਚਾਹੀਦਾ। ਉਹ ਤੈਨੂੰ ਤੇਰਾ ਪਿਆਰ ਮੈਂ ਦੇਣਾ ਵਾ। ਚਲੋ ਓਕੇ ਰੱਬ ਰੱਖਾ ਜੀ, ਓਕੇ ਰੱਬ ਰੱਖਾ।